हाँ जी, ਅੱਜ ਸਾਡੀ 42ਵੀਂ ਸੰਗਤ ਦਾ ਸੈਸ਼ਨ ਹੈ ਤੇ ਮੈਂ ਸਮੀਨਾ ਅਸਮਾ ਇੱਕ ਵਾਰੀ ਫਿਰ ਕੁਝ ਵੇਲੇ ਦੀ ਗੈਰ ਹਾਜ਼ਰੀ ਦੇ ਬਾਅਦ ਅੱਜ ਫਿਰ ਹਾਜ਼ਰ ਹੈ ਔਰ ਆਪਣੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਜੀ ਆਇਆਂ ਨੂੰ ਕਹਿੰਦੀ ਹਾਂ। ਤੇ ਇਹ ਜਿਹੜੇ ਸਾਡੇ ਤਾਲੁਕ ਨੇ ਸੰਗਤਾਂ ਵੀ ਜਿਹੜੀਆਂ ਨੇ ਉਹ ਸਾਕ ਹੁੰਦੇ ਨੇ, ਰਿਸ਼ਤੇ ਹੁੰਦੇ ਨੇ ਦੋਸਤਾਂ ਦੇ ਨਾਲ। ਉਹਨਾਂ ਦੇ ਬਗੈਰ ਕੋਈ ਚਾਰਾ ਨਹੀਂ ਹੁੰਦਾ, ਉਹਨਾਂ ਦੇ ਬਗੈਰ ਵੇਲਾ ਜਿਹੜਾ ਹੈ ਬੜਾ ਲੱਗਦਾ ਹੈ ਕਿ ਮੁਸ਼ਕਿਲ ਨਾਲ ਲੰਘ ਰਿਹਾ ਹੈ। ਤੇ ਅਸੀਂ ਆਪਣੇ ਪ੍ਰਾਹੁਣਿਆਂ ਦੇ, ਮੈਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਾਂਗੀ ਤੇ ਆਪਣਾ ਅੱਜ ਜਿਹੜੀ ਸਾਡੇ ਨਜ਼ਮ ਪੜ੍ਹਨੀ ਹੈ, ਜਿਹੜੇ ਸਾਡੇ ਖਾਸ ਪ੍ਰਾਹੁਣੇ ਨੇ ਅਰਤਿੰਦਰ ਸੰਧੂ ਜੀ ਨੇ ਔਰ ਕਹਾਣੀਕਾਰ ਜਿਹੜੇ ਨੇ ਉਹ ਅਲੀ ਉਸਮਾਨ ਬਾਜਵਾ ਜੀ ਨੇ। ਤੇ ਅਰਤਿੰਦਰ ਸੰਧੂ ਇਹ ਪੇਸ਼ੇ ਦੇ ਇਤਬਾਰ ਨਾਲ ਰਿਟਾਇਰਡ ਪ੍ਰਿੰਸੀਪਲ ਨੇ ਗਵਰਨਮੈਂਟ ਸਕੂਲ ਦੇ। ਮੈਂ ਇੱਕ ਰਿਕੁਐਸਟ ਕਰਦਾ ਕਿ ਜਿੰਨੇ ਸਾਡੇ ਦੋਸਤ ਨੇ, ਸੰਗਤੀ ਨੇ, ਉਹ ਪਲੀਜ਼ ਆਪਣੇ ਮਿਊਟ ਕਰ ਦੇਣ ਤੇ ਜਦੋਂ ਗੱਲ ਕਰਨੀ ਹੈ ਤੇ ਫਿਰ ਉਹ ਅਨਮਿਊਟ ਹੋ ਜਾਣ। ਇਸ ਤਰ੍ਹਾਂ ਡਿਸਟਰਬੈਂਸ ਨਹੀਂ ਹੋਏਗੀ ਔਰ ਬੜੇ ਅਸੀਂ ਸੋਹਣੇ ਤਰੀਕੇ ਨਾਲ ਗੱਲਬਾਤ ਸੁਣ ਸਕਾਂਗੇ। ਅਰਤਿੰਦਰ ਸੰਧੂ ਜੀ ਰਿਟਾਇਰਡ ਪ੍ਰਿੰਸੀਪਲ ਨੇ ਗਵਰਨਮੈਂਟ ਸਕੂਲ ਦੇ। ਇਹਨਾਂ ਦੀ 15 ਸ਼ਾਇਰੀ ਦੀਆਂ ਕਿਤਾਬਾਂ ਨੇ ਜਿਹੜੀਆਂ ਆ ਚੁੱਕੀਆਂ ਨੇ ਤੇ ਇੱਕ ਇਹਨਾਂ ਦੀ ਸ਼ਾਇਰੀ ਦੀ ਕਿਤਾਬ ਜਿਹੜੀ ਹੈ, ਕਵਿਤਾਵਾਂ ਦੀ ਕਿਤਾਬ ਮਨ ਦਾ ਮੌਸਮ ਜਿਹੜਾ ਉਹ ਸ਼ਾਹਮੁਖੀ ਵਿੱਚ ਵੀ ਛਪੀ ਹੈ। ਇਹਦੇ ਇਲਾਵਾ ਇਹਨਾਂ ਦੀ ਪ੍ਰੋਜ਼ ਦੀਆਂ ਬੁੱਕਸ ਵੀ ਨੇ ਤੇ ਕੁਝ ਕਿਤਾਬਾਂ ਜਿਹੜੀਆਂ ਨੇ ਇਹਨਾਂ ਦੀਆਂ, ਬਲਕਿ ਕੁਝ ਕਹਾਣੀਆਂ ਹੀ ਲਿਖ ਰਹੇ ਨੇ ਜਿਹੜੀਆਂ ਕਿ ਕੁਝ ਨਿਊਜ਼ਪੇਪਰਸ ਦੇ ਵਿੱਚ ਛਪ ਰਹੀਆਂ ਨੇ। ਤੇ ਇਹਨਾਂ ਦੇ ਕੰਮਾਂ ਦੇ ਬਾਰੇ ਵਿੱਚ ਕਈ ਰਾਈਟਰਸ ਨੇ ਲਿਖਿਆ ਹੈ। ਇਹ ਪਲੀਜ਼ ਮਿਊਟ ਕਰ ਦਿਓ। ਸੁਖੀ ਰਾਜ ਸਾਹਿਬ ਜਿਹੜੇ ਨੇ ਉਹਨਾਂ ਦਾ ਚੱਲ ਰਿਹਾ ਵਾਲੀਆਂ। हाँ जी, मैं म्यूट कर देता जी उन्होंने जी, ठीक है। ਤੇ ਇਹਨਾਂ ਦੇ ਕੰਮ ਬਾਰੇ ਜਿਸ ਤਰ੍ਹਾਂ ਕਿ ਮੈਂ ਦੱਸਿਆ ਹੈ ਕਿ ਕਈ ਰਾਈਟਰਸ ਨੇ ਆਪਣੀਆਂ ਕੁਝ ਲਿਖਿਆ ਹੈ ਆਪਣੀਆਂ ਬੁੱਕਸ ਦੇ ਵਿੱਚ ਤੇ 2012 ਤੋਂ ਇਹ ਇੱਕ ਰਸਾਲੇ ਦੀ ਐਡੀਟਿੰਗ ਵੀ ਕਰ ਰਹੇ ਨੇ। ਇਹਦੇ ਇਲਾਵਾ ਇਹਨਾਂ ਨੇ 2-3 ਹੋਰ ਕਿਤਾਬਾਂ ਦੀ ਐਡੀਟਿੰਗ ਵੀ ਕੀਤੀ ਹੈ ਤੇ ਹੁਣ ਅਸੀਂ ਇਹਨਾਂ ਦੀ ਨਜ਼ਮ ਸਾਂਝੀ ਕਰਨਾ ਚਾਹੁੰਦੇ ਹਾਂ। ਅਰਤਿੰਦਰ ਜੀ ਪਲੀਜ਼ ਤੁਸੀਂ ਜ਼ਰਾ ਆਪਣੀ ਨਜ਼ਮ ਜਿਹੜੀ ਹੈ ਉਹ ਸਾਡੇ ਸੰਗਤੀਆਂ ਨਾਲ ਸਾਂਝੀ ਕਰੋ। ਨਜ਼ਮ ਮੇਰੀ ਛੁੱਟੀ, ਮੈਂ ਇਸ ਤੋਂ ਇੰਨਾ ਕੁ ਕਹਿਣਾ ਚਾਹੁੰਦੀ ਕਿ ਜਿਹੜੀ ਮੇਰੀ ਇਹ ਨਜ਼ਮ ਹੈ ਇਹ ਕੁਛ ਇੱਕ ਜਿਹੜਾ ਆਮ ਤੌਰ ਤੇ ਵਿਚਾਰ ਜਿਹੜਾ ਬਹੁਤ ਔਰਤਾਂ ਬਾਰੇ ਕਿਹਾ ਜਾਂਦਾ ਉਹਦੇ ਵਿਰੋਧ ਵਿੱਚ ਹੈ, ਕਿਉਂਕਿ ਮੈਂ ਔਰਤਾਂ ਵਾਸਤੇ ਕੁਛ ਵੀ ਮੰਗਣ ਦੇ ਹੱਕ ਵਿੱਚ ਨਹੀਂ ਕਿ ਕੋਈ ਰਿਜ਼ਰਵੇਸ਼ਨ, ਕੋਈ ਲਿਹਾਜ਼ ਦਿੱਤਾ ਜਾਵੇ। ਸਿਰਫ ਉਹਨਾਂ ਨੂੰ ਆਪਣੇ ਕੋਲ ਸਭ ਕੁਝ ਹੈ, ਉਹਨਾਂ ਨੂੰ ਉਹੀ ਵਰਤਨ ਦਿੱਤਾ ਜਾਏ, ਉਹਨਾਂ ਨੂੰ ਆਪਣੇ ਆਪ ਵਿੱਚ ਜਿਉਣ ਦਿੱਤਾ ਜਾਏ। ਤਾਂ ਇਹ ਉਸ ਜਗ੍ਹਾ ਤੇ ਮੈਂ ਬਹੁਤ ਵਾਰ ਸੁਣਿਆ ਕਿ ਔਰਤ ਨੂੰ, ਇਹਨਾਂ ਨੂੰ, ਲੜਕੀਆਂ ਨੂੰ ਪਰ ਦਿਓ, ਸਾਡੇ ਕੋਲ ਆਪਣਾ ਸਭ ਕੁਝ ਹੈ, ਕੁਛ ਵੀ ਨਹੀਂ ਚਾਹੀਦਾ, ਸਿਰਫ ਉਹਨਾਂ ਨੂੰ ਕੱਟੋ ਨਾ। ਤਾਂ ਉਹ ਮਤਲਬ ਔਰਤ ਨੂੰ ਗਜ਼ਲ ਕਿਹਾ ਜਾਂਦਾ, ਕਦੀ ਫੁੱਲ ਕਿਹਾ ਜਾਂਦਾ, ਕਈ ਕੁਛ ਹੈ। ਤਾਂ ਨਜ਼ਮ ਹੈ, ਮੈਂ ਗਜ਼ਲ ਨਹੀਂ ਹਾਂ, ਮੈਂ ਗਜ਼ਲ ਨਹੀਂ ਹਾਂ ਦੋਸਤੋ, ਨਾ ਮਿਲੀ ਬਹਿਰ ਦੀ ਮੁਤਾਜ ਹਾਂ। ਮੈਂ ਨਜ਼ਮ ਹਾਂ ਆਜ਼ਾਦ ਜਿਹੀ, ਕੁਦਰਤ ਦਾ ਇੱਕ ਅੰਦਾਜ਼ ਹਾਂ। ਹੁਣ ਚੌਕਟੇ ਨਾ ਹੀ ਰੂਪ ਲਈ ਆਕਾਰ ਦੇ ਪ੍ਰਕਾਰ ਦੱਸ, ਨੋ ਵਾਈਟਲ ਸਟੈਟਿਕਸ। ਹੁਣ ਚੌਕਟੇ ਨਾ ਹੀ ਰੂਪ ਲਈ ਆਕਾਰ ਦੇ ਪ੍ਰਕਾਰ ਦੱਸ, ਇਸੇ ਹੁਮਸ ਵਿੱਚ ਫਸੀ ਮੈਂ ਆਪਣੀ ਗੁੰਮ ਆਵਾਜ਼ ਹਾਂ। ਪਗਡੰਡੀਆਂ ਨਾ ਸੋਚ ਮੇਰੀ ਨੂੰ ਕੋਈ ਅਗਵਾਈ ਤੇ, ਪਗਡੰਡੀਆਂ ਨਾ ਸੋਚ ਮੇਰੀ ਨੂੰ ਕੋਈ ਅਗਵਾਈ ਦੇ, ਮਹਿਸੂਸ ਮੈਨੂੰ ਕਰਨ ਦੇ, ਮੈਂ ਆਪਣਾ ਖੁਦ ਆਗਾਜ਼ ਸਾਂ। ਮੇਰੀ ਸ਼ਾਖ ਚੋਂ ਹੀ ਫੁੱਟ ਕੇ ਪੱਲਰ ਕੇ ਮੇਰੇ ਸਾਹਾਂ ਚੋਂ, ਮੈਨੂੰ ਕਲਮਿਆਂ ਵਿੱਚ ਬੰਨ ਕੇ ਮੈਂ ਕਹਿ ਕਿ ਮੈਂ ਮੁਤਾਜ ਹਾਂ। ਸਿਰਜਕ ਹਾਂ ਕੁਦਰਤ ਦੀ ਤਰ੍ਹਾਂ, ਸਿਰਜਕ ਹਾਂ ਕੁਦਰਤ ਦੀ ਤਰ੍ਹਾਂ, ਰੰਗਾਂ ਦੀ ਰਚਨਹਾਰ ਵੀ। ਸਿਰਜਕ ਹਾਂ ਕੁਦਰਤ ਦੀ ਤਰ੍ਹਾਂ, ਰੰਗਾਂ ਦੀ ਰਚਨਹਾਰ ਵੀ। ਮੈਂ ਹੀ ਸੂਰਜਾਂ ਦੀ ਕੁੱਖ ਹਾਂ,
ਮੈਂ ਹੀ ਸੂਰਜਾਂ ਦੀ ਕੁੱਖ ਹਾਂ, ਕੁਝ ਜ਼ਿੰਦਗੀ ਦਾ ਮਿਜਾਜ਼ ਹਾਂ। ਮੇਰੇ ਖਾਬ ਖਿਆਲ ਨੂੰ ਵਹਿਣ ਦੇ, ਮੇਰੇ ਖਾਬ ਖਿਆਲ ਨੂੰ ਵਹਿਣ ਦੇ, ਮੈਨੂੰ ਆਪਣੀ ਭਾਸ਼ਾ ਕਹਿਣ ਦੇ। ਨਾ ਤੋਲ ਮੋਲ ਕੇ ਪਰ ਕਦਰ, ਫਿਰ ਦੇ ਭਰਮ ਕਿ ਮੈਂ ਰਾਜ਼ ਹਾਂ। ਮੈਂ ਫੁੱਲ ਹਾਂ, ਮੈਂ ਫੁੱਲ ਹਾਂ ਨਾ ਵੇਲ ਹਾਂ, ਮੈਂ ਫੁੱਲ ਹਾਂ ਨਾ ਵੇਲ ਹਾਂ, ਮੈਂ ਬਿਰਖ ਹਾਂ ਸੰਘਣਾ ਸਜਗ। ਮੇਰੀ ਛਾਵੇਂ ਜ਼ਿੰਦਗੀ ਸਾਹ ਲਵੇ, ਮੈਂ ਸ਼ਕਤੀਆਂ ਦਾ ਸਾਜ਼ ਹਾਂ। ਮੇਰੀ ਛਾਵੇਂ ਜ਼ਿੰਦਗੀ ਸਾਹ ਲਵੇ, ਮੈਂ ਸ਼ਕਤੀਆਂ ਦਾ ਸਾਜ਼ ਹਾਂ। ਮੈਨੂੰ ਮੇਰੇ ਰੂਪ ਚ ਜੀਣ ਦੇ, ਮੈਨੂੰ ਮੇਰੇ ਰੂਪ ਚ ਜੀਣ ਦੇ, ਮੈਨੂੰ ਬਿਰਖਾਂ ਵਾਂਗਰ ਥੀਣ ਦੇ। ਨਾ ਸਿਮਲੀਆਂ ਤਸ਼ਬੀਹਾਂ ਦੇ, ਨਾ ਸਿਮਲੀਆਂ ਤਸ਼ਬੀਹਾਂ ਦੇ, ਨਾ ਗਹਿਣਿਆਂ ਦੀ ਮੁਤਾਜ ਹਾਂ। ਮੇਰੀ ਹੋਂਦ ਨੂੰ ਇਵੇਂ ਸਹਿਜ ਮਨ, ਮੇਰੀ ਹੋਂਦ ਨੂੰ ਇਵੇਂ ਸਹਿਜ ਮਨ, ਜਿਵੇਂ ਧੁੱਪ ਪਾਣੀ ਜਾਂ ਹਵਾ। ਮੇਰੀ ਹੋਂਦ ਨੂੰ ਇਵੇਂ ਸਹਿਜ ਮਨ, ਜਿਵੇਂ ਧੁੱਪ ਪਾਣੀ ਜਾਂ ਹਵਾ। ਇਸ ਸਹਿਜ ਚੋਂ ਜੋ ਫੁੱਟਣੀ, ਮੈਂ ਉਸ ਸੋਚ ਦੀ ਪਰਵਾਜ਼ ਹਾਂ। ਮੈਂ ਗਜ਼ਲ ਨਹੀਂ ਹਾਂ ਦੋਸਤੋ, ਨਾ ਮਿਲੀ ਬਹਿਰ ਦੀ ਮੁਤਾਜ ਹਾਂ। ਮੈਂ ਨਜ਼ਮ ਹਾਂ ਆਜ਼ਾਦ ਜਹੀ, ਕੁਦਰਤ ਦਾ ਇੱਕ ਅੰਦਾਜ਼ ਹਾਂ। ਸ਼ੁਕਰੀਆ ਜੀ। बहुत अच्छे, बहुत अच्छे। वाह वाह वाह, बहुत बहुत अच्छे, अच्छा। बहुत जबरदस्त, बहुत हाँ खूब, जी, हाँ जी। जबरदस्त, जबरदस्त। कमाल है। मेरे रूप च मैनू जीउण दे, वाह जी वाह। हाँ जी, वाह, वाह। जी समीना जी, मैं गल करांगा ਇਹਦੇ ਤੇ। जी 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 आया नु अवतार जी। हाँ जी, हाँ जी, हाँ जरूर। जी। बहुत अच्छी नज़म। बेसिक ख्याल ਤੇ ਇੱਕ ਔਰਤ ਹੀ ਹੈ ਜਿਹੜੀ ਆਪਣੀ ਹੋਂਦ, ਆਇਡੈਂਟੀਟੀ, ਫਰੀडम ਦੀ ਗੱਲ ਕਰਦੀ ਹੈ। ਉਹ ਕਿਸੇ ਦੀ ਧੌਂਸ ਨੂੰ ਨਹੀਂ ਮੰਨਣਾ ਚਾਹੁੰਦੀ। ਉਹ ਇੰਡੀਪੈਂਡੈਂਟ ਹੈ ਤੇ ਆਪਣੀ ਲੀਡਿੰਗ ਐਬਿਲਿਟੀਜ਼ ਤੇ ਹੀ ਟਰਸਟ ਕਰਨਾ ਚਾਹੁੰਦੀ ਹੈ। ਉਹ ਤਾਂ ਐਗਜ਼ਿਸਟੈਂਸ ਵਕਤੀ ਨਹੀਂ, ਬਲਕਿ ਉਹ ਇੱਕ ਕੁੱਲ ਵਕਤੀ ਹਕੀਕਤ ਦੇ ਤੌਰ ਤੇ ਜੀਵਨ ਨੂੰ ਮਾਣਨਾ ਚਾਹੁੰਦੀ ਹੈ। ਉਹ ਇੱਕ ਅਜਿਹਾ ਰੁੱਖ ਹੈ ਜਿਹਦੀ ਛਾਵੇਂ ਹਯਾਤੀ ਸਾਹ ਲੈਂਦੀ ਹੈ। ਉਹ ਪਾਵਰ ਦਾ ਉਹ ਇੰਸਟਰੂਮੈਂਟ ਹੈ ਜਿਸ ਵਜੋਂ ਤਖਲੀਕ ਜਨਮ ਲੈਂਦੀ ਹੈ। ਇਸ ਹਵਾਲੇ ਨਾਲ ਬਹੁਤ ਨਜ਼ਮਾਂ ਸਾਹਮਣੇ ਆਉਂਦੀਆਂ ਨੇ, ਪਰ ਇਹਨਾਂ ਦਾ ਬਿਆਨ, ਲਫ਼ਜ਼ਾਂ ਦਾ ਚੁਣਾਵ ਇਸ ਖਿਆਲ ਨੂੰ ਨਵੇਕਲਾ ਬਣਾ ਦਿੰਦਾ ਹੈ। शुक्रिया। बिल्कुल 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 सही किया तुसी आफ्ताब जी। हाँ जी, कोई होर दोस्त गल करना चाहन? जी मैं कुछ कहूँ? जी जी तलत जी, जी आया नु जरूर। जी हाँ जी, मनु ही है ना दी अतिंदर सिंधु जी दी नज़म बहुत ही अच्छी लगी, बहुत सुंदर। अतिंदर सिंधु जी दी यह नज़म मैनू औरतां दा आदर्श लगी है, ਜਿਹੜੀ ਸਵਾਣੀਆਂ ਨੂੰ ਐਂਪਲੀਫਾਈ ਕਰਦੀ ਹੈ। ਉਹਨਾਂ ਦੇ ਦਿਲ ਦੀ ਆਵਾਜ਼, ਉਹਨਾਂ ਦੇ ਮਨ ਦੀ ਇੱਛਾ, ਜਿਹੜੀ ਕਿ ਉਹਨਾਂ ਨੂੰ ਡਿਸਟਿੰਕਟਿਵ ਆਈਡੈਂਟੀਟੀ ਵੱਲ ਲੈ ਕੇ ਚੱਲਦੀ ਹੈ, ਯਾਨੀ ਆਪਣੀ ਪਹਿਚਾਨ, ਆਪਣੀ ਹੋਂਦ। ਮੈਨੂੰ ਇਹ ਕਵਿਤਾ ਸਵਾਣੀ ਦਾ ਡਿਸਕ੍ਰਿਪਟਿਵ ਟੈਸਟ ਲੱਗੀ ਹੈ। ਮੈਂ ਗਜ਼ਲ ਨਹੀਂ ਨਜ਼ਮ ਹਾਂ। ਪਹਿਲੀ ਲਾਈਨ ਹੀ ਉਹਦੀ ਆਜ਼ਾਦੀ ਦੀ ਮੰਗ। ਮੈਨੂੰ ਬਹਿਰ ਨਹੀਂ ਚਾਹੀਦੀ। ਸਾਰੇ ਸ਼ਾਇਰ ਹਜ਼ਰਾਤ ਨੂੰ ਪਤਾ ਹੈ ਕਿ ਗਜ਼ਲ ਜਿਹੜੀ ਹੈ ਉਹਦੇ ਚ ਰਦੀਫ ਕਾਫੀਆ ਤੇ ਬਹਿਰ ਦੇ ਉੱਤੇ ਲਿਖੀ ਜਾਂਦੀ ਹੈ, ਤੇ ਬਹਿਰਾਂ ਜਿਹੜੀਆਂ ਨੇ ਉਹ 100 ਤੋਂ ਵੀ ਜ਼ਿਆਦਾ ਨੇ, ਅਰਬੀ ਤੇ ਹਿੰਦੀ। ਤੇ ਇਹਨਾਂ ਦਾ ਪਹਿਲਾ ਹੀ ਮੈਨੂੰ ਪਹਿਲੀ ਲਾਈਨ ਹੀ ਬਹੁਤ ਅੱਛੀ ਲੱਗੀ ਹੈ। ਮੈਨੂੰ ਇੰਝ ਜਾਪਦਾ ਹੈ ਕਿ ਸਵਾਣੀ ਨੂੰ ਇੱਕੋ ਹੀ ਅੰਗ ਨਾਲ ਪਰਖਿਆ ਜਾਂਦਾ ਹੈ, ਤੇ ਅਤਿੰਦਰ ਜੀ ਨੇ ਉਸ ਪਾਸੇ ਸਾਡਾ ਧਿਆਨ ਪਰਚਾਇਆ ਹੈ। ਸੋਹਣੀ ਸ਼ਕਲ ਤੇ ਚਿੱਟਾ ਰੰਗ, ਸਿਡਕਟਿਵ ਇਲਸਟ੍ਰੇਸ਼ਨ ਹੀ ਕਿਉਂ, ਉਹਦੀ ਸੋਚ ਨੂੰ ਅਗਵਾਈ ਕਿਉਂ ਨਹੀਂ। ਤੁਸੀਂ ਵੇਖੋ ਇੱਕੋ ਪਾਸੇ ਹੀ ਅਸੀਂ ਲੱਗੇ ਹੋਏ ਹਾਂ, ਰੰਗ ਚਿੱਟਾ ਹੀ ਚਾਹੀਦਾ, ਸੋਚ ਭਾਵੇਂ ਕਾਲੀ ਹੋਵੇ। ਜਦੋਂ ਸਮਾਜ ਦੀ ਚੁਣੌਤੀ ਚਿੱਟਾ ਰੰਗ ਹੈ, ਤਾਂ ਹੀ ਉੱਤੇ ਸਮਾਜ ਢਹਿ ਗਿਆ ਪਾਤਾਲ 'ਚ। ਉਹਨੂੰ ਇਸੇ ਪਾਸੇ ਪਾਬੰਦ ਕਰ ਦਿੱਤਾ ਗਿਆ ਅੱਜ ਦੀ ਔਰਤ ਨੂੰ, ਤੇ ਉਹ ਵਿਚਾਰੀ ਇਸੇ ਪਾਸੇ ਲੱਗ ਗਈ ਹੈ। ਹਾਲਾਂਕਿ ਉਹਦੀ ਮੰਗ ਇਹ ਨਹੀਂ, ਉਹਦੀ ਮੰਗ ਉਹਦੀ ਸੋਚ ਦੀ ਪਜ਼ੀਰਾਈ ਹੈ। ਉਹਦੀ ਮੰਗ ਉਹ ਇੱਜ਼ਤ, ਉਹ ਸਮਾਨ ਹੈ
ਜਿਹੜੀ ਉਹਦੀ ਝੋਲੀ ਵਿੱਚ ਸੁੱਟਿਆ ਜਾਂਦਾ ਹੈ ਜਿਵੇਂ ਕੋਈ ਬਗਾਰ। ਉਹਨੂੰ ਹੱਥ ਫੜ ਨਾ ਚਲਾਓ, ਉਹਨੂੰ ਡਰਾਈਵਿੰਗ ਸੀਟ ਤੇ ਬਿਠਾਓ। ਉਹਨੂੰ ਉਹ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਕੁਦਰਤ ਨੇ ਉਹਨੂੰ ਵਧੀਅਤ ਕੀਤੀ ਹੈ, ਜਿਹੜਾ ਸਮਾਨ ਰੁਤਬਾ ਕੁਦਰਤ ਨੇ ਉਹਨੂੰ ਐਜ਼ ਏ ਕ੍ਰੀਏਟਰ ਦਿੱਤਾ ਹੈ। ਤੇ ਉਹਨੂੰ ਤਸ਼ਬੀਹਾਤ ਤੇ ਇਸਤਾਰਿਆਂ ਦੀ ਜ਼ਮੀਨ ਨਾ ਦਵੋ, ਨਾ ਰੁਝਾਓ ਉਹਨਾਂ ਨੂੰ। ਉਹਨੂੰ ਜ਼ਮੀਨ ਦੀ ਨਹੀਂ, ਉਹਨੂੰ ਅਸਮਾਨ ਦੀ ਜ਼ਰੂਰਤ ਹੈ। ਵਿਮਨ ਇਜ਼ ਐਨ ਇਗਨਿਗਮੈਟਿਕ ਫਿਗਰ। ਉਹਨੂੰ ਮਿਸ ਅੰਡਰਸਟੈਂਡ, ਮਿਸ ਕੈਲਕੂਲੇਟ ਤੇ ਮਿਸਪਲੇਸ ਨਾ ਕਰੋ। ਉਹ ਆਪੇ ਹੀ ਆਪਣਾ ਅਸਮਾਨ ਲੱਭੇਗੀ ਤੇ ਆਪੇ ਹੀ ਪ੍ਰਵਾਸ ਕਰੇਗੀ। ਉਹਦੇ ਪਰ ਨਾ ਕੱਟੋ, ਉਹਦੀ ਰਾਹ ਨਾ ਡੱਕੋ। ਉਹਦੇ ਕੋਲ ਫਤਹ ਕਰਨ ਦੀ ਸ਼ਕਤੀ ਕੁਦਰਤ ਨੇ ਦਿੱਤੀ ਹੈ। ਉਹ ਖਿਲਰੀ ਧੁੱਪ ਹੈ, ਵਗਦੀ ਹਵਾ ਹੈ, ਪਾਣੀ ਦਾ ਬਹਾਓ ਹੈ। ਉਹਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਰੋਕੋਗੇ ਤੇ ਸਾਰਾ ਨਿਜ਼ਾਮ ਜਿਹੜਾ ਨਾ ਉਹ ਢਹਿ ਜਾਏਗਾ। ਇਹੀ ਅਤਿੰਦਰ ਜੀ ਨੇ ਕਿਹਾ ਹੈ ਕਿ ਉਹ ਘਨਛਾਵਾਂ ਇੱਕ ਦਰਖਤ ਹੈ, ਉਹਦੇ ਛਿੱਤਰ ਛਾਂ ਚ ਬੈਠੋ, ਸਾਹ ਲਵੋ। ਪਰ ਤੁਸੀਂ ਤੇ ਉਹਦੀ ਮਿਸਟਰੀ ਨੂੰ ਚੈਲੰਜ ਕਰ ਰਹੇ ਹੋ। ਉਹਦੀ ਮਿਸਟਰੀ ਵਿੱਚ ਹੀ ਉਹਦਾ ਭਰਮ ਹੈ, ਉਹਦੀ ਮਿਸਟਰੀ ਚ ਉਹਨੂੰ ਰਹਿਣ ਦੇਵੋ। ਉਹਦੀ ਪ੍ਰਵਾਜ਼ ਨੂੰ ਉਹ ਇਤਮਾਦ ਦਿਓ, ਅਧਿਕਾਰ ਦੇਵੋ, ਉਹਨੂੰ ਮੰਨੋ, ਪਰਮੰਨੋ, ਉਹਨੂੰ ਸਵੀਕਾਰ ਕਰੋ। ਮੈਨੂੰ ਤੇ ਇਹ ਨਜ਼ਮ ਬਸ ਇਹੋ ਜਿਹੀ ਲੱਗੀ। ਤੇ ਅਤਿੰਦਰ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਔਰਤ ਨੂੰ ਉਹਦੇ ਅਸਲੀ ਰੰਗ ਨਾਲ ਪਰਤਿਆ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਬਹੁਤ ਸ਼ੁਕਰੀਆ। ਬੜੀ ਅੱਛੀ ਗੱਲ ਔਰ ਬੜੀ ਡਿਟੇਲ ਨਾਲ ਗੱਲ ਕੀਤੀ। ਜੀ ਜੀ ਹਾਂਜੀ, ਮੈਂ ਇੱਕ ਫਿਕਰਾ ਕਹਿਣਾ, ਇਹਨਾਂ ਦੀ ਨਜ਼ਮ ਦੀ ਮੈਨੂੰ ਜੀ ਇੱਕ ਜਿਹੜੀ ਜ਼ਰੂਰ। ਨਿਵੇਕਲੀ, ਨਹੀਂ ਜ਼ਰੂਰ ਗੌਰ ਜੀ, ਜ਼ਰੂਰ। ਇਹਨਾਂ ਦੀ ਨਜ਼ਮ ਜਿਹੜੀ ਇੱਕ ਨਿਵੇਕਲੀ ਗੱਲ ਹੈ ਨਾ, ਇਹਨਾਂ ਨੇ ਆਪਣੇ ਆਪ ਨੂੰ ਔਰਤ ਨੂੰ ਨਾ ਤੇ ਕਮਤਰ ਸਮਝਿਆ, ਨਾ ਹੀ ਬਰਤਰ ਸਮਝਿਆ। ਇਹਨਾਂ ਨੇ ਜਿਹੜੀ ਖੂਬਸੂਰਤ ਗੱਲ ਕੀਤੀ ਹੈ ਨਾ ਕਿ ਮੈਨੂੰ ਹਵਾ ਔਰ ਪਾਣੀ ਦੀ ਤਰ੍ਹਾਂ ਨਾਲ ਚੱਲਣ ਦੇ, ਇਹ ਬੜੀ ਵੱਡੀ ਗੱਲ ਹੈ ਕਿ ਉਹ ਨਾ ਉਹਨਾਂ ਨੇ ਉਹਨੂੰ ਆਪਣੇ ਆਪ ਨੂੰ ਕਮੋਡਿਟੀ ਸਮਝਿਆ, ਨਾ ਹੀ ਆਪਣੇ ਆਪ ਨੂੰ ਕਿਸੇ ਚੀਜ਼ ਤੋਂ ਮਤਲਬ ਇਹ ਉਹਨਾਂ ਨੇ ਬੜੀ ਖੂਬਸੂਰਤੀ ਕੀਤੀ ਹੈ ਕਿ ਟੂ ਮੂਵ ਅਲੋਂਗ। ਇਹ ਬਹੁਤ, ਔਰ ਇਹਨਾਂ ਦੇ ਅੰਦਰ ਦਾ ਜਿਹੜਾ ਨਾ ਸ਼ਕਤੀ ਔਰ ਇਹਨਾਂ ਦਾ ਜਿਹੜਾ ਨਾ ਇਤਮਾਦ, ਉਹ ਵੀ ਇਹਦੇ 'ਚ ਜ਼ਾਹਿਰ ਹੁੰਦਾ। ਬਹੁਤ ਵੱਡੀ ਗੱਲ ਕੀਤੀ ਇਹਨਾਂ ਨੇ ਔਰ ਬੜੇ ਇਤਮਾਦ ਵਾਲੀ ਗੱਲ ਕੀਤੀ। ਜੀ ਬਹੁਤ ਸ਼ੁਕਰੀਆ ਗੌਰ ਜੀ। ਜੀ ਮੈਂ ਹਾਂਜੀ ਸ਼ੀਨਾ ਜੀ ਛੋਟੀ ਜਿਹੀ ਗੱਲ ਕਰਾਂ? ਜੀ ਜੀ ਜ਼ਰੂਰ ਸ਼ਮਸਾ ਜੀ। ਬਹੁਤ ਹੀ ਸੋਹਣੀ ਨਜ਼ਮ ਇਹਨਾਂ ਨੇ ਲਿਖੀ ਹੈ ਕਿ ਮੈਂ ਕਿੰਨੀ ਦੇਰ ਤੇ ਗਵਾਚੀ ਰਹੀ ਹਾਂ ਉਹਨਾਂ ਦੀ ਨਜ਼ਮ ਵਿੱਚ, ਕਿ ਇੰਨੇ ਸੋਹਣੇ ਸੁਭਾਅ ਦੇ ਨਾਲ, ਇੰਨੇ ਸੋਹਣੇ ਉਹਦੇ ਨਾਲ ਚਸਮਾਨ ਰਹੀ ਸਨ, ਲਫ਼ਜ਼ਾਲੀ ਵੀ ਤੇ ਉਸ ਤਰ੍ਹਾਂ ਵੀ। ਔਰ ਬੜੀ ਮੈਨੂੰ ਖੂਬਸੂਰਤ ਹੈ ਗੱਲ ਲੱਗੀ ਕਿ ਉਹਨਾਂ ਨੇ ਕਿਹਾ ਕਿ ਜੱਜ ਨਾ ਕਰੋ ਮੈਨੂੰ ਤੁਸੀਂ, ਕਿ ਮੈਂ ਕੀ ਪਾ ਰਹੀ ਹਾਂ ਜਾਂ ਮੈਂ ਕਿਸ ਤਰ੍ਹਾਂ ਤੁਰ ਰਹੀ ਹਾਂ ਜਾਂ ਮੇਰੀ ਰੰਗਤ ਕਾਲੀ ਹੈ, ਗੋਰੀ ਹੈ, ਜੋ ਵੀ ਹੈ, ਮੈਨੂੰ ਰੱਬ ਨੇ ਜਿੰਜ ਦਾ ਬਣਾ ਕੇ ਘੱਲਿਆ ਹੈ ਨਾ, ਤੁਸੀਂ ਉਸੇ ਸਾਂਝੇ ਵਿੱਚ ਹੀ ਮੈਨੂੰ ਤੱਕੋ। ਆਪਣੀ ਜ਼ੇਨ ਲੜਾ ਕੇ, ਆਪਣੀ ਸੋਚ ਵਿੱਚ ਪਾ ਕੇ, ਪਲੱਸ ਕਰਕੇ ਉਹਨੂੰ ਮੈਨੂੰ ਨਾ ਤੱਕੋ ਤੁਸੀਂ, ਕਿਉਂਕਿ ਉਹ ਤੁਹਾਡੀ ਆਪਣੀ ਸੋਚ ਹੈ। ਮੈਨੂੰ ਰੱਬ ਨੇ ਜਿਸ ਤਰ੍ਹਾਂ ਘੱਲਿਆ ਔਰ ਜਿਸ ਮਕਸਦ ਵਾਸਤੇ ਘੱਲਿਆ, ਔਰ ਜਿਹੜਾ ਇੱਕ ਰੱਬੀ ਕੰਮ ਕਰਨ ਵਾਸਤੇ ਦੁਨੀਆ ਦੇ ਉੱਤੇ ਆਈ ਹੈ, ਤੁਸੀਂ ਉਹ ਮਾਂ ਦਾ ਇੱਕ ਦਰਜਾ ਹੈ, ਇੱਕ ਜੋ ਧੀ ਦਾ, ਭੈਣ ਦਾ, ਜਿਸ ਤਰ੍ਹਾਂ ਦਾ ਵੀ ਉਹ ਖੂਬਸੂਰਤ ਜਿਹੜਾ ਰਿਸ਼ਤਾ ਔਰ ਦਰਜਾ ਹੈ, ਉਸ ਨੂੰ ਤੁਸੀਂ ਵੇਖੋ। ਔਰ ਕਿਆ ਖੂਬਸੂਰਤ ਅੰਦਾਜ਼ ਦੇ ਨਾਲ ਉਹਨਾਂ ਨੇ ਆਪਣਾ ਜ਼ਨਾਨੀ ਹੋਣਾ ਜਿਹੜਾ ਨਾ ਉਹ ਸਾਡੇ ਸਾਹਮਣੇ ਖਿਲਾਰ ਦਿੱਤਾ ਹੈ। ਬਹੁਤ ਸ਼ੁਕਰੀਆ ਜੀ ਤੁਹਾਡਾ। ਆਪਣਾ ਆਪ ਤੱਕਣ ਦਾ ਸੀ, ਮੈਂ ਵੀ ਆਪਣੇ ਆਪ ਨੂੰ ਉਸ ਨਜ਼ਮ ਵਿੱਚ ਖਲੋਤੀ ਹੋਈ ਵੇਖ ਰਹੀ ਸਾਂ। ਬਹੁਤ ਸੋਹਣਾ, ਬਹੁਤ ਹੀ ਕਮਾਲ। ਬਿਲਕੁਲ ਸਹੀ ਕਿਹਾ ਸ਼ਮਸਾ ਜੀ, ਬਿਲਕੁਲ। ਹਾਂਜੀ ਜੀ, ਕੋਈ ਹੋਰ ਦੋਸਤ? ਮੈਂ ਵੀ ਛੇਤੀ ਗੱਲ ਕਹਿ ਦਿੰਦਾ, ਸਾਰਿਆਂ ਨੇ ਗੱਲ ਕਰ ਲਈ ਜਿਹੜੀ ਕਰਨੀ ਸੀ। ਪਰ ਇਹ ਔਰਤ ਦਾ ਵਜੂਦ ਆ, ਜਨਾਨੀ ਦਾ ਵਜੂਦ ਆ ਸੁਤੰਤਰ ਰੂਪ ਚ, ਆਜ਼ਾਦ ਰੂਪ ਚ, ਇੰਡੀਪੈਂਡੈਂਟ ਰੂਪ ਚ, ਹੈ ਨਾ। ਇਹ ਕੋਈ ਜਦ ਲੇਡੀ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਇੰਗਲਿਸ਼ ਚ, ਸ਼ੀ ਇਜ਼ ਦ ਅਦਰ ਆਫ ਦ ਮੈਨ, ਉਹ ਤੋਂ ਵੱਖਰਾ ਹੋ ਕੇ, ਹੈ ਨਾ, ਉਹਨੂੰ ਆਪਣੇ ਹੱਕ ਚ ਖੜਾ ਕੀਤਾ। ਤੇ ਮੈਨੂੰ ਇਹ ਨਜ਼ਮ ਚੋਂ ਇਹ ਪਤਾ ਲੱਗਾ, ਇਹ ਮੈਨੂੰ ਗੱਲ ਢੁੱਕਵੀਂ ਲੱਗੀ ਤੋਂ ਜੋ ਸਾਰੇ ਪਹਿਲਾਂ ਵੀ ਕਹਿ ਚੁੱਕੇ ਆ। ਇਟਸ ਅਬਾਊਟ ਦ ਇੰਡੀਪੈਂਡੈਂਸ ਆਫ ਦ ਵੂਮਨ, not connected to anybody. ਬਸ ਮੈਂ ਗੱਲ ਕਰਾਂ ਜੀ? ਜੀ ਬੀਬਾ ਜੀ ਜ਼ਰੂਰ।
ਅਤਵਿੰਦਰ ਜੀ, ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਤੁਸੀਂ ਸਾਡੇ ਸੰਗਤੀਆਂ ਦੇ ਫੇਵਰਿਟ ਟੌਪਿਕ ਤੇ ਲਿਖਿਆ ਹੈ। ਇਸੇ ਲਈ ਜਿਹੜੀਆਂ ਜਨਾਨੀਆਂ ਬੋਲ ਰਹੀਆਂ ਨੇ ਬਿਲਕੁਲ ਬੀਬਾ ਜੀ, ਹਾਂਜੀ ਝੰਡਾ ਫੜਿਆ ਹੋਇਆ। ਬਿਲਕੁਲ। ਅੱਛਾ ਜੀ, ਤੇ ਐਨੀਹਾਉ ਬਹੁਤ ਹੀ ਅੱਛੀ ਨਜ਼ਮ, ਸ਼ਬਦਾਵਲੀ ਬੜੀ ਸਾਦਾ, ਸਮਝਣ ਵਾਲੀ ਔਰ ਅਪਰੋਪਰੀਏਟ। ਤੁਸੀਂ ਇਸ ਨੂੰ ਬੜੀ ਹੀ ਸਹਿਜਤਾ ਔਰ ਗੰਭੀਰਤਾ ਨਾਲ, ਜੋ ਕਿ ਇਸ ਨਜ਼ਮ ਦੀ ਮੰਗ ਸੀ ਔਰ ਜ਼ਰੂਰਤ ਵੀ ਦੇ ਨਾਲ ਸੁਣਾਇਆ। ਬੜਾ ਅੱਛਾ ਲੱਗਿਆ। ਸਭ ਤੋਂ ਅੱਛੀ ਗੱਲ ਇਹ ਲੱਗੀ ਕਿ ਲੇਖਿਕਾ ਇਜ਼ ਕਮਿੰਗ ਫਰੋਮ ਅ ਪੋਜੀਸ਼ਨ ਆਫ ਸਟਰੈਂਥ। ਮੈਂ ਇੱਕ ਸ਼ਕਤੀਆਂ ਦਾ ਸਾਜ਼ ਹਾਂ। ਉਹ ਇਹ ਨਹੀਂ ਕਹਿ ਰਹੀ ਕਿ ਤੁਸੀਂ ਮੇਰੇ ਨਾਲ ਆਹ ਜ਼ੁਲਮ ਕੀਤਾ, ਉਹ ਜ਼ੁਲਮ ਕੀਤਾ। ਉਹ ਕਹਿੰਦੀ ਹੈ ਕਿ ਮੈਂ ਆਪਣੀ ਆਜ਼ਾਦ ਸੋਚ ਰੱਖਣ ਵਾਲੀ, ਆਪਣਾ ਰਾਸਤਾ ਖੁਦ ਤਲਾਸ਼ ਕਰਨ ਦੇ ਕਾਬਿਲ ਹਾਂ। ਤੇ ਨਾਲ ਫਿਰ ਉਹ ਆਪਣੀ ਇੰਪੋਰਟੈਂਸ ਜਾਂ ਆਖੋ ਕਿ ਆਪਣੀ ਸੁਪੀਰੀਅਰਿਟੀ ਵੀ ਐਸਟੈਬਲਿਸ਼ ਕਰਦੀ ਹੈ ਕਿ ਮੈਂ ਪਾਣੀ, ਧੁੱਪ, ਹਵਾ ਵਾਂਗ ਐਸੈਂਸ਼ੀਅਲ ਵੀ ਹਾਂ ਤੇ ਮੈਂ ਅਟਲ ਹਾਂ ਔਰ ਮੇਰੇ ਬਿਨਾਂ ਥੋੜਾ ਗੁਜ਼ਾਰਾ ਨਹੀਂ। ਔਰ ਫਿਰ ਸਭ ਤੋਂ ਵੱਡੀ ਗੱਲ ਕਿ ਮੈਂ ਸਿਰਜਣਹਾਰ ਹਾਂ। ਤੁਸੀਂ ਮੇਰੀ ਤੁਲਨਾ ਕਿਸੇ ਹੋਰ ਨਾਲ ਕਰ ਹੀ ਨਹੀਂ ਸਕਦੇ, ਤੁਸੀਂ ਮੈਨੂੰ ਪਰਖ ਹੀ ਨਹੀਂ ਸਕਦੇ, ਕਿਉਂਕਿ ਮੈਂ ਸਿਰਜਣਹਾਰ ਹਾਂ। ਕਿ ਇਹ ਸੂਰਜ ਵੀ ਮੇਰੀ ਹੀ ਕੁੱਖ ਤੋਂ ਜਨਮੇ ਨੇ। ਇਹ ਬੜੀ ਵੱਡੀ ਗੱਲ ਹੈ ਕਿ ਨਾ ਚਿਹਰਾ ਮੇਰੀ ਪਹਿਚਾਨ ਹੈ, ਨਾ ਮੈਂ ਕੋਈ ਮਿਸਟਰੀ ਹਾਂ ਤੇ ਨਾ ਮੈਂ ਕੋਈ ਪੂਜਣ ਵਾਲੀ ਸ਼ੈ। ਸੋ ਇਸ ਕਰਕੇ ਮੈਨੂੰ ਲੇਬਲਸ ਦੇਣ ਦੀ ਤੇ ਕੰਪਾਰਟਮੈਂਟਲਾਈਜ਼ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਤੁਸੀਂ ਕਰ ਨਹੀਂ ਸਕਦੇ, ਕਿਉਂਕਿ ਮੈਂ ਯੂਨੀਕ ਹਾਂ। ਥੈਂਕ ਯੂ, ਬੜੀ ਮਿਹਰਬਾਨੀ। ਬਹੁਤ ਬਹੁਤ ਮੁਬਾਰਕ ਤੁਹਾਨੂੰ ਅਤਿੰਦਰਜੀਤ ਜੀ। ਬਾਈ ਦ ਵੇ ਮੈਂ ਵੀ ਸੰਧੂ ਸੀਗੀ, ਸੋ ਮੈਨੂੰ ਤਾਂ ਹੋਰ ਵੀ ਵਧੀਆ ਮਜ਼ਾ ਆ ਰਿਹਾ। ਬਹੁਤ ਸ਼ੁਕਰੀਆ ਬੀਬਾ ਜੀ, ਬਹੁਤ ਸ਼ੁਕਰੀਆ ਜੀ। ਜੀ ਹਾਂਜੀ, ਹੁਣ ਹੋਰ ਕੋਈ ਗੱਲ ਕਰਨਾ ਚਾਹੁੰਦੇ? ਮੈਂ ਇਜਾਜ਼ਤ ਹੈ ਤਾਂ ਮੈਂ ਗੱਲ ਕਰਾਂ ਬੀਬਾ ਜੀ? ਜੀ ਜੀ ਕਰ ਲਓ ਹਰਪ੍ਰੀਤ ਜੀ। ਅੱਜ ਇਹ ਨਜ਼ਮ ਦੇ ਹਵਾਲੇ ਨਾਲ ਇਹ ਜਿਹੜੀ ਹੈ ਨਾ ਜ਼ਨਾਨੀਆਂ ਦਾ ਟਾਈਮ ਹੈ, ਗੱਲ ਕਰੋ ਜੀ। ਬਿਲਕੁਲ। ਜੋ ਸਭ ਤੋਂ ਵੱਖਰੀ ਗੱਲ ਇਸ ਨਜ਼ਮ ਦੇ ਵਿੱਚ ਇਹ ਹੈ ਕਿ ਜਿਵੇਂ ਵੀ ਔਰਤਾਂ ਬਾਰੇ ਨਜ਼ਮ ਲਿਖੀ ਜਾਂਦੀ ਹੈ, ਉਹ ਜਾਂ ਤਾਂ ਮਰਦ ਤੋਂ ਕੁਝ ਮੰਗ ਰਹੀ ਹੁੰਦੀ ਹੈ ਜਾਂ ਆਪਣੀ ਪ੍ਰਭੂ ਸੱਤਾ ਨੂੰ ਦਰਸਾ ਰਹੀ ਹੁੰਦੀ ਹੈ। ਔਰ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਜਾਂ ਤਾਂ ਦੇਵੀ ਬਣਾ ਦਿੱਤਾ ਜਾਂਦਾ ਜਾਂ ਦਾਸੀ, ਉਹਨੂੰ ਐਜ਼ ਅ ਹਿਊਮਨ ਬੀਇੰਗ ਨਹੀਂ ਲਿਆ ਜਾਂਦਾ। ਇਸ ਨਜ਼ਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇੱਥੇ ਔਰਤ ਆਪਣੇ ਆਪ ਨੂੰ ਬਿਰਖ ਕਹਿ ਰਹੀ ਹੈ। ਜਿੱਥੇ ਉਹ ਕਹਿੰਦੀ ਹੈ ਮੈਂ ਬਿਰਖ ਹਾਂ, ਸਾਡੇ ਆਲੇ ਦੁਆਲੇ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਹਰ ਚੀਜ਼ ਬਿਰਖ ਦੀ ਦਿੱਤੀ ਹੋਈ ਹੈ। ਬਿਰਖ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਉਹਦਾ ਇਹ ਕਹਿਣਾ ਕਿ ਮੈਂ ਸਮਰੱਥ ਹਾਂ, ਮੈਂ ਜਿਹੋ ਜਿਹੀ ਹਾਂ, ਮੈਂ ਆਪਣੇ ਆਪ ਨੂੰ ਪਸੰਦ ਹਾਂ, ਇਹ ਬਹੁਤ ਵੱਡੀ ਗੱਲ ਹੈ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ, ਕੋਈ ਵੀ ਮਨੁੱਖ, ਭਾਵੇਂ ਉਹ ਔਰਤ ਹੋਵੇ ਭਾਵੇਂ ਪੁਰਸ਼ ਹੋਵੇ, ਉਹ ਜਦ ਤੱਕ ਆਪਣੇ ਆਪ ਤੋਂ ਮੁਤਮਈਨ ਨਹੀਂ ਹੈ, ਉਹ ਖੁਸ਼ ਹੋ ਹੀ ਨਹੀਂ ਸਕਦਾ। ਜੇ ਉਹ ਆਪ ਹੀ ਚਾਹੁੰਦੀ ਹੈ ਕਿ ਮੈਂ ਗੋਰੀ ਹੋਵਾਂ ਜਾਂ ਮੈਂ ਵਾਈਟਲ ਸਟੈਟਿਸਟਿਕਸ ਦੇ ਵਿੱਚ ਹੋਵਾਂ ਜਾਂ ਮੈਂ ਇਸ ਤਰ੍ਹਾਂ ਦੀ ਨਾ ਉਸ ਤਰ੍ਹਾਂ ਦੀ ਹੋਵਾਂ, ਤਾਂ ਉਹ ਸਾਰਾ ਕੁਝ ਜਿਹੜਾ ਪੁਰਸ਼ ਦੀ ਉਹਨੂੰ ਆਜ਼ਾਦੀ ਦੇਣਾ ਜਾਂ ਪੁਰਸ਼ ਤੋਂ ਆਜ਼ਾਦੀ ਮੰਗਣਾ, ਸਭ ਕੁਝ ਹੀ ਬੇਮਾਨੀ ਹੋ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਇਹੀ ਹੈ ਕਿ ਔਰਤ ਆਪਣੇ ਬਲ ਤੇ ਆਪਣੇ ਆਪ ਨੂੰ ਪਛਾਣਦੀ ਹੈ ਔਰ ਇਹ ਸਮਝਦੀ ਹੈ ਕਿ ਉਹ ਜੋ ਉਸ ਕੋਲ ਹੈ ਉਸੇ ਵਿੱਚ ਹੀ ਆਪਣੇ ਆਪ ਨੂੰ ਕਾਇਮ ਕਰ ਸਕਦੀ ਹੈ, ਆਪਣੇ ਆਪ ਨੂੰ ਅੱਗੇ ਰੱਖ ਸਕਦੀ ਹੈ। ਔਰ ਬਰਾਬਰੀ, ਦੇਖੋ ਬਰਾਬਰੀ ਕਿਸੇ ਨੇ ਕਿਸੇ ਨੂੰ ਦੇਣੀ ਨਹੀਂ ਹੁੰਦੀ, ਇਹ ਆਪਾਂ ਸਾਰੇ ਜਾਣਦੇ ਹਾਂ। ਪੁਰਸ਼ ਨੇ ਸਮਾਨਤਾ ਦਾ ਅਧਿਕਾਰ ਸਾਨੂੰ ਨਹੀਂ ਦੇਣਾ। ਪ੍ਰੋਬਲਮ ਮੇਰੀ ਹਮੇਸ਼ਾ ਇਹੀ ਰਾਏ ਹੁੰਦੀ ਹੈ ਕਿ ਔਰਤ ਨੂੰ ਆਪਣੀ ਗੁਲਾਮ ਮਾਨਸਿਕਤਾ ਤੋਂ ਆਜ਼ਾਦ ਹੋਣ ਦੀ ਲੋੜ ਹੈ। ਉਸਨੂੰ ਆਜ਼ਾਦੀ ਪੁਰਸ਼ਾਂ ਤੋਂ ਨਹੀਂ ਚਾਹੀਦੀ। ਇਹ ਨਜ਼ਮ ਉਸਦੀ ਆਜ਼ਾਦ ਮਾਨਸਿਕਤਾ ਦੀ ਪ੍ਰਤੀਕ ਹੈ। ਸੋ ਅਤਿੰਦਰ ਜੀ, ਵੈਸੇ ਤਾਂ ਤੁਹਾਡੀਆਂ ਸਾਰੀਆਂ ਨਜ਼ਮਾਂ ਹੀ ਬਾ ਕਮਾਲ ਹੁੰਦੀਆਂ ਹਨ, ਪਰ ਇਸ ਬਹੁਤ ਹੀ ਕਮਾਲ ਦੀ ਨਜ਼ਮ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਜੀ ਹਾਂਜੀ, ਕੋਈ ਹੋਰ ਦੋਸਤ ਗੱਲ ਕਰਨਾ ਚਾਹਣ? ਨਹੀਂ ਤੇ ਅਸੀਂ ਫਿਰ ਅਗਲੇ ਪੜਾਅ ਵੱਲ ਚਲੀਏ। ਕੋਈ ਦੋਸਤ ਗੱਲ ਕਰਨਾ ਚਾਹੁੰਦੇ ਨੇ ਨਜ਼ਮ ਤੇ? ਜੀ ਮੈਂ ਹੱਥ ਖੜਾ ਕੀਤਾ ਹੈ ਆਪਣਾ। ਜੀ ਚਲੋ ਜੀ ਆਇਆਂ ਨੂੰ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। हाँ जी, मैं बड़ा मसरूफ सी, बस वो ज्वाइन नहीं कर सकता सी। अच्छा, काफी जनानियां ने गल कर ली और ਜਿਹੜੀਆਂ ਗੱਲਾਂ ਹੋ ਚੁੱਕੀਆਂ ਨੇ ਉਸ ਤੋਂ ਅੱਗੇ ਹੀ ਗੱਲ ਕਰਨੇ ਆ। ਬਹੁਤ ਅੱਛੀ ਨਜ਼ਮ ਹੈ, ਬੜਾ ਆਇਆ ਮਜ਼ਾ ਸੁਣ ਕੇ ਇਹਨੂੰ। ਗੱਲਾਂ ਉਹੀ ਨੇ ਜਿਹੜੀਆਂ ਦੋਸਤਾਂ ਨੇ ਬਹੁਤ ਸਾਰੀਆਂ ਕੀਤੀਆਂ ਨੇ। ਮੈਨੂੰ ਇਹਦੇ ਚ ਇੱਕ ਸੱਦਾ ਵੀ ਲੱਗਾ, ਦਾਵਤ ਵੀ ਲੱਗੀ ਹੈ। ਜਿਸ ਤਰ੍ਹਾਂ ਕਿ ਕੋਈ ਮੰਗ ਨਹੀਂ ਜਾਂ ਕੋਈ ਮੁਤਾਲਬਾ ਨਹੀਂ, ਸੱਦਾ ਇਹ ਹੈ ਕਿ ਔਰਤ ਨੂੰ, ਜ਼ਨਾਨੀ ਨੂੰ
ਇੱਕ ਜ਼ਨਾਨੀ ਹੋਣ ਦੀ ਨਜ਼ਰ ਨਾਲ ਵੇਖਿਆ ਜਾਏ। ਆਮ ਤੌਰ ਤੇ ਸਾਡੇ ਸਮਾਜ 'ਚ ਰਿਸ਼ਤਿਆਂ ਰਾਹੀਂ ਵੇਖਿਆ ਜਾ ਰਿਹਾ ਜ਼ਨਾਨੀ ਨੂੰ। ਕੁਝ 11-12 ਰਿਸ਼ਤੇ ਨੇ, ਮਾਂ ਤੋਂ ਸ਼ੁਰੂ ਹੋ ਕੇ ਭੈਣ, ਬੇਟੀ, ਭਰਜਾਈ, ਫੁੱਫੀਆਂ, ਮਾਸੀਆਂ। ਜੋ ਹੀ ਇਹਨਾਂ ਰਿਸ਼ਤਿਆਂ ਤੋਂ ਇਹਨਾਂ ਰਿਸ਼ਤਿਆਂ ਤੋਂ ਬਾਹਰ ਅਸੀਂ ਨਿਕਲਨੇ ਆ, ਫਿਰ ਉਹ ਜ਼ਨਾਨੀ ਇੱਕ ਆਬਜੈਕਟ ਬਣ ਜਾਂਦੀ ਹੈ। ਇਹ ਜਿਹੜੀ ਡਿਸਟਿੰਕਸ਼ਨ ਇੱਕ ਸਾਨੂੰ ਕਾਇਮ ਕਰਨ ਦੀ ਜ਼ਰੂਰਤ ਹੈ। ਬਹੁਤ ਸੋਹਣਾ ਸੱਦਾ ਹੈ ਇਸ ਨਜ਼ਮ 'ਚ ਉਹਦੇ ਵਾਸਤੇ, ਕਿ ਰਿਸ਼ਤੇ ਜਿਹੜੇ ਨੇ ਉਹ ਤੇ ਕਾਬਲੇ ਇਹਤਰਾਮ ਹੈ ਹੀ ਨੇ, ਉਹਨਾਂ ਨੂੰ ਉਹਨਾਂ ਦਾ ਡਿਊ ਦਿੱਤਾ ਜਾਂਦਾ ਹੈ, ਪਿਆਰ ਦਿੱਤਾ ਜਾਂਦਾ ਹੈ। ਅਸਲ ਲੋੜ ਇਸ ਗੱਲ ਦੀ ਹੈ ਕਿ ਉਹਨਾਂ ਰਿਸ਼ਤਿਆਂ ਤੋਂ ਬਾਅਦ ਜਿਹੜੀ ਜ਼ਨਾਨੀ ਹੈ ਉਹਦੇ ਨਾਲ ਸਾਡਾ ਵਰਤਾਵਾ ਕੀ ਹੁੰਦਾ ਹੈ। ਤੇ ਉਹਦੇ ਵਾਸਤੇ ਜਿਹੜੇ ਇਹਨਾਂ ਨੇ ਖੂਬਸੂਰਤ ਨਜ਼ਮ ਕਹੀ ਹੈ, ਬਹੁਤ ਚੰਗੀ ਲੱਗੀ ਮੈਨੂੰ, ਔਰ ਉਹਦੇ 'ਚ ਬੜਾ ਭਰਵਾਂ ਇੱਕ ਮੈਸੇਜ ਹੈ। ਸਾਨੂੰ ਸਾਰਿਆਂ ਨੂੰ ਉਹਨੂੰ ਸੁਣ ਕੇ ਉੱਤੇ ਅਮਲ ਕਰਨ ਦੀ ਲੋੜ ਹੈ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਈਦ ਜੀ, ਬਹੁਤ ਸ਼ੁਕਰੀਆ। ਤੇ ਅਸੀਂ ਹੁਣ ਸਈਦ ਜੀ ਨੇ ਬਹੁਤ ਸੋਹਣੀ ਗੱਲ ਕੀਤੀ। ਸਈਦ ਜੀ ਥੋੜਾ ਜਿਹਾ ਵੀ ਇੰਨਾ ਕਿ ਜਿੰਨਾ ਮੈਂ ਹਿੱਸਾ ਪਾਵਾਂਗੀ ਕਿ ਇਹ ਗੱਲ ਔਰਤ ਵਾਕਈ ਉਦੋਂ ਹੀ ਆਪਣਾ ਆਪ ਨੂੰ ਸਮਝਦੀ ਹੈ ਜਦੋਂ ਘਰ ਬੱਚਿਆਂ ਤੋਂ ਥੋੜੀ ਫਰੀ ਹੁੰਦੀ ਹੈ, ਤੇ ਫੇਰ ਹੀ ਮੇਰਾ ਖਿਆਲ ਹੈ ਉਹ ਆਪਣੇ ਵੱਲ ਧਿਆਨ ਥੋੜਾ ਜਿਹਾ ਦਿੰਦੀ ਹੈ। ਮੈਂ ਮਤਲਬ ਆਪਣੇ ਐਕਸਪੀਰੀਅੰਸ ਤੋਂ ਸਮਝ ਲਓ ਜਾਂ ਇਹ ਗੱਲ ਕਰ ਰਹੇ ਹਾਂ, ਤੇ ਇਹ ਬਹੁਤ ਸੋਹਣੀ ਸਈਦ ਸਾਹਿਬ ਨੇ ਗੱਲ ਕੀਤੀ। ਜੀ ਜੀ ਬਹੁਤ ਮੀਨਾ ਜੀ, ਸ਼ੁਕਰੀਆ। ਮੈਂ ਥੋੜੀ ਗੱਲ ਕਰਾਂ, ਟਾਈਮ ਹੈ? ਹਾਂਜੀ, ਤੁਸੀਂ ਥੋੜੀ ਜਿਹੀ ਗੱਲ ਕਰ ਲਓ ਤੇ ਫਿਰ ਅਸੀਂ ਸਾਡਾ ਟਾਈਮ, ਕਿਉਂਕਿ ਨਜ਼ਮ ਦਾ ਜਿਹੜਾ ਨਾ ਬੜੀ ਛੋਟੀ ਗੱਲ ਹੈ ਕਿ ਦੇਖੋ ਇੱਕ ਗਜ਼ਲ ਹੈ ਜਿਹਦੇ ਵਿੱਚ ਕਿਹਾ ਕਿ ਇਹ ਨਜ਼ਮ ਬਾਰੇ ਸਾਨੂੰ ਖੁੱਲ੍ਹ ਹੋਣੀ ਚਾਹੀਦੀ ਹੈ, ਔਰ ਅਸਲ ਗੱਲ ਜਿਹੜੀ ਹੈ ਔਰਤ ਜ਼ਾਤ ਦੀ ਗੱਲ ਹੋ ਰਹੀ ਹੈ। ਔਰ ਇਹਨੂੰ ਮੈਂ 3 ਹਿੱਸਿਆਂ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਨੰਬਰ 1, ਸੁਸਾਇਟੀ ਦੀਆਂ ਬੰਦਿਸ਼ਾਂ ਨੇ ਔਰਤ ਨੂੰ ਬਣਾ ਕੇ ਦਿੱਤਾ, ਉਹਦੀ ਸੋਚ ਤੇ ਇੰਨਾ ਕੰਟਰੋਲ ਹੋ ਗਿਆ। ਔਰ ਦੂਸਰਾ ਹਿੱਸਾ ਇਹ ਸੀ ਕਿ ਔਰਤ ਅਸਲ ਦੇ ਵਿੱਚ ਕੀ ਚੀਜ਼ ਸੀ, ਸਿਰਜਣਹਾਰ ਹੈ, ਇਨੋਵੇਟਰ ਹੈ ਡੋਮੈਸਟੀਕੇਸ਼ਨ ਦਾ ਔਰ ਬਾਹੀ ਵਿਜੀਤ ਵਿੱਚ ਜੋ ਅਸਲੀ ਕੰਮ ਇਨੋਵੇਸ਼ਨ ਔਰਤ ਨੇ ਕੀਤੀਆਂ ਉਹ ਤਾਂ ਕਿਸੇ ਨੇ ਵੀ ਨਹੀਂ ਕੀਤੀਆਂ। ਔਰ ਤੀਸਰਾ ਕਿ ਅਸਲੀ ਔਰਤ ਦੀ ਜਿਹੜੀ ਹੋਂਦ, ਜੋ ਕਹਿੰਦੇ ਨੇ ਕਿ ਧੁੱਪਾਂ ਤੇ ਪਾਣੀਆਂ ਤੇ ਹਵਾਵਾਂ ਵਾਂਗ ਇੱਕ ਆਜ਼ਾਦ ਹੋਣ ਦੀ ਚੀਜ਼ ਹੈ। ਪਰ ਮੈਨੂੰ ਇੱਕ ਥੋੜਾ ਜਿਹਾ ਇਹ ਵੀ ਹੈਗਾ ਕਿ ਵੈਦਰ ਅਸੀਂ ਟੋਟਲ ਇੰਡੀਪੈਂਡੈਂਸ ਕਹਿੰਦੇ ਹਾਂ ਕਿ ਜਾਂ ਇੰਟਰਡਿਪੈਂਡੈਂਸ ਕਹਿੰਦੇ ਹਾਂ, ਇਹ ਵਿੱਚ ਵੀ ਥੋੜਾ ਖਿਆਲ ਰੱਖਣਾ ਪਏਗਾ ਕਿ ਟੋਟਲ ਜਾਂ ਧੌਂਸ ਵਾਲੀ ਆਜ਼ਾਦੀ ਜਿਹੜੀ ਉਹ ਨਹੀਂ ਮੰਗ ਰਹੀ, ਇਹ ਇੰਟਰਡਿਪੈਂਡੈਂਸ ਹੈ, ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਚੱਲਣ ਦੀ ਗੱਲ ਹੈ। ਅਸਲ ਵਿੱਚ ਇਹ ਜਿਹੜੀ ਗੱਲ ਅਸੀਂ ਔਰਤ ਦੀ ਕਰ ਰਹੇ ਹਾਂ, ਪਰ ਇਹ ਜਿਹੜੀ ਬੇਇਨਸਾਫੀ ਹੋਈ ਜਾ ਰਹੀ ਹੈ ਥਾਂ ਥਾਂ ਹੋਰ ਜਗ੍ਹਾ ਵੀ ਹੋ ਰਹੀ ਆ, ਅਮੀਰੀ ਗਰੀਬੀ ਜਾਤ ਪਾਤ ਦੇ ਵਿੱਚ ਵੀ ਉਹ ਹੋ ਰਹੀ ਆ। ਅਸਲੀ ਜੋ ਝਗੜਾ ਹੈ ਉਹ ਤੇ ਹੈ ਟ੍ਰੈਡੀਸ਼ਨਲਿਸਟ ਬੰਦੇ ਨੇ ਜਿਹੜੇ ਖਿਆਲਾਤ ਨੇ ਵਰਸਸ ਰੈਸ਼ਨਲਿਸਟ ਬੰਦੇ ਨੇ ਕਿ ਕੋਈ ਕੀ ਕਰ ਸਕਦਾ। ਟ੍ਰੈਡੀਸ਼ਨਲਿਸਟ ਭਾਵੇਂ ਤੁਸੀਂ ਰਿਲੀਜਨ ਦੇ ਲਾ ਲਓ ਤੇ ਕੈਪੀਟਲਿਜ਼ਮ ਦੇ ਲਾ ਲਓ, ਉਹਨਾਂ ਨੇ ਜੋ ਬੰਦਿਸ਼ਾਂ ਲੋਕਾਂ ਦੀ ਸੋਚ ਤੇ ਪਾਈਆਂ ਵਰਸਸ ਰੈਸ਼ਨਲਿਸਟ ਬੰਦੇ ਕਿ ਫ੍ਰੀ ਕ੍ਰੀਏਟਿਵ ਇਮੈਜੀਨੇਸ਼ਨ ਹੋਵੇ, ਇਹਦੇ ਝਗੜਾ ਅਸਲ ਦੇ ਵਿੱਚ ਔਰਤ ਦੀ ਇੱਥੇ ਇੱਕ ਐਗਜ਼ਾਮਪਲ ਹੈ, ਪਰ ਬਾਕੀ ਸਭ ਜਗ੍ਹਾ ਵੀ ਇਹੀ ਚੀਜ਼ ਹੀ ਹੋ ਰਹੀ ਆ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਅਮਰ ਜੀ। ਤੇ ਮੈਂ ਥੋੜੀ ਜਿਹੀ ਗੱਲ ਕਰਨੀ ਸੀ ਜੀ। ਹਾਂਜੀ ਜੀ ਜ਼ੁਬੈਰ ਜੀ ਕਰ ਲਓ। ਹਾਂਜੀ, ਜਿਹੜੀ ਬੁਨਿਆਦੀ ਔਰਤ ਬਾਰੇ ਦੀ ਜਿਹੜੀ ਬੁਨਿਆਦੀ ਗੱਲ ਹੈ ਕਿ ਔਰਤ ਦੇ ਬਾਰੇ ਜਿਹੜਾ ਬਿਆਨੀਆ ਹੈ, ਜਿਹੜਾ ਨੈਰੇਟਿਵ ਹੈ, ਉਹ ਮਰਦਾਂ ਦਾ ਬਣਾਇਆ ਹੈ ਕਿ ਔਰਤ ਕੀ ਹੈ, ਇਹ ਹੈ ਉਹ ਸਾਰਾ। ਇਹਨਾਂ ਦੀ ਨਜ਼ਰ ਦੀ ਖੂਬਸੂਰਤੀ ਹੈ ਕਿ ਇਹਨਾਂ ਨੇ ਉਹ ਜਿਹੜਾ ਨੈਰੇਟਿਵ ਹੈ ਉਹਨੂੰ ਚੈਲੰਜ ਕਰਦੇ ਨੇ ਔਰ ਉਹਨੂੰ ਰਿਜੈਕਟ ਕਰਦੇ ਨੇ ਔਰ ਉਹਨੂੰ ਦੱਸਦੇ ਨੇ ਕਿ ਔਰਤ ਆਪਣਾ ਇੱਕ ਬਿਆਨੀਆ ਦੇ ਰਹੀ ਹੈ। ਇਹਦੇ ਵਿੱਚ ਜਿਹੜੇ ਹੈ ਨੇ ਸ਼ਾਇਰਾ ਔਰਤ ਦਾ ਇੱਕ ਨਵਾਂ ਬਿਆਨੀਆ ਦੇ ਰਹੀ ਹੈ। ਦੂਸਰੀ ਇਹਨਾਂ ਦੀ ਜਿਹੜੀ ਗੱਲ ਮੈਨੂੰ ਬਹੁਤ ਅੱਛੀ ਲੱਗੀ ਹੈ ਉਹ ਸੌਫਟਨੈਸ ਹੈ। ਆਮ ਤੌਰ ਤੇ ਜਿਹੜੀ ਫੈਮਿਨਿਸਟ ਸ਼ਾਇਰੀ ਇਸ ਵੇਲੇ ਹੋ ਰਹੀ ਹੈ ਉਹਦੇ ਚ ਬੜੀ ਜਿਹੜੀ ਹੈ ਕੁੜੱਤਨ ਹੈ, ਕਿਉਂਕਿ ਔਰਤ ਨੇ ਬੜਾ ਜ਼ੁਲਮ ਸਿਆ ਔਰ ਮਰਦ ਨੂੰ ਅਕਿਊਜ਼ ਕਰਦੀ ਹੈ ਉਹਦੀ ਜ਼ੁਲਮ ਤੇ। ਇਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ, ਇਹ ਬਿਲਕੁਲ ਇੱਕ ਸੌਫਟ ਤੇ ਤਰੀਕੇ ਨਾਲ ਲਿਖੀ ਗਈ ਹੈ, ਸੌਫਟ ਵਰਡਸ ਨਾਲ ਲਿਖੀ ਗਈ ਹੈ। ਔਰ ਮੈਨੂੰ ਜਿਹੜਾ ਇਹਨਾਂ ਦੇ ਜਿਹੜਾ ਗੱਲ ਕਰਨ ਦਾ ਜਿਹੜਾ ਢੰਗ ਹੈ ਉਹ ਵੀ ਬਹੁਤ ਜ਼ਿਆਦਾ ਅੱਛਾ ਲੱਗਾ। ਜਿਹੜੇ ਆਈਡੀਆਜ਼ ਹੈ ਨੇ ਉਹ ਤੇ ਹੈ ਹੀ ਨੇ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਜ਼ੁਬੈਰ ਜੀ।
ਹਰਜਿੰਦਰ ਜੀ, ਤੁਸੀਂ ਮੁਬਾਰਕਬਾਦ ਦੇ ਮੁਸਤਕ ਹੋ ਕਿ ਤੁਸੀਂ ਬਹੁਤ ਸੋਹਣੀ ਸ਼ਾਇਰੀ ਕਰ ਰਹੇ ਹੋ, ਔਰ ਬੜੀ ਸੋਹਣੀ ਅੱਜ ਨਜ਼ਮ ਤੁਸੀਂ ਜਿਹੜੀ ਸਾਂਝੀ ਕੀਤੀ ਹੈ, ਸਾਰੇ ਦੋਸਤਾਂ ਨੂੰ ਬੜੀ ਪਸੰਦ ਆਈ ਹੈ, ਤੇ ਤੁਸੀਂ ਬਹੁਤ ਬਹੁਤ ਮੇਰੇ ਵੱਲੋਂ ਔਰ ਸੰਗਤੀਆਂ ਵੱਲੋਂ ਤੁਹਾਨੂੰ ਮੁਬਾਰਕ ਹੋਵੇ। ਫਿਰ ਸੁਣਾਂਗੇ ਤੁਹਾਨੂੰ ਕਦੀ। ਤੇ ਹੁਣ ਅਸੀਂ ਆਨੇ ਵੇ ਕਹਾਣੀ ਵੱਲ। ਅੱਜ ਦੇ ਸਾਡੇ ਕਹਾਣੀਕਾਰ ਨੇ ਅਲੀ ਉਸਮਾਨ ਬਾਜਵਾ ਜੀ। ਅਲੀ ਉਸਮਾਨ ਦਾ ਜਨਮ ਸਿਆਲਕੋਟ ਵਿੱਚ ਹੋਇਆ, ਔਰ ਉਹ ਲਾਹੌਰ ਵਿੱਚ ਰਹਿ ਰਹੇ ਨੇ, ਔਰ ਇਹਨਾਂ ਨੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਇਹ ਹਰਫਨ ਮੌਲਾ ਨੇ, ਐਂਕਰ ਨੇ, ਆਰਟਿਸਟ ਨੇ, ਫਿਲਮ ਮੇਕਰ ਨੇ, ਰੇਡੀਓ ਬ੍ਰੌਡਕਾਸਟਰ ਨੇ, ਔਰ ਕਹਾਣੀਕਾਰ ਨੇ। ਬਹੁਤ ਸੋਹਣੀਆਂ ਕਹਾਣੀਆਂ ਇਹਨਾਂ ਦੀਆਂ ਅੱਜ ਕੱਲ੍ਹ ਸੁਣੀਆਂ ਜਾ ਰਹੀਆਂ ਨੇ, ਔਰ ਚੜ੍ਹਦੀ ਕਲਾ 'ਚ ਨੇ, ਔਰ ਰੱਬ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਇਹਦੇ ਇਲਾਵਾ ਇਹਨਾਂ ਨੂੰ ਮੁਬਾਰਕਬਾਦ ਵੀ ਹੈ ਕਿ ਪੰਜਾਬੀ ਅਦਬੀ ਸੰਗਤ ਜਿਹੜੀ ਲਾਹੌਰ 'ਚ ਚੱਲ ਰਹੀ ਹੈ, ਉਹਦੇ ਜਨਰਲ ਸੈਕਟਰੀ ਵੀ ਮੁੰਤਖਬ ਹੋਏ ਨੇ। ਤੇ ਅਲੀ ਉਸਮਾਨ ਬਾਜਵਾ ਜੀ, ਤੁਹਾਨੂੰ ਮੁਬਾਰਕ, ਔਰ ਹੁਣ ਤੁਸੀਂ ਸਾਡੇ ਨਾਲ ਆਪਣੀ ਕਹਾਣੀ ਜਿਹੜੀ ਹੈ ਉਹ ਸਾਂਝੀ ਕਰੋ ਜੀ। थैंक यू सो मच जी, बहुत बहुत धन्यवाद जी, बहुत मेहरबानी। अगर मेरी आवाज आ रही है तो बस मैंने सिर्फ एक दफा आ दस रही देना है, कि बिल्कुल आ रही है बिल्कुल। थैंक यू जी, बहुत मेहरबानी, बहुत शुक्रिया संगत दा दावत देन दा और अपॉर्चुनिटी देन दा कहानी साझी करन दी। और मैं क्विकली कहानियां ले आवांगा स्ट्रेट अवे ताकि वक्त जेड़ा है वो जाया ना होवे। इस कहानी दा जेड़ा सरनामा है वो जी गोगो, मुख पात्र जेड़ा इस कहानी दा ओदे ही नाम दे उत्ते ਇਹਦਾ ਸਿਰਨਾਮਾ ਰੱਖਿਆ ਗਿਆ ਗੋਗੋ ਜੀ। ਉਹ ਕਿਸੇ ਖਬੀਸ ਦੀ ਇਹ ਨਸਲੇ ਉਸ ਮਾਂ ਨੂੰ ਫੜ ਜਿਹੜੀ ਚੁੰਗਣ ਨੂੰ ਭੱਜੀ ਫਿਰਦੀ ਏ। ਫੀਕੇ ਨੇ ਆਪਣੀ ਜਨਾਨੀ ਨੂੰ ਹਰ ਵਾਰ ਦੀ ਤਰ੍ਹਾਂ ਗਾਲ ਕੱਢ ਕੇ ਆਖਿਆ। ਫੀਕੇ ਦੀ ਜਨਾਨੀ ਸ਼ਹਿਰ ਦੀ ਜੰਪਲ ਸੀ, ਇਸ ਜਾਹਿਲ ਨਾਲ ਖੌਰੇ ਕੇਸ ਨੱਥੀ ਕਰਤੀ ਸੀ। ਘਰ ਨੂੰ ਬਚਾਉਣ ਲਈ ਪੱਬਾਂ ਭਾਰ ਗਾਲਾਂ ਖਾਂਦੀ ਰਹਿੰਦੀ ਤੇ ਜੁੱਪੀ ਰਹਿੰਦੀ, ਪਰ ਉਹਦੀ ਕੋਈ ਵੀ ਕਾਰ ਸਿਰੇ ਨਾ ਚੜ੍ਹਦੀ। ਵਿਆਹ ਤੋਂ ਕੁਝ ਚਿਰ ਬਾਅਦ ਉਹਨਾਂ ਘਰ ਇੱਕ ਮੁੰਡਾ ਹੋਇਆ। ਦੋਵਾਂ ਜੀਆਂ ਦੀ ਰੁਟੀਨ ਫੇਰ ਨਾ ਬਦਲੀ। ਮੁੰਡਾ ਹੋਣ ਬਾਅਦ ਵੀ ਉਹੋ ਜਿਹਾ ਵਰਤਾ। ਫੀਕੇ ਨੂੰ ਦੁਨੀਆ ਦੀ ਹਰ ਸ਼ੈ ਨਾਲੋਂ ਬਹੁਤੀ ਆਪਣੀਆਂ ਮੱਝਾਂ ਗਾਵਾਂ ਨਾਲ ਪ੍ਰੀਤ ਸੀ। ਗੋਏ ਨਾਲ ਭਰੀ ਹਵੇਲੀ ਤੇ ਥਾਂ ਥਾਂ ਤੇ ਬੱਝੇ ਡੰਗਰ। ਇਹਨਾਂ ਡੰਗਰਾਂ ਵਿੱਚ ਸ਼ਹਿਰ ਦੀ ਕੁੜੀ ਲੱਗੀ ਫਿਰਦੀ ਤਾਂ ਜੇ ਉਹਦੇ ਮਜਾਜੀ ਖੁਦਾ ਅਤੇ ਪੇਕੇ ਸਹੁਰੇ ਰਾਜ਼ੀ ਰਹਿਣ। ਫੀਕਾ ਸਵੇਲੇ ਉੱਠਦਾ, ਨਾਲ ਜਨਾਨੀ ਵੀ ਹੁੰਦੀ। ਧਾਰਾਂ ਚੋਂਦਿਆਂ ਜਾਵਾਂ ਨੂੰ ਧਰੂੰਦੀ, ਜਾਵਾਂ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਤੇ ਉਹਦੇ ਕੱਪੜੇ ਲਿਬੜੇ ਜਾਂਦੇ। ਉਹਦਾ ਸਾਹ ਫੁੱਲਿਆ ਰਹਿੰਦਾ। ਇੱਕ ਤੋਂ ਬਾਅਦ ਦੂਜਾ ਜਾ ਉਹਦੀਆਂ ਬਾਹਾਂ ਨਿਕਲਦੀਆਂ ਜਾਂਦੀਆਂ, ਪਰ ਕਿਲੋ ਕਿਲੋ ਦੀਆਂ ਗਾਲਾਂ ਉਹਦੇ ਸਿਰ ਤੇ ਵੱਜਦੀਆਂ ਰਹਿੰਦੀਆਂ। ਇੰਜ ਹੀ ਡੰਗ ਟਪਾਉਂਦੀ ਰਹੀ, ਪਰ ਫੀਕਾ ਫੀਕਾ ਹੀ ਰਿਹਾ। ਉਹਨੂੰ ਵੀ ਕੋਈ ਖਰੀਦੀ ਹੋਈ ਗਾਂ ਹੀ ਸਮਝਦਾ ਸੀ। ਪੱਠੇ ਵੱਢਣਾ, ਭਰੀ ਚੁੱਕਣਾ, ਨਿਆਣਾ ਬੰਨਣਾ, ਕਿੱਲੇ ਵੱਲ ਦੇਣਾ, ਡੰਗਰ ਨਵਾਣਾ, ਪੱਠੇ ਕੁਤਰਨਾ, ਗਤਾਵਾ ਕਰਨਾ ਤੇ ਕਈ ਦਾ ਟੱਪ ਲਾਉਣਾ, ਹਰ ਸ਼ੈ ਇੱਥੇ ਹੀ ਸਿੱਖੀ ਲੱਥੜੀ ਵਿਚਾਰੀ ਨੇ। 2-3 ਵਰਿਆਂ ਤੋਂ ਬਾਅਦ ਇਸ ਘਰ ਗੋਗੋ ਵਿਚਾਰੀ ਹੋ ਪਈ। ਉਹਦਾ ਭਰਾ ਹੁਣ ਰਿੜਦਾ ਨਹੀਂ ਸੀ ਤੇ ਹਵੇਲੀ ਵਿੱਚ ਵੀ ਫੇਰੇ ਪਾਉਣ ਲੱਗ ਪਿਆ ਸੀ। ਸਕੂਲ ਦਾ ਮੂੰਹ ਨਹੀਂ ਸੀ ਵੇਖਿਆ ਕਦੇ। ਡੰਗਰ ਘਰ ਹੋਇਆ ਸੀ, ਡੰਗਰਾਂ ਵਿੱਚ ਰਹਿ ਰਿਹਾ ਸੀ ਤੇ ਡੰਗਰ ਹੀ ਹੋ ਰਿਹਾ ਸੀ। ਗੋਗੋ ਤੇ ਉਸ ਘਰ ਉਜ ਵੀ ਅੱਧੀ ਗਿਣੀ ਗਈ। ਵੀਰ ਨਾਲੋਂ ਸੱਕੀ ਤਾਂ ਨਹੀਂ ਸੀ। ਆਸਫ ਰਜ਼ਾ ਜੀ ਪਲੀਜ਼ ਤੁਸੀਂ ਮਿਊਟ। ਠੀਕ ਜੀ 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 ਅਲੀ ਉਸਮਾਨ ਜੀ। ਜਦ ਤੇ ਗੋਗੋ ਰਿੜਨਾ ਸਿੱਖਿਆ, ਉਹਦੇ ਭਰਾ ਨੇ ਮੱਝ ਦਾ ਰੱਸਾ ਹੱਥ 'ਚ ਫੜ ਲਿਆ ਸੀ। ਜ਼ਰਾ ਕੁ ਉਤਾਂ ਹੋਈ ਤੇ ਮਾਂ ਹਿੰਮਤ ਹਾਰ ਬੈਠੀ, ਉੱਕੀ ਮੁੱਕੀ ਪੇਕੇ ਜਾ ਬੈਠੀ। ਹੁਣ ਮਾਂ ਕੋਲ ਕੋਈ ਨਾ ਤੇ ਪਿਓ ਕੋਈ ਨਾ। ਫੁੱਫੀਆਂ ਚਾਚੇ ਵੀ ਵਿਆਹੇ ਵਰੇ ਸਨ। ਮਾਂ ਦੇ ਨਾ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਵੀ ਕਿਸੇ ਹੋਰ ਨੂੰ ਭੁਗਤਣੀ ਪੈ ਗਈ। ਗੋਗੋ ਨੇ ਨਾ ਉਸਤਾਨੀ ਜੀ ਦੇ ਨਿਆਣੇ ਨੂੰ ਪੁਛੜੇ ਚੁੱਕ ਕੇ ਖਿਡਾਇਆ ਸੀ ਤੇ ਨਾ ਹੀ ਕਦੇ ਬਾਜੀ ਹੋਰਾਂ ਦੇ ਘਰ ਪੱਟੀ ਸੀਨੇ ਲਾ ਕੇ ਗਈ ਸੀ। ਪਿਓ ਉਸਦੇ ਨੇ ਉਹਨੂੰ ਕਿੱਲੇ ਵੱਲ ਸਿਖਾਉਂਦਿਆਂ ਡੰਗਰ ਸਾਂਭਣ ਦਾ ਹਰ ਇੱਕ ਵੱਲ ਸਿਖਾ ਛੱਡਿਆ ਸੀ। ਉਹ ਮਾਰਨ ਵਾਲੇ ਡੰਗਰਾਂ ਨੂੰ ਵੀ ਲੂਣ ਦੀ ਮੁੱਠ ਦੇ ਲੈਂਦੀ ਸੀ। ਕਿੰਨਾ ਹੀ ਚਿਰ ਉਹਦਾ ਜੁੱਸਾ ਇੱਕੋ ਜਿਹਾ ਰਿਹਾ। ਖਿਲਰੇ ਤੇ ਜੁੜੇ ਵਾਲ, ਜਿਨ੍ਹਾਂ ਵਿੱਚੋਂ ਕੰਘੀ ਛੱਡੀਆਂ ਉਂਗਲਾਂ ਵੀ ਨਾ ਲੰਘਣ। ਉਹਦੇ ਅਗਲੇ ਦੰਦ ਥੋੜੇ ਉੱਚੇ ਸਨ। ਭਾਵੇਂ ਹੱਸਦੀ, ਰੋਂਦੀ ਜਾਂ ਚੁੱਪ ਰਹਿੰਦੀ, ਉਹ ਕਦੇ ਨਾ ਅੰਦਰ ਗਏ। ਹੇਠਲੀ ਬੁੱਲੀ ਉੱਤੇ ਬੈਠੇ ਰਹਿੰਦੇ।
ਦਰਬਾਰ ਦੀਆਂ ਬੇਰੀਆਂ ਤੇ ਲੱਗਣ ਵਾਲੇ ਸਿਉਂ ਬੇਰਾਂ ਵਰਗਾ ਮੂੰਹ ਸੀ ਉਹਦਾ, ਨਾ ਗੋਲ ਨਾ ਲੰਮਾ, ਭੁੱਸਾ ਪਿਆ ਰੰਗ, ਨਾ ਪੈਰੀ ਜੁੱਤੀ ਨਾ ਸਿਰ ਤੇ ਲੀੜਾ, ਅੱਡੀਆਂ ਦੇ ਫੱਟਾਂ ਵਿੱਚ ਗੋਹਾ ਫਸਿਆ ਰਹਿੰਦਾ। ਦਾਤਰੀ ਨੇ ਉਹਦੀ ਹਰ ਇੱਕ ਉਂਗਲ ਦਾ ਸਵਾਦ ਚੱਖਿਆ ਸੀ। ਦਿਹਾੜੇ ਲੰਘਦੇ ਗਏ, ਕੀ ਨਾ ਹੋਇਆ ਇਹਨਾਂ ਦਿਹਾੜਿਆਂ ਵਿੱਚ। ਗੋਗੋ ਦਾ ਭਰਾ ਵੱਡਾ ਸੀ ਤੇ ਹੁਣ ਘਰੋਂ ਨੱਸਣਾ ਸਿੱਖ ਗਿਆ ਸੀ। ਕਿੰਨਾ ਚਿਰ ਘਰੋਂ ਬਾਹਰ ਰਹਿੰਦਾ। ਹੁਣ ਗੋਗੋ ਸੀ ਤੇ ਉਹਦਾ ਪਿਓ ਫੀਕਾ ਰੱਜ ਕੇ ਨਿੱਕੀ ਕੁੜੀ ਕੋਲੋਂ ਕੰਮ ਲੈਂਦਾ ਤੇ ਫੇਰ ਵੀ ਰਾਜ਼ੀ ਨਾ ਹੁੰਦਾ। ਉਹ ਨਿੱਕੀ ਸੀ ਤੇ ਉਹਦਾ ਵਰਤਾਅ ਵੀ ਬਾਲਾਂ ਵਰਗਾ ਸੀ। ਕਿੰਨਾ ਕੁ ਵੀ ਕੰਮ ਕਰਦੀ, ਰੋਜ਼ ਹੀ ਪਿਓ ਕੋਲੋਂ ਲੁਕਦੀ ਫਿਰਦੀ। ਉਹ ਰਾਤਾਂ ਨੂੰ ਹੱਥ ਵਿੱਚ ਡਾਂਗ ਲੈ ਕੇ ਤੇ ਗਲੀਆਂ ਵਿੱਚ ਰੌਲਾ ਪਾਉਂਦਾ ਰਹਿੰਦਾ, ਗੋਗੋ ਏ ਗੋਗੋ, ਇਹ ਕਿੱਥੇ ਮਰ ਗਈ ਐ, ਨਾਲੋਂ ਨਾਲ ਪੁੰਜੇ ਡਾਂਗ ਮਾਰਦਾ। ਗੋਗੋ ਜਿੱਥੇ ਹੁੰਦੀ ਉੱਥੇ ਹੀ ਸਾਹ ਡੱਕ ਕੇ ਬੈਠੀ ਰਹਿੰਦੀ, ਕਦੇ ਕਿਸੇ ਦੀ ਤੂੜੀ ਵਾਲੀ ਢਾਰੇ ਦੇ ਵਿੱਚ ਤੇ ਕਦੇ ਕਿਸੇ ਦੇ ਕੋਠੇ ਤੇ। ਇੱਕ ਵਾਰੀ ਗੋਗੋ ਜੱਟਾਂ ਦੀ ਖੁਰਲੀ ਵਿੱਚ ਸੁੱਤੀ ਲੱਭੀ। ਉਹਦੇ ਅੱਬੇ ਵਰਗੇ ਅੱਬੇ ਨੂੰ ਬੁਲਾਇਆ ਗਿਆ। ਉਹ ਡਾਂਗ ਲੈ ਕੇ ਸਿਰ ਤੇ ਆਣ ਖਲੋਤਾ। ਹੁਣ ਵਿਹੜਾ ਮਹੱਲਾ ਇਕੱਠਾ ਹੋਇਆ ਸੀ ਤੇ ਮਾਰਿਆ ਨਹੀਂ ਸੀ। ਏ ਗੋਗੋ, ਉੱਚੀ ਜਿਹਾ ਆਖਿਆ ਸੀ। ਗੋਗੋ ਨੇ ਨੂਟੀਆਂ ਅੱਖਾਂ ਗੇੜੀਆਂ ਤੇ ਆਪਣੇ ਆਲ ਦੁਆਲੇ ਲੋਕ, ਜਿਨ੍ਹਾਂ ਵਿੱਚੋਂ ਉਹ ਵੀ ਸੀ ਜਿਹਦੇ ਕੋਲੋਂ ਗੋਗੋ ਨੇ ਨੂਟੀਆਂ ਅੱਖਾਂ ਗੇੜੀਆਂ ਤੇ ਆਪਣੇ ਆਲ ਦੁਆਲੇ ਲੋਕ ਹੀ ਲੋਕ ਵੇਖੇ, ਜਿਨ੍ਹਾਂ ਵਿੱਚੋਂ ਉਹ ਵੀ ਸੀ ਜਿਹਦੇ ਕੋਲੋਂ ਸਾਰੀ ਰਾਤ ਨਸ ਕੇ ਖੁਰਲੀ ਵਿੱਚ ਆਣ ਸੁੱਤੀ ਸੀ। ਜ਼ਰਾ ਕੋ ਹੋਸ਼ ਕਾਬੂ ਆਏ ਤੇ ਇੱਕਦਮ ਉੱਠੀ, ਖੁਰਲੀ ਵਿੱਚੋਂ ਛਾਲ ਮਾਰੀ ਤੇ ਨਸ ਗਏ। ਪਿਓ ਉਹਦਾ ਫਿਰ ਉਹੋ ਜਿਹੀਆਂ ਆਵਾਜ਼ਾਂ ਮਾਰਦਾ ਰਹਿ ਗਿਆ। ਕਦੇ ਬਹੁਤੇ ਦਿਨਾਂ ਬਾਅਦ ਫੜੀ ਜਾਂਦੀ ਤੇ ਉਹਨੂੰ ਹਵੇਲੀ ਵਿੱਚ ਪਈ ਲੋਹੇ ਦੀ ਹਲ ਨਾਲ ਬੰਨ ਛੱਡਦਾ ਤੇ ਡੰਗਰਾਂ ਵਾਲੇ ਰੱਸੇ ਨਾਲ ਦਬ ਸੌੜ ਚਾੜਦਾ। ਚੀਕਾਂ ਦੀਆਂ ਆਵਾਜ਼ਾਂ ਹਰ ਕਿਸੇ ਦੇ ਕੰਨੀ ਪੈਂਦੀਆਂ, ਪਰ ਕਿਸੇ ਦੀ ਹਿੰਮਤ ਨਾ ਪੈਂਦੀ ਕਿ ਫੀਕੇ ਨਾਲ ਮੱਥਾ ਲਾਵੇ। ਬੀਬੀਆਂ ਆਪਣੇ ਵਿਹੜਿਆਂ ਵਿੱਚ ਬੈਠੀਆਂ ਹੌਕੇ ਭਰਦੀਆਂ, ਹਾਏ ਨੀ ਵਿਚਾਰੀ ਨੂੰ ਮਾਰ ਹੀ ਛੱਡਣ ਲੱਗਾ ਏ, ਨੀ ਅੱਗ ਲਾਓ ਨੀ ਇਹੋ ਜਿਹੇ ਪਿਓ ਨੂੰ, ਭਲਾ ਕੋਈ ਆਪਣੀ ਔਲਾਦ ਨੂੰ ਵੀ ਇੰਜ ਕੁੱਟਦਾ ਏ। ਹਾਏ ਹਾਏ ਨੀ ਭੈਣਾ ਐਡਾ ਜ਼ੁਲਮ, ਹਾਏ ਉਹ ਮੇਰੇ ਆ ਡਾਢਿਆ ਰੱਬਾ, ਇਸ ਭਾਈ ਨੂੰ ਹਦਾਇਤ ਦੇ। ਫਿਰ ਅਖੀਰ ਜਦੋਂ ਗੋਗੋ ਦੀਆਂ ਅੱਖਾਂ ਪੁੱਠੀਆਂ ਪੈਣ ਲੱਗ ਪੈਂਦੀਆਂ ਤੇ ਲਾਸਾਂ ਵਾਸਤੇ ਉਹਦੇ ਜੁੱਸੇ ਤੇ ਕੋਈ ਥਾਂ ਨਾ ਬਚਦੀ ਤੇ ਉਹਦੇ ਚਾਚੇ ਡਰਦੇ ਡਰਦੇ ਆਉਂਦੇ ਤੇ ਉਹਦਾ ਰੱਸਾ ਖੋਲਦੇ। ਫੀਕੇ ਦੀ ਅੱਜ ਤਾਈਂ ਕਿਸੇ ਨਾਲ ਨਹੀਂ ਸੀ ਬਣੀ। ਭਰਾ ਵੀ ਡਰਦੇ ਕਿ ਕੀ ਸਿਰ ਪੀੜ ਲਾਈਏ, ਪਰ ਫਿਰ ਲੋਕਾਂ ਦੇ ਮੂੰਹ ਨੂੰ ਆ ਜਾਂਦੇ, ਗਾਲੋ ਗਾਲੀ ਹੋ ਕੇ ਗੋਗੋ ਨੂੰ ਛਡਾਉਂਦੇ ਤੇ ਰਾਤ ਪੈਂਦੀਆਂ ਹੀ ਗੋਗੋ ਫਿਰ ਕਿਸੇ ਦੀ ਕੁੜ ਵਿੱਚ ਹੁੰਦੀ। ਬੁਖਾਰ ਨਾਲ ਤਪਦੀ, ਭੁੱਖਮ ਪਾਣੀ ਜੁੱਸਾ ਟੋਂਦੀ, ਪਿਸੂਆਂ ਨਾਲ ਰਾਤ ਲੰਘਾ ਛੱਡਦੀ। ਫੀਕਾ ਜਿੰਨਾ ਕੁੱਟਦਾ ਗਿਆ ਉਹ ਓਨਾ ਡਾਢੀ ਹੁੰਦੀ ਗਈ। ਹੁਣ ਲੁੱਕਣ ਦੇ ਸਾਰੇ ਦਾਅ ਪੇਚ ਸਮਝ ਗਈ ਸੀ। ਸ਼ਿਕਰ ਦੁਪਹਿਰਾਂ ਤੇ ਕੱਕਰ ਪਾਉਂਦੀਆਂ ਸੀਤ ਦੀਆਂ ਰਾਤਾਂ ਹਰ ਮੌਸਮ ਵਿੱਚੋਂ ਲੰਘਦੀ ਰਹੀ। ਉਹਦੇ ਹਾਣੀ ਮੁੰਡਿਆਂ ਵਿੱਚੋਂ ਵੀ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਉਹਦੇ ਨਾਲ ਲੜਨ ਦੀ ਹਾਮੀ ਭਰੇ। ਕਦੇ ਭਰਾ ਸਾਲ ਬਾਅਦ ਆ ਜਾਂਦਾ ਤੇ ਉਹਦੀ ਥੋੜੀ ਧੂਫ ਨਿਕਲਦੀ, ਪਰ ਭਰਾ ਵੀ ਮਹੀਨਾ ਖੰਡ ਹੀ ਟਿਕਦਾ ਤੇ ਫਿਰ ਫੀਕੇ ਤੋਂ ਦੂਰ ਹੋ ਜਾਂਦਾ। ਰਾਤਾਂ ਨੂੰ ਪਿੰਡ ਦੀਆਂ ਗਲੀਆਂ ਵਿੱਚ ਪਾਉਂਦਿਆਂ ਗੋਗੋ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਦਾ ਕੱਦ ਵੱਧ ਗਿਆ ਤੇ ਕਦੋਂ ਸੀਨੇ ਵਿੱਚ ਗੋਲੀਆਂ ਬਣ ਗਈਆਂ। ਮਾਂ ਤੇ ਹੁੰਦਿਆਂ ਵੀ ਮੋਈ ਸੀ, ਧੀ ਨੂੰ ਕੌਣ ਦੱਸਦਾ ਕਿ ਕਿਹੜੇ ਦਿਨਾਂ ਵਿੱਚ ਕੀ ਕਰੀਦਾ। ਗੋਗੋ ਸਾਰੀਆਂ ਪੌੜੀਆਂ ਆਪ ਹੀ ਚੜ੍ਹਦੀ ਗਈ। ਇਹਨਾਂ ਗਲੀਆਂ ਵਿੱਚ ਹੀ ਉਹ ਕਬੂਤਰਬਾਜ਼ ਵੀ ਫਿਰਦੇ ਸਨ, ਜਿਹੜੇ ਸਾਰੀ ਦਿਹਾੜੀ ਕਬੂਤਰਾਂ ਪਿੱਛੇ ਭੱਜਦੇ ਤੇ ਜੇ ਕਦੇ ਸ਼ਰਤ ਜਿੱਤ ਜਾਂਦੇ ਤੇ ਚਾਟੀ ਪਾਉਂਦੇ, ਦੇਸੀ ਪੀਂਦੇ ਤੇ ਗਲੀਆਂ ਵਿੱਚ ਕੁੱਤੇ ਖਸੀ ਕਰਦੇ ਫਿਰਦੇ। ਗੋਗੋ ਉਹਨਾਂ ਕੋਲੋਂ ਚੁੱਪ ਚੁਪੀਤੀ ਲੰਘ ਜਾਂਦੀ। ਪਰ ਹੌਲੀ ਹੌਲੀ ਜਦੋਂ ਗੋਗੋ ਦੇ ਕੱਪੜਿਆਂ ਦੀ ਤਾਦਾਦ ਕੁਝ ਵੱਧ ਗਈ ਤੇ ਕਬੂਤਰਬਾਜ਼ਾਂ ਦੇ ਮੂੰਹ ਵਿੱਚੋਂ ਆਉਣ ਵਾਲੀ ਹਵਾੜ ਨਾਲ ਉਹਦਾ ਵਾਸਤਾ ਪਿਆ। ਪਹਿਲੀ ਵਾਰ ਬੱਚੀ ਨੇ ਉਹਨੂੰ ਉਸ ਅੱਖ ਨਾਲ ਵੇਖਿਆ ਸੀ। ਬੱਚੀ ਪਿੰਡ ਦਾ ਵਿਹਲਾ ਤੇ ਉਜੱਡ ਮੁੰਡਾ ਸੀ। ਮਾਪੇ ਵੀ ਤੰਗ ਤੇ ਪਿੰਡ ਵਾਲੇ ਵੀ। ਉਹਦੇ ਕੋਲੋਂ ਤੇ ਜਨੌਰ ਵੀ ਤਰਿੰਦੇ ਸਨ। ਇਹ ਗੱਲ ਸਿਆਲ ਦੀ ਕਿਸੇ ਚੁੱਪ ਕੀਤੀ ਰਾਤ ਦੀ ਨਹੀਂ, ਬਲਕਿ ਸ਼ਿਕਰ ਦੁਪਹਿਰ ਦਾ ਵੇਲਾ ਸੀ। ਪੜਨ ਵਾਲੇ ਬਾਲ ਘਰਾਂ ਨੂੰ ਅੱਪੜ ਪਏ ਸਨ। ਕੰਮਾਂ ਤੋਂ ਲੋਕ ਵੀ ਘਰ ਆ ਵੜੇ ਤੇ ਫੈਕਟਰੀ ਵਾਲੇ ਮਜ਼ਦੂਰ ਵੀ ਆਪਣੀ ਆਪਣੀ ਫੈਕਟਰੀ ਵਿੱਚ ਪੌਣੇ ਖੋਲ ਕੇ ਬਹਿ ਗਏ ਸਨ। ਕੱਚੀ ਲੱਸੀ ਪੀਤੀ ਜਾ ਰਹੀ ਸੀ। ਖਖੜੀਆਂ ਦੁਆਣੇ ਠੰਡੇ ਹੋਣ ਧਰੇ ਸਨ।
ਗੋਗੋ ਪਿਓ ਕੋਲੋਂ ਲੁਕ ਕੇ ਤੇ ਸਾਵਰ ਦੇ ਟੱਠੇ ਖੂਹ ਤੇ ਕੰਡਿਆਂ ਵਾਲੀਆਂ ਕਿਕਰਾਂ ਹੇਠ ਬੈਠੀ ਸੀ। ਕੋਲ ਹੀ ਡੰਗਰ ਵੀ ਬੱਝੇ ਸਨ। ਗੋਗੋ ਇੱਕ ਕੱਟੀ ਕੋਲ ਬਹਿ ਕੇ ਉਹਦੇ ਕੰਨਾਂ ਨਾਲ ਖੇਡੇ। ਕਦੇ ਉਹਦੇ ਉਗਦੇ ਸਿੰਗਾਂ ਉੱਤੇ ਹੱਥ ਫੇਰਦੀ, ਕਦੇ ਉਗਦਿਆਂ ਥਣਾਂ ਨੂੰ ਹੱਥ ਲਾਉਂਦੀ। ਕੱਟੀ ਪੂਛਲ ਹਿਲਾ ਕੇ ਰਹਿ ਜਾਂਦੀ। ਬੱਚੀ ਖੌਰੇ ਕਿਧਰੋਂ ਉਸ ਪਾਸੇ ਆ ਨਿਕਲਿਆ। ਹੱਥ ਵਿੱਚ ਪਰ ਕੁਤਰਾ ਕਬੂਤਰ ਫੜਿਆ ਸੀ। ਉਹਦੇ ਪਰਾਂ ਨੂੰ ਹਰਾ ਰੰਗ ਲਾਇਆ ਸੀ ਤੇ ਉਹਦੇ ਸਿਰ ਤੇ ਹੌਲੀ ਹੌਲੀ ਹੱਥ ਫੇਰੀ ਜਾਂਦਾ ਸੀ। ਗੋਗੋ ਆਪਣੇ ਧਿਆਨੇ ਕੱਟੀ ਨਾਲ ਖੇਡ ਰਹੀ ਸੀ ਕਿ ਬੱਚੀ ਉਹਦੇ ਪਿੱਛੇ ਆਣ ਖਲੋਤਾ। ਉਹਨੂੰ ਵੇਂਦਾ ਰਿਹਾ। ਫਿਰ ਉਹ ਸਾਲ ਦੁਆਲੇ ਝਾਤ ਪਾਈ। ਲੋਕੀ ਆਪਣੇ ਆਪਣੇ ਘਰਾਂ ਵਿੱਚ ਲੁੱਕੇ ਸਨ। ਸਾਰਾ ਪਿੰਡ ਖਾਲੀ ਜਾਪਦਾ ਸੀ। ਗੋਗੋ, ਬੱਚੀ ਨੇ ਉਹਦੇ ਮੋਢੇ ਤੇ ਹੱਥ ਰੱਖਦੇ ਆਖਿਆ। ਗੋਗੋ ਤ੍ਰਿਭਕ ਗਈ। ਮੁੜ ਕੇ ਵੇਖਿਆ ਤੇ ਬੱਚੀ ਆਪਣੇ ਮੈਲੇ ਦੰਦ ਕੱਢੀ ਖਲੋਤਾ ਸੀ। ਹਾ ਵੇ ਭਾ ਬੱਚੀ, ਤਰਾ ਹੀ ਕੱਢ ਛੱਡਿਆ, ਕੀ ਆ? ਗੋਗੋ ਨੇ ਗੁੱਸੇ ਨਾਲ ਆਖਿਆ। ਇੱਥੇ ਬੈਠ ਰਹੀ ਹੈ, ਤੇਰਾ ਅੱਬਾ ਤੈਨੂੰ ਲੱਭ ਰਿਹਾ ਹੈ। ਬੱਚੀ ਨੇ ਇੰਜ ਆਖਿਆ ਜਿਵੇਂ ਉਹਦਾ ਉੱਲਾ ਪਛਾਣ ਗਿਆ ਹੋਵੇ। ਹਾਲਾਂਕਿ ਗੋਗੋ ਦਾ ਪਿਓ ਡੰਗਰ ਲੈ ਕੇ ਤੇ ਜੰਗਲੇ ਗਿਆ ਸੀ ਤੇ ਇਸ ਵੇਲੇ ਸਿਰ ਤੇ ਪਰਨਾ ਬੰਨ ਕੇ ਤੇ ਡਾਂਗ ਹੱਥ 'ਚ ਫੜੀ ਕਿਤੇ ਬੈਠਾ ਹੁੱਕਾ ਫੂਕਦਾ ਹੋਣਾ। ਗੋਗੋ ਥੋੜੀ ਜਿਹੀ ਕੱਚੀ ਪੈ ਗਈ। ਗੋਗੋ ਥੋੜੀ ਜਿਹੀ ਕੱਚੀ ਪੈ ਗਈ। ਕਿੱਥੇ ਹੀ ਅੱਬਾ ਮੇਰਾ ਭਾ ਬੱਚੀ? ਗੋਗੋ ਨੇ ਮਿੱਠਾ ਜਿਹਾ ਬਣ ਕੇ ਪੁੱਛਿਆ। ਮਸੀਤ ਅੱਗੋਂ ਲੰਘ ਰਿਹਾ ਸੀ, ਮੈਨੂੰ ਪੁੱਛਿਆ ਸੀ। ਗੋਗੋ ਨੂੰ ਪਤਾ ਵੀ ਸੀ ਕਿ ਉਹਦਾ ਪਿਓ ਜੰਗਲੇ ਗਿਆ ਹੈ ਤੇ ਫਿਰ ਵੀ ਡਰ ਜੀ ਗਈ, ਕਿਤੇ ਆ ਹੀ ਨਾ ਗਿਆ ਹੋਵੇ। ਉਹਨੂੰ ਦੱਸੀ ਨਾ ਸੂ। ਗੋਗੋ ਤਰਲਾ ਕੀਤਾ। ਛੱਡ ਦੇ ਕੱਟੀ ਦੀ ਜਾਨ, ਇੱਧਰ ਆ ਮੇਰੇ ਕੋਲ, ਇਹ ਵੇਖ ਕਬੂਤਰ। ਗੋਗੋ ਨੇ ਕਬੂਤਰ ਉਹਦੇ ਹੱਥੋਂ ਲੈ ਲਿਆ ਤੇ ਦੋਵੇਂ ਕਿੱਕਰ ਹੇਠ ਬਹਿ ਗਏ। ਗੋਗੋ ਕਬੂਤਰ ਨਾਲ ਖੇਡਣ ਲੱਗ ਪਈ ਤੇ ਬੱਚੀ ਨੇ ਉਹਦੀ ਧੌਣ ਦੁਆਲੇ ਬਾਂਹ ਪਾ ਕੇ ਗਲਮੇ ਵਿੱਚ ਹੱਥ ਪਾਈ। ਗੋਗੋ ਥੋੜੀ ਜਿਹੀ ਘਬਰਾਈ ਤੇ ਪਰਾਂ ਹਟ ਗਈ। ਬੱਚੀ ਨੇ ਉਹਨੂੰ ਆਪਣੇ ਨਾਲ ਧਰੂ ਲਿਆ। ਕਿਉਂ ਤਰੈਨੀ ਹੈ? ਕੁਝ ਨਹੀਂ ਹੁੰਦਾ ਗੋਗੋ, ਤੂੰ ਖੇਡੀ ਜਾ, ਬੱਚੀ ਨੇ ਆਖਿਆ। ਗੋਗੋ ਚੁੱਪ ਜਿਹੀ ਹੋ ਗਈ, ਪਰ ਉਹਦਾ ਦਿਲ ਖੌਰੇ ਕਿਉਂ ਫੜਕੀ ਜਾਂਦਾ ਸੀ। ਕਲੇਜੇ ਵਿੱਚ ਰੜਕ ਜੀ ਪੈਂਦੀ ਸੀ। ਥੋੜੀ ਕੁ ਦੇਰ ਬਾਅਦ ਬੱਚੀ ਨੇ ਉਹਦੇ ਪੱਟ ਤੇ ਹੱਥ ਰੱਖ ਛੱਡਿਆ। ਗੋਗੋ ਦੇ ਜੁੱਸੇ ਵਿੱਚ ਕੀੜੀਆਂ ਜੀਆਂ ਭੱਜਣ ਲੱਗ ਪਈਆਂ। ਮੱਥੇ ਤੇ ਤਰੇੜੀ ਆ ਗਈ ਤੇ ਸਾਹ ਹਨੇਰੀ ਵਾਂਗ ਚੱਲਣ ਲੱਗ ਪਏ। ਉਹਨੂੰ ਨਹੀਂ ਸੀ ਪਤਾ ਇਹ ਕਿੰਜ ਹੋਇਆ। ਅੱਜ ਤੋਂ ਪਹਿਲਾਂ ਕਦੇ ਇੰਜ ਹੋਇਆ ਜੋ ਨਹੀਂ ਸੀ। ਗੋਗੋ ਦੇ ਇੰਨਾ ਨੇੜੇ ਕਦੇ ਕੋਈ ਨਾ ਆਇਆ। ਉਹਦੀ ਮਾਂ ਆਈ ਹੋਵੇਗੀ, ਪਰ ਉਸ ਵੇਲੇ ਗੋਗੋ ਹੋਸ਼ ਨਹੀਂ ਸੀ ਸਾਂਭਿਆ। ਬੱਚੀ ਦਾ ਹੱਥ ਵੱਧਦਾ ਵੱਧਦਾ ਵਾਹਵਾ ਵੱਧ ਗਿਆ। ਗੋਗੋ ਹੁਣ ਆਪਣੇ ਵੱਸ ਵਿੱਚ ਕੋਈ ਨਾ। ਕੁਝ ਪਲਾਂ ਬਾਅਦ ਜਦ ਕਬੂਤਰ ਗੋਗੋ ਦੇ ਹੱਥ ਵਿੱਚ ਨਹੀਂ ਸੀ ਤੇ ਕੱਟੀ ਦੇ ਸਿੰਗ ਉੱਤੇ ਜਾ ਬੈਠਾ ਸੀ, ਗੋਗੋ ਨੇ ਪੀੜ ਨਾਲ ਚੀਕ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਬੱਚੀ ਨੇ ਉਹਦੇ ਮੂੰਹ ਤੇ ਹੱਥ ਰੱਖ ਛੱਡਿਆ। ਲਹੂ ਦੀ ਇੱਕ ਲਕੀਰ ਫੁੱਟੀ। ਕੱਟੀ ਕੰਨ ਹਿਲਾ ਹਿਲਾ ਕੇ ਪਿੰਡ ਵੱਲ ਵੇਖਣ ਲੱਗ ਪਈ ਤੇ ਕਿੱਕਰ ਤੇ ਬੈਠੀਆਂ ਚਿੜੀਆਂ ਖੌਰੇ ਕਾਹਨੂੰ ਉੱਡ ਗਈਆਂ। ਬੱਚੀ ਕਬੂਤਰ ਲੈ ਕੇ ਇੰਜ ਉੱਠ ਖਲੋਤਾ ਜਿਵੇਂ ਕੋਈ ਵਾਢੀ ਪੂਰੀ ਕਰਕੇ ਉੱਠਦਾ ਹੈ। ਕਿਸੇ ਨੂੰ ਦੱਸੀ ਨਾ, ਬੱਚੀ ਨੇ ਹੌਲੀ ਜਿਹੀ ਆਖਿਆ ਤੇ ਪਿੰਡ ਵੱਲ ਟੁਰ ਗਿਆ। ਗੋਗੋ ਉੱਥੇ ਹੀ ਪੀੜ ਨਾਲ ਦੁਖਦੀ ਰਹੀ। ਦੁਖਣਾ ਤੇ ਉਹਦੀ ਹਯਾਤੀ ਦਾ ਹਿੱਸਾ ਸੀ। ਗੋਗੋ ਨੇ ਤਾਂ ਕਿਸੇ ਨੂੰ ਨਾ ਦੱਸਿਆ, ਪਰ ਬੱਚੀ ਨੇ ਸਾਰੇ ਕਬੂਤਰਬਾਜ਼ਾਂ ਦੇ ਕੰਨੀ ਇਹ ਗੱਲ ਪਾ ਛੱਡੀ। ਬੱਚੀ ਪਰ ਕੁਤਰਨ ਦਾ ਖਿਡਾਰੀ ਸੀ। ਗੋਗੋ ਦੇ ਵੀ ਕੁਤਰ ਛੱਡੇ ਸੀ। ਨਹੀਂ ਸੀ ਉੱਡ ਸਕਦੀ, ਨਹੀਂ ਸੀ ਉੱਡ ਸਕਦੀ। ਜਿਹੜਾ ਜਿੰਨਾ ਉਡਾਂਦਾ ਉੱਡਦੀ ਤੇ ਫਿਰ ਖੁੱਡੇ ਵਿੱਚ। ਮਾਸਟਰ ਮਾਨੂੱਲਾ ਬੜਾ ਨਮਾਜ਼ੀ ਪ੍ਰੇਜ਼ੀ ਸੀ। ਦਾੜੀ ਰੱਖੀ ਸੀ। ਇਮਾਮ ਮਸਜਿਦ ਤਾਂ ਨਹੀਂ ਸੀ, ਪਰ ਇਮਾਮ ਦੀ ਤਨਖਾਹ ਘਰ ਘਰ ਜਾ ਕੇ ਇਕੱਠੀ ਕਰਦਾ ਸੀ। ਬੱਚੀ ਇੱਕ ਦਿਨ ਮਾਸਟਰ ਸਾਹਿਬ ਦੀ ਹਨੇਰੀ ਗਲੀ ਵਿੱਚੋਂ ਲੰਘਿਆ ਤੇ ਵੇਖਿਆ ਸੀ ਕਿ ਮਾਸਟਰ ਮਾਨੂੱਲਾ ਗੋਗੋ ਦੇ ਉੱਕਾ ਲਾਗੇ ਖਲੋਤਾ ਹੈ। ਬੱਚੀ ਉਹਨਾਂ ਦੇ ਸਿਰ ਤੇ ਆਣ ਖਲੋਤਾ। ਜਦ ਮਾਸਟਰ ਜੀ ਦੀ ਨਜ਼ਰ ਉਹਦੇ ਤੇ ਪਈ ਤੇ ਇੱਕ ਪੈਰ ਥੋੜਾ ਜਿੰਨਾ ਪਿਛਾਂ ਪੁੱਟ ਕੇ ਆਖਣ ਲੱਗੇ, ਕਿੱਧਰ ਨੂੰ ਗਈ ਹੈ ਮੱਝ ਤੇਰੀ ਗੋਗੋ? ਸਰ ਜੀ ਪਤਾ ਨਹੀਂ, ਰਸਾ ਤੜਾ ਲਿਆ ਸੀ। ਗੋਗੋ ਵੀ ਪੱਕੀ ਪੀੜੀ ਹੋ ਗਈ ਸੀ। ਇਹੋ ਜਿਹੀਆਂ ਗੱਲਾਂ ਬੱਚੀ ਤੋਂ ਅੱਡ ਕੌਣ ਜਾਣਦਾ ਸੀ। ਖੈਰ ਹੌਲੀ ਹੌਲੀ ਗੋਗੋ ਨੇ ਜੈ ਪਰ ਕੱਢੇ ਕਿ ਕੋਈ ਨਾ ਕੁਤਰ ਸਕਿਆ। ਆਪ ਮੁਹਾਰੇ ਉੱਡਣ ਵਾਲੀ ਕਬੂਤਰੀ ਨੂੰ ਬੱਚੀ ਵੀ ਨਾ ਫੜ ਸਕਿਆ। ਗੋਗੋ ਦਾ ਅੱਬਾ ਹੁਣ ਉਹਨੂੰ ਵਗਾਤਾ ਨਹੀਂ ਸੀ ਮਾਰਦਾ। ਗੋਗੋ ਵੱਡੀ ਹੋ ਗਈ ਸੀ।
ਪਰ ਹੁਣ ਗੋਗੋ ਦਾ ਜੀ ਕਰਦਾ ਸੀ ਕਿ ਅੱਬੇ ਨੂੰ ਹਲ ਨਾਲ ਬੰਨ ਕੇ ਤੇ ਤੂੜੀ ਵਾਲੀ ਤਰੰਗਲੀ ਨਾਲ ਵਾਵਾ ਕੁੱਟੇ। ਹੁਣ ਪੈਰੀ ਜੁੱਤੀ ਪਾਉਂਦੀ ਸੀ ਤੇ ਬੰਦੇ ਵੇਖ ਕੇ ਸੀਨੇ ਤੇ ਲੀੜਾ ਸਿੱਧਾ ਕਰਦੀ ਸੀ। ਪਿੰਡ ਵਿੱਚ ਰਹਿ ਕੇ ਲੱਸੀ ਨੂੰ ਤਰਸਣ ਵਾਲੀ ਗੋਗੋ ਹੁਣ ਕੰਨਾਂ ਵਿੱਚ ਟੂਟੀਆਂ ਲਾ ਕੇ ਖੌਰੇ ਕਿਦੇ ਨਾਲ ਮੋਬਾਈਲ ਤੇ ਗੱਲਾਂ ਕਰਦੀ ਗਲੀਆਂ ਵਿੱਚੋਂ ਲੰਘਦੀ ਜਾਂਦੀ। ਕੱਲ ਤੱਕ ਜਿਹੜੀਆਂ ਬੀਬੀਆਂ ਆਪਣੇ ਵਿਹੜਿਆਂ ਵਿੱਚ ਬਹਿ ਕੇ ਹਾਏ ਹਾਏ ਵਿਚਾਰੀ ਮਾਰੀ ਚੱਲੀ ਜੇ ਆਂਦੀਆਂ ਸਨ, ਹੁਣ ਸ਼ਾਲਾ ਮਾਰੀ ਜਾਏ ਇਹੋ ਜਿਹੇ ਹਰਾਮ ਦੀ ਆਖਣ ਲੱਗ ਪਈਆਂ। ਸਾਰੇ ਹਰਾਮੀ ਤੇ ਸ਼ਰੀਫ ਦਿਸਣ ਵਾਲੇ ਹਰਾਮੀ ਵੀ ਇਸ ਕਬੂਤਰੀ ਅੱਗੇ ਦਾਣਾ ਪਾਉਂਦੇ ਸਨ। ਪਹਿਲਾਂ ਤੇ ਇਹ ਚੁਗਦੀ ਰਹੀ, ਪਰ ਹੁਣ ਉਹਨੂੰ ਆਪਣਾ ਮੁੱਲ ਦਿਸਣ ਲੱਗ ਪਿਆ ਸੀ। ਕਾਬਲੀ ਕਿੱਕਰ ਦੇ ਕੰਢੇ ਵਰਗੀ ਗੋਗੋ ਤੇ ਹੁਣ ਮਾਸ ਚੜ ਗਿਆ ਸੀ। ਗੋਗੋ ਦੀਆਂ ਸਾਰੀਆਂ ਫੁੱਫੀਆਂ ਵਿਆਹੀਆਂ ਸਨ, ਪਰ ਇੱਕ ਕੁਵਾਰੀ ਅੱਧੀ ਸ਼ੁਦੈਣ ਸੀ। ਥਾਂ ਤੋਂ ਵਾਲ ਕੱਟ ਛੱਡਦੀ, ਮੁੱਠਾਂ ਭਰ ਖੁੰਦੀ ਤੇ ਸਿਗਰਟ ਫੂਕੀ ਜਾਂਦੀ। ਗਲੀਆਂ ਵਿੱਚੋਂ ਲੰਘਦੀ ਤੇ ਜਿੰਨੇ ਪੈਰ ਪੁੱਟਦੀ ਉਹਨੇ ਸੂਟੇ ਖਿੱਚੀ ਜਾਂਦੀ। ਪਿੰਡ ਦੇ ਮੁੰਡੇ ਉਹਨੂੰ ਇੰਜਣ ਆਂਦੇ, ਕਿਉਂ ਜੇ ਉਹਦਾ ਧੂੰ ਉਂਝ ਹੀ ਉਹਦੇ ਪਿੱਛੇ ਉੱਡਦਾ ਸੀ। ਕੰਮ ਡੰਗਰਾਂ ਦੇ ਉਹ ਵੀ ਕਰ ਲੈਂਦੀ। ਪਹਿਲਾਂ ਗੋਗੋ ਗਵਾਂਡੀਆਂ ਦੇ ਆਂਡੇ ਚੁੱਕਣਾ ਸਿੱਖੀ, ਫਿਰ ਬੱਕਰੀਆਂ ਦਾ ਦੁੱਧ ਚੋਣਾ, ਫਿਰ ਟਕਲੇ ਪਾਥੀਆਂ ਵੇਚਣਾ, ਫਿਰ ਹੌਲੀ ਲੋਕਾਂ ਦੇ ਸੰਦੂਕ ਤੇ ਪੇਟੀਆਂ ਫਰੋਲਣ ਲੱਗ ਪਈ। ਹੁਣ ਲੁੱਕ ਕੇ ਢਾਰੇ ਵਿੱਚ ਵੜਨ ਦੀ ਬਜਾਏ ਫੁੱਫੀਆਂ ਵੱਲ ਜਾਂਦੀ। ਵਾਹਵਾ ਦਿਹਾੜੇ ਰਹਿ ਕੇ ਨਵੇਂ ਸੂਟ ਲਿਆਉਂਦੀ। ਬੱਸ ਦੇ ਕੈਲੰਡਰ ਤੋਂ ਲੈ ਕੇ ਤੇ ਰੇਹੜੀ ਵਾਲੇ ਤੱਕ ਸਭ ਨੂੰ ਪਰਚਾ ਲੈਂਦੀ। ਮਾਂ ਦੀ ਰੋਕ ਟੋਕ ਤਾਂ ਹੈ ਨਹੀਂ ਸੀ, ਪਿਓ ਨੂੰ ਸਿਰਫ ਡੰਗਰਾਂ ਦਾ ਕੰਮ ਚਾਹੀਦਾ ਸੀ। ਗੋਗੋ ਨੂੰ ਬਸ ਆਪਣੇ ਇਲਾਵਾ ਹੁਣ ਕੋਈ ਨਹੀਂ ਸੀ ਦਿਸਦਾ। ਜਿੱਥੇ ਪੈਸਾ ਧੇਲਾ ਲੱਭਦਾ ਉੱਥੇ ਸਭ ਕੁਝ ਕਰਨ ਨੂੰ ਰਾਜ਼ੀ, ਤੇ ਜਿੱਥੇ ਮੁਫਤਖੋਰਾ ਲੱਭਦਾ ਉਹਨੂੰ ਛਿੱਲ ਕੇ ਰੱਖ ਛੱਡਦੀ। ਮੋਟਰ ਤੇ ਜਾ ਕੇ ਠੰਡੇ ਪਾਣੀ ਵਿੱਚ ਬੈਠੀ ਰਹਿੰਦੀ। ਪਿਓ ਨੂੰ ਖਿਆਲਾਂ ਵਿੱਚ ਸੌੜ ਚਾੜਦੀ। ਲੋਕਾਂ ਦੇ ਡੰਗਰਾਂ ਨੂੰ ਕਿੱਲਿਆਂ ਤੋਂ ਖੋਲ ਕੇ ਉਹਨਾਂ ਗੱਲ ਰੱਸਾ ਵੱਲ ਛੱਡਦੀ। ਖੋਤੇ ਖੋਤੀਆਂ ਨੂੰ ਫੜ ਕੇ ਉਹਨਾਂ ਦੀਆਂ ਲੱਤਾਂ 'ਚ ਕੂੜ ਛੱਡਦੀ। ਬੱਝੇ ਡੰਗਰਾਂ ਨੂੰ ਡਾਂਗਾ ਮਾਰਦੀ। ਰਾਤਾਂ ਨੂੰ ਗਲੀਆਂ ਵਿੱਚੋਂ ਲੰਘਦਿਆਂ ਬਲਬ ਭੰਨਦੀ ਤੇ ਬੂਹੇ ਖੜਕਾ ਕੇ ਲਗੀ ਜਾਂਦੀ। ਉਹਦਾ ਜੀ ਕਰਦਾ ਕਿ ਹਰ ਕਿਸੇ ਨੂੰ ਪੀੜ ਹੋਵੇ, ਕਿਸੇ ਦਾ ਚੰਗਾ ਨਹੀਂ ਸੀ ਸੋਚਦੀ। ਗੋਗੋ ਇੱਕ ਦਿਨ ਮੰਜੀ ਤੇ ਪਈ ਉੱਠੀ ਤੇ ਭੱਜ ਕੇ ਖੁਰੇ ਵਿੱਚ ਜਾ ਵੜੀ। ਸ਼ੁਦੈਣ ਫੁੱਫੀ ਸ਼ਾਜ਼ੀ ਨੇ ਉਹਨੂੰ ਉਲਟੀ ਕਰਦਿਆਂ ਵੇਖ ਲਿਆ ਤੇ ਨਾਲ ਹੀ ਰੌਲਾ ਪਾ ਛੱਡਿਆ। ਗੋਗੋ ਦੀ ਦਾਦੀ ਨੂੰ ਪਤਾ ਲੱਗਾ ਤੇ ਵਿਚਾਰੀ ਥਾਂ ਤੇ ਮਰ ਕੇ ਮਿੱਟੀ ਹੋ ਗਈ। ਉਹਦਾ ਦਾਦਾ ਸ਼ਫੀ ਮੰਜੀ ਤੇ ਪਿਆ ਰਹਿੰਦਾ। ਪਹਿਲਾਂ ਉਹ ਕੁਲਫੀਆਂ ਵੇਚਦਾ ਸੀ, ਪਰ ਬਾਅਦ ਵਿੱਚ ਉਹਦੇ ਕੋਲ ਵਾਹਵਾ ਜ਼ਮੀਨ ਹੋ ਗਈ। ਪਰ ਹਲੇ ਵੀ ਪਿੰਡ ਵਾਲੇ ਉਹਨੂੰ ਸ਼ਫੀ ਕੁਲਫੀ ਆਂਦੇ ਸਨ ਤੇ ਉਹਦੀ ਮੋਟਰ ਨੂੰ ਸ਼ਫੀ ਕੁਲਫੀ ਦੀ ਮੋਟਰ। ਦਾਦੀ ਨੇ ਸ਼ਾਜ਼ੀ ਦਾ ਬੂਠਾ ਬੰਦ ਕਰਾਇਆ ਤੇ ਪਿੰਡ ਦੀ ਦਾਈ ਨੂੰ ਲੱਭ ਲਿਆ, ਪਰ ਦਾਈ ਆਖਣ ਲੱਗੀ ਕੰਮ ਵੱਸੋਂ ਬਾਹਰ ਹੈ। ਬੋਰੀ ਦਾਣਿਆਂ ਦੀ ਦੇ ਕੇ ਦਾਈ ਦਾ ਵੀ ਮੂੰਹ ਬੰਦ ਕਰਾਇਆ ਗਿਆ। ਪਰ ਅਗਲੇ ਕੁਝ ਦਿਹਾੜਿਆਂ ਵਿੱਚ ਹਰ ਬੀਬੀ ਫੇਰ ਆਪਣੇ ਵਿਹੜੇ ਬੈਠੀ ਇਹ ਕੁਝ ਤਾਂ ਹੋਣਾ ਸੀ, ਕੰਜਰੀ ਨਾ ਹੋਏ ਤੇ ਆਖ ਰਹੀ ਸੀ ਕਿ ਫੀਕਾ ਕੁਹਾੜੀ ਲੈ ਕੇ 2 ਟੋਟੇ ਘਰ ਛੱਡਣ ਲੱਗਾ ਸੀ ਗੋਗੋ ਦੇ। ਬਚ ਬਚਾ ਕਰਾ ਕੇ ਦਿਨਾਂ ਵਿੱਚ ਗੋਗੋ ਦਾ ਰਿਸ਼ਤਾ ਲੱਭਿਆ ਗਿਆ। ਸ਼ਹਿਰ ਵਿੱਚ ਲਾਰੀ ਅੱਡੇ ਕੋਲ ਮੱਲਾ ਹੰਟਰਪੁਰੇ ਦਾ ਰਹਿਣ ਵਾਲਾ ਮੁੰਡਾ ਮਕੈਨਿਕ ਸੀ ਤੇ ਮੋਟਰਸਾਈਕਲਾਂ ਠੀਕ ਕਰਦਾ ਸੀ। ਇਹ ਪਿੰਡ ਵਾਲਿਆਂ ਲਈ ਆਖਿਆ ਗਿਆ ਸੀ, ਉਂਝ ਮੁੰਡਾ ਨਸ਼ਈ ਸੀ। ਗੋਗੋ ਸਹੁਰੇ ਟੁਰ ਗਈ ਤੇ ਪਿੰਡ ਵਾਲੇ ਥੂ ਕਰਦੇ ਰਹੇ। ਪਰ ਲੋਕ ਵੀ ਮੂੰਹ ਤੇ ਕੁਝ ਤਾਂ ਪਿੱਛੋਂ ਕੁਝ ਹੁੰਦੇ ਨੇ। 7 ਮਹੀਨਿਆਂ ਤੋਂ ਕੁਝ ਦਿਨ ਘੱਟ ਸਨ ਤੇ ਗੋਗੋ ਆਪਣਾ ਮੁੰਡਾ ਕੁਛਣੀ ਚੁੱਕੀ ਆ ਰਹੀ ਸੀ। ਨਸ਼ਈ ਬੰਦਾ ਵੀ ਨਾਲ ਸੀ। ਜਿਹੜੀ ਬੀਬੀ ਲੱਭਦੀ ਮੁੰਡਾ ਵੇਖ ਕੇ ਮੁਬਾਰਕ ਦਿੰਦੀ ਤੇ ਪੁੱਛਦੀ, ਸਤਮਾਇਆ ਹੀ ਗੋਗੋ? ਗੋਗੋ ਸਾਰੇ ਦੰਦ ਕੱਢ ਕੇ ਵਿਖਾ ਛੱਡ। ਵਰਾ ਪੂਰਾ ਵੀ ਨਾ ਹੋਇਆ ਤੇ ਗੋਗੋ ਲੜ ਕੇ ਪੇਕੇ ਆ ਬੈਠੀ। ਬੰਦਾ ਵੀ ਨਾ ਲੈਣ ਆਇਆ। ਥੋੜਾ ਹੀ ਚਿਰ ਪਿੰਡ ਵਿੱਚ ਰਹੀ ਤੇ ਮੁੰਡਾ ਛੱਡ ਕੇ ਟੁਰ ਗਈ, ਵਾਪਸ ਨਾ ਆਈ। ਬੁੱਢੀ ਦਾਦੀ ਤੇ ਸ਼ੁਦੈਣ ਫੁੱਫੀ ਰਲ ਕੇ ਮੁੰਡੇ ਨੂੰ ਸਾਂਭਣ ਲੱਗ ਪਈਆਂ। ਜਿਹੜੇ ਹੰਟਰਪੁਰੇ ਉਹਦਾ ਵਿਆਹ ਹੋਇਆ ਸੀ ਉੱਥੇ ਹੀ ਬੱਸਾਂ ਟਰੱਕਾਂ ਦੇ ਡਰਾਈਵਰ ਪਠਾਨ ਵੀ ਰਹਿੰਦੇ ਸਨ। ਉੱਥੇ ਹੀ ਗੋਗੋ ਨੂੰ ਚਰਸ ਤੇ ਦਾਰੂ ਵੇਚਣ ਵਾਲੇ ਵੀ ਲੱਭ ਗਏ। ਉਹ 8-10 ਬੰਦੇ ਸਨ ਜਿਨ੍ਹਾਂ ਵਿੱਚ ਕੱਲੀ ਬੀਬੀ ਸੀ। ਰਾਤ ਨੂੰ ਉਹਨਾਂ ਨਾਲ ਨਿਕਲ ਜਾਂਦੀ। ਸੜਕੇ ਖਲੋ ਕੇ ਕਿਸੇ ਗੱਡੀ ਦੁਆਲੇ ਸੜਕੇ ਖਲੋ ਕੇ ਕਿਸੇ ਗੱਡੀ ਵਾਲੇ ਨੂੰ ਹੱਥ ਦੇ ਇਸ਼ਾਰੇ ਨਾਲ ਰੋਕਦੀ ਤੇ ਉਹਨੂੰ ਲੈ ਕੇ ਉੱਥੇ ਆ ਜਾਂਦੀ ਜਿੱਥੇ ਉਹਦੇ ਸੰਗੀ ਪਹਿਲਾਂ ਹੀ ਛਾਈ ਲਾ ਕੇ ਬੈਠੇ ਹੁੰਦੇ। ਜਿਹੜਾ ਵੀ ਲੁੱਟਿਆ ਜਾਂਦਾ ਉਹਨੂੰ ਵੇਖ ਕੇ ਗੋਗੋ ਦੀਆਂ ਗੋਲ ਅੱਖੀਆਂ ਵਿੱਚ ਅਜੀਬ ਜਿਹਾ ਸਕੂਨ ਆਉਂਦਾ। ਥਾਣੇ ਇੰਝ ਹੁੰਦੀ ਜਾਂਦੀ ਜਿਵੇਂ
ਕੁੜੀਆਂ ਮਾਂ ਦੇ ਘਰ ਹੁੰਦੀਆਂ ਨੇ। ਪੁਲਿਸ ਵਾਲੇ ਮੁੱਛਾਂ ਮਰੋੜਦੇ ਤੇ ਹੱਸਦੇ, ਪਰ ਗੋਗੋ ਨੂੰ ਪਤਾ ਸੀ ਕਿ ਇਹਨੂੰ ਕਿੱਥੇ ਤੀਕ ਰੱਖਣਾ। ਫਿਰ ਜਦੋਂ ਉਹਦੇ ਜੁਰਮ ਸਾਬਤ ਹੋਣ ਲੱਗ ਪਏ ਤੇ ਇਹ ਸਾਰਾ ਟੋਲਾ ਇਸ਼ਤਿਹਾਰੀ ਹੋ ਗਿਆ, ਇਹਨਾਂ ਦਾ ਕੋਈ ਠਿਕਾਣਾ ਨਾ ਰਿਹਾ। ਸਾਰੇ ਸ਼ਹਿਰਾਂ ਵਿੱਚ ਭੱਜੇ ਫਿਰਦੇ, ਲੁੱਟਦੇ ਤੇ ਟੁਰੇ ਜਾਂਦੇ। ਹਾਏ ਭੈਣਾ, ਇਹ ਸੁਣਿਆ ਏ ਗੋਗੋ ਕਿਸੇ ਗੈਂਗ ਵਿੱਚ ਹੋ ਗਈ ਏ, ਇਸ਼ਤਿਹਾਰਨ ਹੋ ਗਈ ਏ। ਬੀਬੀਆਂ ਫੇਰ ਹੇਠਲੀ ਬੁੱਲੀ ਤੇ ਉਂਗਲ ਰੱਖ ਕੇ ਜੀਭਾਂ ਹਿਲਾਉਂਦੀਆਂ ਰਹੀਆਂ। ਇੱਕ ਦਿਨ ਪੁਲਿਸ ਨੇ ਗੋਗੋ ਦਾ ਬੂਹਾ ਖੜਕਾਇਆ। ਵਡੇਰੀ ਦਾਦੀ ਨਿਕਲੀ, ਇੱਥੇ ਕੋਈ ਗੋਗੋ ਰਹਿੰਦੀ ਏ? ਬੈਲਟ ਉੱਤੇ ਲਮਕਦੇ ਢਿੱਡ ਵਾਲੇ ਸਬ ਇੰਸਪੈਕਟਰ ਨੇ ਪੁੱਛਿਆ। ਕੀ ਹੋਇਆ ਏ ਪੁੱਤਰ? ਗੋਗੋ ਦੀ ਦਾਦੀ ਦੀਆਂ ਲੱਤਾਂ ਵਿੱਚੋਂ ਜਾਨ ਹੀ ਨਿਕਲ ਗਈ। ਮਾਈ ਕੀ ਲੱਗਦੀ ਏ ਗੋਗੋ ਤੇਰੀ? ਹੁਣ ਤੇ ਖੌਰੇ ਗੋਗੋ ਉਹਨਾਂ ਦੀ ਕੁਝ ਨਹੀਂ ਸੀ ਲੱਗਦੀ, ਪਰ ਮਾਈ ਨਿਰਾ ਪੋਤਰੀ ਕਹਿ ਕੇ ਚੁੱਪ ਹੋ ਗਈ। ਇੱਕ ਮੁੰਡਾ ਚੁੱਕਿਆ ਗਿਆ ਏ ਤੇ ਇਸ ਕੁੜੀ ਨੇ ਪਠਾਣਾ ਹੱਥੀ ਵੇਚਿਆ ਏ। ਪਤਾ ਆਪਣੀ ਫੁੱਫੀ ਦਾ ਦਿੱਤਾ ਸੂ, ਜਿਹੜੀ ਬੰਨ ਬਾਜਵੇ ਰਹਿੰਦੀ ਏ। ਪਠਾਨ ਉੱਥੇ ਪੈਸੇ ਦੇਣ ਆਏ ਸਨ। ਮਾਈ ਜੋ ਅੰਦਰ ਹੀ ਤੇ ਬਾਹਰ ਕੱਢ ਸੂ। ਸਬ ਇੰਸਪੈਕਟਰ ਨੇ ਅੱਖਾਂ ਪਾੜ ਕੇ ਆਖਿਆ। ਵਡੇਰੀ ਮਾਈ ਬੂਹੇ ਵਿੱਚ ਹੀ ਟੈਕ। ਪੁਲਿਸ ਵਾਲੇ ਘਰ ਦਾ ਸਮਾਨ ਖਿਲਾਰ ਕੇ ਤੇ ਫੀਕੇ ਨੂੰ ਫੜ ਕੇ ਲੈ ਗਏ। ਫਿਰ ਕੁਝ ਵਰਿਆਂ ਬਾਅਦ ਫੀਕਾ ਵਾਪਸ ਆਇਆ। ਬੱਚੀ ਸਾਵਰ ਦੇ ਢੱਠੇ ਖੂਹ ਕੋਲੋਂ ਲੰਘਿਆ ਤੇ ਵੇਖਿਓ ਸੂ ਕਿ ਪਰਾਲੀ ਦੇ ਪੱਸੇ ਨਾਲ ਕੋਈ ਸ਼ੈ ਪਈ। ਉਹਨੇ ਆਪਣੀ ਨਿੱਕੀ ਕੁੜੀ ਨੂੰ ਮੋਢਿਆਂ ਤੇ ਚੁੱਕਿਆ ਸੀ। ਦੂਰੋਂ ਪਤਾ ਨਹੀਂ ਸੀ ਲੱਗਦਾ ਕਿ ਕਿਹੜੀ ਸ਼ੈ। ਨੇੜੇ ਹੋਇਆ ਤੇ ਉਹਨੂੰ ਇੱਕ ਨਿੱਕਾ ਜਿਹਾ ਮੁੰਡਾ ਲੁਕਾ ਲੱਭਾ। ਬੱਚੀ ਉਹਦੇ ਪਿੱਛੇ ਆਣ ਖਲੋਤਾ। ਫਿਰ ਉਹਦੇ ਮੋਢੇ ਉੱਤੇ ਹੌਲੀ ਜਿਹੀ ਹੱਥ ਰੱਖਿਆ ਸੂ। ਉਸ ਪਰਤ ਕੇ ਵੇਖਿਆ ਤੇ ਬੱਚੀ ਨੂੰ ਉਹਦਾ ਮੁਹਾਂਦਰਾ ਵੇਖਿਆ ਜਾਪਿਆ। ਭਾ ਬੱਚੀ, ਤਰਾਈ ਕੱਢ ਛੱਡਿਆ ਈ। ਮੇਰੇ ਨਾਨੇ ਨੂੰ ਨਾ ਦੱਸੀ ਮੈਂ ਇੱਥੇ ਲੁਕਿਆ ਵਾਂ। ਬਾਲ ਦੀਆਂ ਅੱਖਾਂ ਵਿੱਚ ਤਰਲਾ ਸੀ। ਬੱਚੀ ਉੱਠ ਖਲੋਤਾ, ਧੀ ਨੂੰ ਚੁੱਕੀ ਪਿੰਡ ਵੱਲ ਟੁਰ ਗਿਆ। ਜੀ ਬਹੁਤ ਅੱਛੇ ਉਸਮਾਨ ਬਾਜਵਾ ਜੀ। ਥੈਂਕ ਯੂ। ਹਾਂਜੀ, ਅਰਵਿੰਦਰ ਜੀ, ਜੀ ਆਇਆਂ ਨੂੰ। ਅਰਵਿੰਦਰ ਜੀ, ਮੈਂ ਬਹੁਤ ਮਮਨੂਨ ਹਾਂ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਅਦਬੀ ਸੰਗਤ ਦੇ ਵਿੱਚ ਔਰ ਅਲੀ ਉਸਮਾਨ ਬਾਜਵਾ ਦੀਆਂ ਬੇਸ਼ਤਰ ਕਹਾਣੀਆਂ ਦੇ ਨਾਲ ਮੈਂ ਵਾਕਿਫ ਹਾਂ ਔਰ ਅਲੀ ਉਸਮਾਨ ਦੇ ਨਾਲ ਮੇਰੀ ਪੁਰਾਣੀ ਸਾਂਝ ਹੈ। ਅੱਜ ਦੀ ਕਹਾਣੀ ਗੋਗੋ ਨੇ ਮੇਰਾ ਤੇ ਖਿਆਲ ਮੇਰੀਆਂ ਨਹੀਂ, ਤੁਹਾਡੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ ਹੋਣਗੇ। ਔਰ ਮੇਰੀ ਵੱਡੀ ਭੈਣ ਅਰਤਿੰਦਰ ਸੰਧੂ ਜੀ ਇੱਥੇ ਰਹੇ। ਮੈਂ ਇਹਨਾਂ ਦੀ ਨਜ਼ਮ ਮਿਸ ਕਰ ਗਿਆ। ਮੈਂ ਕਿਸੇ ਮੀਟਿੰਗ ਦੇ ਵਿੱਚ ਸੀ ਔਰ ਮੈਂ ਲੇਟ ਜੁਆਇਨ ਕਰ ਸਕਿਆ। ਬਹੁਤ ਹੀ ਅਲੀ ਬਾਜਵਾ ਸਾਹਿਬ, ਬਹੁਤ ਹੀ ਖੂਬਸੂਰਤ ਤੁਹਾਡੀ ਇਹ ਕਹਾਣੀ, ਰੌਂਗਟੇ ਖੜੇ ਕਰਨ ਵਾਲੀ ਹੈ। ਔਰ ਮੈਨੂੰ ਲੱਗਦਾ ਹੈ ਕਿ ਇਸ ਕਹਾਣੀ ਦੇ ਵਿੱਚ ਜਿਉਂ-ਜਿਉਂ ਤੁਸੀਂ ਅੱਗੇ ਵੱਧ ਰਹੇ ਸੀ, ਤਿਉਂ-ਤਿਉਂ ਇੰਝ ਮਹਿਸੂਸ ਹੋ ਰਿਹਾ ਸੀ ਕਿ ਗੋਗੋ ਤੁਸੀਂ ਹੋ। ਔਰ ਜਿਹੜੇ ਤਸੀਆਂ ਦੇ ਵਿੱਚੋਂ, ਜਿਹੜੀ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਵਿੱਚੋਂ ਗੋਗੋ ਤੁਹਾਡਾ ਕਿਰਦਾਰ ਨਿਕਲ ਰਹੀ ਸੀ, ਮੈਨੂੰ ਇੰਝ ਲੱਗ ਰਿਹਾ ਸੀ ਕਿ ਗੋਗੋ ਕਿਤੇ ਮੇਰੇ ਜਿਸਮ ਦੇ ਅੰਦਰ ਵੜ ਕੇ ਤੇ ਮੈਂ ਗੋਗੋ ਬਣ ਕੇ ਉੱਥੋਂ ਨਿਕਲ ਰਿਹਾ ਹੋਵਾਂ ਤੇ ਉਹ ਸਤਮਾਇਆ ਬੱਚਾ ਮੈਂ ਆਪਣੇ ਕੁਛੜ ਚੁੱਕਿਆ ਹੋਵੇ। ਔਰ ਮੈਂ ਤੁਹਾਡੇ ਸਾਰਿਆਂ ਦਾ ਮਮਨੂਨ ਹਾਂ, ਮਸ਼ਕੂਰ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਇਸ ਵਿਹੜੇ ਦੇ ਵਿੱਚ, ਇਸ ਸੰਗਤ ਦੇ ਵਿੱਚ ਆਉਣ ਦਾ ਮੌਕਾ ਦਿੱਤਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ। ਬਹੁਤ ਸ਼ੁਕਰੀਆ ਅਰਵਿੰਦਰ ਜੀ, ਤੁਹਾਡੇ ਆਉਣ ਦਾ ਤੇ ਗੱਲ ਕਰਨ ਦਾ ਬਹੁਤ ਸ਼ੁਕਰੀਆ। ਹਾਂਜੀ, ਹੋਰ ਸਾਰੇ ਦੋਸਤ? ਮੈਂ ਬੋਲਦਾ ਜੀ। ਜੀ ਜ਼ਰੂਰ ਬਿਲਜੀਤ ਜੀ। ਇਹ ਜਿਹੜੀ ਕਹਾਣੀ ਹੈਗੀ ਆ, ਅਸੀਂ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਪਹਿਲਾਂ ਹੀ ਸੈਲੀਬ੍ਰੇਟ ਕੀਤੀ ਹੋਈ ਹੈ। ਮੇਰੇ ਵੱਡੇ ਭਰਾਤਾ ਜੀ ਨੇ, ਸੁਕੀਰਤ ਨੇ, ਉਹ 2021 ਦੇ ਵਿੱਚ ਇਹ ਕਹਾਣੀ 10 ਬਿਹਤਰੀਨ ਕਹਾਣੀਆਂ ਦੇ ਵਿੱਚ ਸ਼ਾਮਲ ਕੀਤੀ। ਮੈਂ ਪੜ੍ਹੀ ਹੋਈ ਸੀਗੀ, ਲੇਕਿਨ ਅੱਜ ਜਦੋਂ ਇਹ ਮੁੰਡਾ ਇਸ ਪਲੇਟਫਾਰਮ ਤੇ ਪੇਸ਼ ਹੋਇਆ ਤਾਂ ਮੈਨੂੰ ਬਹੁਤ ਅੱਛਾ ਲੱਗਿਆ। ਇਹ ਕਹਾਣੀ ਜਿਹੜੀ ਹੈਗੀ ਆ, ਇੱਕ ਮੈਂ ਕਹੂੰਗਾ ਕਿ ਮੈਂ ਰੁਕਦਾ ਨਹੀਂ ਕਿ ਜੀਨੀਅਸ ਬੰਦੇ ਦੀ ਲਿਖੀ ਹੋਈ ਕਹਾਣੀ ਹੈਗੀ ਹੈ। ਇਹਦੇ ਵਿੱਚ ਇੱਕ ਪੇਂਡੂ ਜਹਾਲ ਡੰਗਰਾਂ ਨੂੰ ਰੱਖਣ ਵਾਲਾ ਫੀਕਾ ਹੈਗਾ ਤੇ ਦੋ ਜਨਾਨੀ ਨਾਲ ਡੀਲ ਕਰਦਾ, ਜੋ ਇੱਕ ਉਹਦੀ ਘਰਵਾਲੀ ਹੈ, ਇੱਕ ਉਹਦੀ ਲੜਕੀ ਹੈਗੀ ਹੈ।
ਉਹ ਦੋਹਾਂ ਨੂੰ ਬੁਰੀ ਤਰ੍ਹਾਂ ਪੇਸ਼ ਆਉਂਦਾ ਤੇ ਉਹ ਜਿਹੜੀ ਉਹਦੀ ਜਨਾਨੀ ਨੂੰ ਗਾਂ ਖਰੀਦੀ ਹੋਈ ਸਮਝਦਾ। ਤੇ ਫਿਰ ਮੈਨੂੰ ਨਾ ਜਿਹੜਾ ਮੁਸਲਿਮ ਸਮਾਜ ਵਿੱਚ ਔਰਤ ਦਾ ਸਟੇਟਸ ਹੁੰਦਾ ਹੈ ਉਹ ਦੇਖ ਕੇ ਮੈਨੂੰ ਬੜਾ ਸਥਿਤੀ ਭੈੜੀ ਲੱਗਦੀ ਹੈ। ਜਦੋਂ ਮੈਂ ਇਹ ਕਹਾਣੀ ਨੂੰ ਬਾਰ-ਬਾਰ ਸੁਣਿਆ ਤਾਂ ਮੇਰੇ ਮਨ ਵਿੱਚ ਕਈ ਗੱਲਾਂ ਆਈਆਂ ਤੇ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਫੂਲਾਂ ਦੀ ਵੀ ਯਾਦ ਆਈ, ਜਿਹੜੀ ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਡਕਾਇਤ ਸੀਗੀ ਆਪਣਾ ਚੰਬਲ ਦੀ। ਉਹ ਬਾਅਦ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਗਈ ਉਹ। ਉਸ ਤੋਂ ਬਾਵਜੂਦ ਮੈਨੂੰ ਨਾ ਫਿਰ ਹਿਟਲਰ ਯਾਦ ਆਇਆ। ਹਿਟਲਰ ਨੇ ਸਤੰਬਰ ਦੇ 1939 ਦੇ ਵਿੱਚ ਉਹਨੇ ਪੋਲੈਂਡ ਤੇ ਅਟੈਕ ਕਰ ਦਿੱਤਾ। ਤੇ ਜਿਹੜਾ ਸਾਡਾ ਅੰਗਰੇਜ਼ੀ ਦਾ ਵੱਡਾ ਕਵੀ W.H. ਆਰਡਨ ਹੈਗਾ, ਕਵਿਤਾ ਲਿਖਦਾ ਉਸ ਦਿਨ ਦੇ ਮੁਤਲਕ ਸੈਪਟੈਂਬਰ 1 1939। ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈਗੀ ਹੈ, ਇਹ ਮੈਂ ਤਾਂ ਬੋਲਦਾ ਪਿਆ ਹੈਗਾ ਕਿ ਜੇ ਸਮਾਜ ਜਾਂ ਬਾਪ ਜਾਂ ਮਾਂ ਜਾਂ ਕਿਸੇ ਦੇ ਨਾਲ ਕੋਈ ਬੁਰਾ ਵਿਵਹਾਰ ਕਰਦਾ ਹੈਗਾ ਤਾਂ ਉਹਨੂੰ ਹੱਕ ਹੁੰਦਾ ਦੁਬਾਰਾ ਤੁਹਾਨੂੰ ਬੁਰਾ ਵਿਵਹਾਰ ਕਰੇ। ਤਾਂ ਮੈਂ W.H. ਆਰਡਨ ਦੀ ਲਾਈਨ ਪੜ੍ਹਨਾ ਹੈਗਾ, I and the public know what all school children learn. Those to whom evil is done do evil in return. ਉਹ ਮੁੜ ਕੇ ਤੁਹਾਡੇ ਤੇ ਵਾਰ ਕਰਦੇ ਆ। ਇਸ ਤੋਂ ਇਲਾਵਾ ਇੱਕ ਮੈਨੂੰ ਐਂਟੀਗੁਆ ਦੀ ਜਿਹੜੀ ਜਮਾਇਕਾ ਕਿਨਕੇਡ ਦੀ ਕਹਾਣੀ ਮੈਨੂੰ ਯਾਦ ਆਈ। ਇਹ ਮੈਂ ਉਹਦੀ ਜੀਨੀਅਸ ਨੂੰ ਮੁਖਾਤਬ ਹੈਗਾ ਉਸਮਾਨ ਦੀ ਨੂੰ ਕਿ ਮੈਨੂੰ ਅੰਗਰੇਜ਼ੀ ਲਿਟਰੇਚਰ ਵਿੱਚੋਂ ਇਹ ਐਗਜ਼ਾਮਪਲਸ ਮੇਰੇ ਸਾਹਮਣੇ ਆ ਰਹੀਆਂ ਹੈਗੀਆਂ। ਐਂਟੀਗੁਆ ਦੀ ਜਮਾਇਕਾ ਕਿਨਕੇਡ ਦੀ ਕਹਾਣੀ ਹੈਗੀ ਹੈ। ਇਹ ਕਹਾਣੀ ਦਾ ਨਾਮ ਕੋਕੋ ਹੈ, ਉਹ ਕਹਾਣੀ ਦਾ ਨਾਮ ਗਰਲ ਹੈਗਾ। ਉਹ ਗਰਲ ਵੀ ਸਮਾਜ ਦੇ ਵਿੱਚ ਜਿਹੜੀ ਮਾਂ ਹੈਗੀ ਆਪਣੀ ਬੇਟੀ ਨੂੰ ਇੰਸਟਰਕਸ਼ਨਾਂ ਦੇ ਰਹੀ ਹੈ ਕਿ ਤੂੰ ਆਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਨਹੀਂ ਕਰਨਾ ਹੈਗਾ। ਉਹਨੂੰ ਉਹ ਸਲੱਟ ਕਹਿੰਦੀ ਆ। ਤੇ ਮੈਨੂੰ ਨਾ ਸਲੱਟ ਦੀ ਥੋੜੀ ਜਿਹੀ ਮੈਨੂੰ ਦਿੱਕਤ ਆਈ ਕਿ ਮੈਨੂੰ ਉਹਦੀ ਕੋਈ ਸ਼ਬਦ ਨਹੀਂ ਮੈਨੂੰ ਅਪਰੋਪ੍ਰੀਏਟ ਮਿਲਿਆ ਤੇ ਮੈਂ ਉਹਨੂੰ ਸਲੱਟ ਹੀ ਬੋਲਦਾ। ਤੇ ਉਹਨੂੰ ਕਹਿੰਦੀ ਆ ਤੂੰ ਸਲੱਟ ਹੀ ਬਣਨਾ ਹੈਗਾ, ਤੂੰ ਆਹ ਕਰਦੀ ਹੈ, ਤੂੰ ਹਟੇਂਗੇ ਨਹੀਂ ਸਲੱਟ ਬਣਨ ਤੋਂ। ਤੇ ਤੂੰ ਜਦੋਂ ਆਹ ਕਰਨਾ ਤੇ ਬਾਅਦ ਵਿੱਚ ਉਹਨੂੰ ਕਹਿੰਦੀ ਆ ਤੇ ਜਦੋਂ ਦੁਕਾਨ ਤੋਂ ਬ੍ਰੈਡ ਖਰੀਦਣੀ ਹੋਏਗੀ ਤੇ ਤੂੰ ਹੱਥ ਲਾ ਕੇ ਦੇਖੀ ਨਾ ਵੀ ਬ੍ਰੈਡ ਤਾਜ਼ੀ ਹੈਗੀ ਹੈ, ਸੌਫਟ ਹੈਗੀ ਕਿ ਨਹੀਂ ਹੈਗੀ। ਤੂੰ ਆਪਣੀ ਮਾਂ ਨੂੰ ਮੁੜ ਕੇ ਪੁੱਛਦੀ, ਮਾਂ ਜੇ ਦੁਕਾਨਦਾਰ ਨੇ ਮੈਨੂੰ ਉਹ ਬ੍ਰੈਡ ਨੂੰ ਹੱਥ ਨਾ ਲਾਉਣ ਦਿੱਤਾ ਥਾਂ, ਉਹ ਕਹਿੰਦੀ ਤੂੰ ਕਹੀ ਜੀ ਸਲਾਟ ਹੈ ਕਿ ਤੈਨੂੰ ਉਹ ਬ੍ਰੈਡ ਨੂੰ ਹੱਥ ਨਹੀਂ ਲਾਉਣ ਦੇਗਾ। ਇਸ ਤਰ੍ਹਾਂ ਦੀਆਂ ਸਮਾਜ ਜਿਹੜਾ ਹੈਗਾ ਉਹ ਗੁੰਝਲਾਂ ਨਾਲ ਨਜਿੱਠਦਾ ਹੈਗਾ। ਤੇ ਮੈਨੂੰ ਬਹੁਤ ਅੱਛੀ ਲੱਗੀ ਕਹਾਣੀ ਇਹ। ਮੈਂ ਉਸਮਾਨ ਬਾਜਵਾ ਦਾ ਉਹਨਾਂ ਨੂੰ ਮੁਬਾਰਕ ਦਿੰਦਾ ਤੇ ਮੈਂ ਉਹਨਾਂ ਨੇ ਕਈ ਪੰਗੇ ਲਿੱਤੇ ਹੋਏ ਨੇ, ਵਿੱਚੋਂ ਫਿਲਮ ਬਣਾਉਂਦੇ ਨੇ, ਕਈ ਕੁਛ ਕਰਦੇ ਨੇ ਉਹ। ਤੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਉਹ ਕਾਗਜ਼ ਕਲਮ ਫੜ ਕੇ ਬੈਠਣ ਤੇ ਬਾਕੀ ਕੰਮ ਛੱਡ ਦੇਣ, ਇਹਨੂੰ ਵਰਤਣ ਜੋ ਉਹਨਾਂ ਦੇ ਪੱਲੇ ਹੈਗਾ। ਕਹਾਣੀ ਲਿਖਣ ਰੱਜ ਕੇ ਮਿਹਰਬਾਨੀ ਹੈ। ਥੈਂਕ ਯੂ ਸੋ ਮਚ। ਬਿਲਕੁਲ ਸਹੀ ਕਿਹਾ ਬਿਲੀਜੀਤ ਜੀ। ਉਸਮਾਨ ਜੀ ਹੁਣ ਇਹਨਾਂ ਦਾ ਗੱਲ ਜਿਹੜੀ ਫੜ ਲਓ। ਬਹੁਤ ਸ਼ੁਕਰੀਆ ਬਿਲੀਜੀਤ ਜੀ। ਜੀ ਸਮੀਨਾ ਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ ਜ਼ਰੂਰ। ਹਮੇਸ਼ਾ ਦੀ ਤਰ੍ਹਾਂ ਅਲੀ ਉਸਮਾਨ ਬਾਜਵਾ ਦੀ ਕਹਾਣੀ ਬਹੁਤ ਪੱਕਾ ਕਹਾਣੀਕਾਰ ਹੈ ਤੇ ਬੜਾ ਹੀ ਮਜ਼ਾ ਆਉਂਦਾ ਜਦੋਂ ਵੀ ਇਹਦੀ ਕਹਾਣੀ ਸੁਣਨੇ। ਪੜ੍ਹਨ ਦਾ ਇੱਕ ਆਪਣਾ ਤਾਸਰ ਹੁੰਦਾ ਹੈ, ਲੇਕਿਨ ਇਹਦੀ ਜਿਹੜੀ ਪੜ੍ਹਨ ਦਾ ਅੰਦਾਜ਼ ਹੈ, ਜਿਸ ਤਰ੍ਹਾਂ ਇਹ ਪ੍ਰੈਜ਼ੈਂਟ ਕਰਦਾ, ਉਹਦੀ ਵੱਖਰੀ ਦਾਦ ਹੈ। ਔਰ ਜਿਵੇਂ ਉਹਦਾ ਉਤਾਰ ਚੜਾਅ ਹੁੰਦਾ ਹੈ ਔਰ ਕਰੈਕਟਰ ਜਿਵੇਂ ਬੋਲਦੇ ਨੇ, ਉਹ ਇੱਕ ਵੱਖਰਾ ਤਾਸਰ ਬਣਾਉਂਦੇ ਨੇ ਸਾਡੇ ਸਾਹਮਣੇ। ਇਹ ਜਿਹੜੇ ਇਹਦੇ ਦੂਸਰੇ ਕੰਮ ਨੇ, ਜਿਸ ਤਰ੍ਹਾਂ ਇਹ ਬ੍ਰਾਡਕਾਸਟਰ ਵੀ ਹੈ ਔਰ ਕਹਾਣੀਕਾਰ ਤੇ ਹੈ ਹੀ ਆਪਣੀ ਜਗ੍ਹਾ ਤੇ, ਉਹਦਾ ਬਹੁਤ ਜ਼ਬਰਦਸਤ ਇਸਤੇਮਾਲ ਕਰਕੇ ਇਹ ਸਾਡੇ ਸਾਹਮਣੇ ਜਿਸ ਤਰ੍ਹਾਂ ਦੀ ਸੈਟਿੰਗ ਲਿਆਂਦਾ ਹੈ, ਉਹਦੇ ਤੇ ਮੈਂ ਬੜਾ ਇਹਨੂੰ ਐਪਰੀਸ਼ੀਏਟ ਕਰਨਾ ਹੈ। ਜਿੱਥੋਂ ਤੱਕ ਕਹਾਣੀ ਦੀ ਗੱਲ ਹੈ, ਹਮੇਸ਼ਾ ਦੀ ਤਰ੍ਹਾਂ ਬੜੀ ਪੱਕੀ ਕਹਾਣੀ। ਇਹ ਕਰੈਕਟਰ ਸਾਨੂੰ ਆਪਣੇ ਇਰਦ ਗਿਰਦ ਹਮੇਸ਼ਾ ਨਜ਼ਰ ਆਉਂਦੇ ਨੇ ਔਰ ਬੜਾ ਜ਼ਬਰਦਸਤ ਇਹਦਾ ਮੁਸ਼ਾਹਦਾ ਹੈ ਜਿਹਨੂੰ ਇਹ ਲਿਆ ਕੇ ਇਹਨੇ ਕਹਾਣੀ ਦੀ ਸੂਰਤ 'ਚ ਸਾਡੇ ਸਾਹਮਣੇ ਰੱਖਿਆ ਹੈ। ਹੁਣੇ ਗੱਲ ਕੀਤੀ ਜਾ ਰਹੀ ਸੀ ਮੁਸਲਿਮ ਸਮਾਜ ਦੀ ਜ਼ਨਾਨੀ ਦੀ। ਇਹ ਮੇਰਾ ਖਿਆਲ ਹੈ ਥੋੜੀ ਜਿਹੀ ਅਗਰ ਅਸੀਂ ਹੋਰ ਝਾਤੀ ਪਾਈਏ ਤੇ ਸਾਡੇ ਇਹ ਜਿਹੜਾ ਬਰੇ ਸਗੀਰ ਦਾ ਸਮਾਜ ਹੈ, ਉਹਦਾ ਕਿਸੇ ਵੀ ਧਰਮ ਦੇ ਨਾਲ ਕੋਈ ਤਾਲੁਕ ਹੋਵੇ, ਸਾਨੂੰ ਇਹ ਕਰੈਕਟਰ ਹਰ ਜਗ੍ਹਾ ਤੋਂ ਉੱਥੇ ਨਜ਼ਰ ਆਉਂਦੇ ਨੇ। ਔਰ ਇਸ ਕਰੈਕਟਰ ਨੂੰ ਇੱਕ ਖਾਸ ਸਮਾਜ ਦੇ ਵਿੱਚ ਬੰਦ ਕਰਨਾ ਮੇਰਾ ਖਿਆਲ ਹੈ ਥੋੜੀ ਜਿਹੀ ਜ਼ਿਆਦਤੀ ਵਾਲੀ ਗੱਲ ਹੋਏਗੀ। ਤੇ ਇਹ ਤੇ ਸਾਡੇ ਇਰਦ ਗਿਰਦ ਹਰ ਧਰਮ, ਹਰ ਸਮਾਜ ਦੇ ਵਿੱਚ ਇਹ ਲੋਕ ਮੌਜੂਦ ਨੇ ਔਰ ਇਹ ਵਾਲੀਆਂ ਗੱਲਾਂ ਹੋ ਰਹੀਆਂ ਨੇ।
ਤੇ ਬੜੀ ਸ਼ਾਨਦਾਰ ਕਹਾਣੀ ਬਾਜਵਾ ਜੀ, ਜਿੰਦੇ ਵਾਸਤੇ ਰਵੋ। ਔਰ ਜਿਹੜਾ ਮਸ਼ਵਰਾ ਤੁਹਾਨੂੰ ਦਿੱਤਾ ਗਿਆ ਹੈ, ਇਹ ਮਸ਼ਵਰਾ ਪਹਿਲਾਂ ਵੀ ਤੁਹਾਨੂੰ ਕਈ ਵਾਰਾਂ ਦਿੱਤਾ ਗਿਆ ਹੈ ਕਿ ਕਾਗਜ਼ ਕਲਮ ਫੜ ਕੇ ਤੇ ਕਿਤਾਬ ਪੂਰੀ ਕਰਕੇ ਇਹਨੂੰ ਕਰੋ ਤੇ ਹੋਰ ਬੜੀਆਂ ਸ਼ਾਨਦਾਰ ਕਹਾਣੀਆਂ ਸਾਡੇ ਸਾਹਮਣੇ ਲਿਆਓ। ਬਹੁਤ ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ ਸਈਦ ਜੀ। ਹਾਂਜੀ अच्छा जी, अस्सलाम मैं वालेकुम गल जी, कर समीना जी। हाँ अच्छा जी मैं जी गल जी करा या गुरदास साहब करनगे? ਤੁਸੀਂ ਪਹਿਲਾਂ ਕਰ ਲਓ, चलो ਕੋਈ ਗੱਲ अच्छा जी, कोई चलो गल नहीं, शुक्रिया बहुत बहुत। मैं क्या समीना जी, बहुत खुशी हुई तुहानू वेख के ते बड़ी बहुत देर शुक्रिया बाद आए हो। जी। हाँ, मोस्ट वेलकम दोबारा तो। ते बहुत ਇਹ ਜਿਹੜੀ ਕਹਾਣੀ ਨੇ ਵਾਕਈ ਇਹਨਾਂ ਨੇ ਬੜਾ ਨਾ, ਇਸ ਕਹਾਣੀ ਨੇ ਆਪਣੀ ਗ੍ਰਿਫਤ ਚ ਲਿਆ ਸੀ। ਜਦੋਂ ਪੜ੍ਹਦਿਆਂ ਹੋਇਆਂ ਵੀ ਵਾਕਈ ਸੁਣਾਉਣ ਚ ਜ਼ਰਾ ਹੋਰ ਗ੍ਰਿਪ ਹੋ ਜਾਂਦੀ। ਤੇ ਉਹ ਜਿਹੜੀ ਇੱਕ ਫੀਲਿੰਗ ਇਹਨਾਂ ਨੇ ਸ਼ੁਰੂ ਤੋਂ ਸਟਾਰਟ ਕੀਤੀ, ਉਹ ਐਂਡ ਤੱਕ ਕੰਟੀਨਿਊ ਰੱਖੀ। ਤੇ ਹੋਰ ਇਹ ਵੇ ਕਿ ਮੁਆਸ਼ਰੇ ਨੂੰ, ਸਮਾਜ ਨੂੰ ਇੰਨੀ ਮਤਲਬ ਇੱਕ ਹੀ ਲੈ ਚ ਇਹਨਾਂ ਨੇ ਪਰੋਇਆ ਔਰ ਉਸ ਨੂੰ ਟੁੱਟਣ ਨਹੀਂ ਦਿੱਤਾ ਕਿਧਰੇ ਵੀ। ਪਹਿਲਾਂ ਉਹ ਆਦਮੀ ਜਿਹੜਾ ਹੈ ਉਹ ਆਪਣੀ ਬੀਵੀ ਨਾਲ ਤੇ ਫਿਰ ਬੇਟੀ ਨਾਲ ਵੀ, ਮਤਲਬ ਕਿ ਉਹਨੂੰ ਜਿਸ ਤਰ੍ਹਾਂ ਰਾਈਟਰ ਨੂੰ ਇੱਕ ਹੁੰਦਾ ਰਾਈਟ ਕਿ ਉਹ ਚੀਜ਼ ਨੂੰ ਹੋਰ ਜ਼ਿਆਦਾ ਕਨਸੈਂਟਰੇਟ ਉਹਦੇ ਤੇ ਕਰਦਾ ਤੇ ਉਹਨੂੰ ਵਧਾ ਚੜਾ ਵੀ ਲੈਂਦਾ ਥੋੜਾ ਜਿਹਾ। ਤੇ ਵਾਕਈ ਇੰਜ ਦੇ ਕੈਰੈਕਟਰ ਹੈ ਵੀ ਨੇ ਸਾਡੇ ਇਰਦ ਗਿਰਦ। ਤੇ ਉਹਨੂੰ ਇਸ ਤਰ੍ਹਾਂ ਕਿ ਉਹ ਐਂਡ ਤੱਕ ਲੱਗਦਾ ਸੀ ਕਿ ਬਸ ਹੁਣੇ ਕੋਈ ਇੱਥੇ ਕੋਈ ਧਮਾਕਾ ਹੋਣ ਵਾਲਾ ਹੀ ਹੈ ਬਸ। ਔਰ ਇੰਨੀਆਂ ਹਕੀਕਤਾਂ ਇਕੱਠੀਆਂ ਇੱਕ ਜਗ੍ਹਾ ਤੇ ਇਹਨਾਂ ਨੇ ਕੀਤੀਆਂ ਨੇ। ਔਰ ਇੱਕ ਹੋਰ ਚੀਜ਼ ਹੈ ਕਿ ਬੜੇ ਬੋਲਡ ਤਰੀਕੇ ਨਾਲ ਉਹਨੂੰ ਐਕਸਪ੍ਰੈਸ ਵੀ ਕੀਤਾ ਹੈ, ਬੜੇ ਕਲੀਅਰ ਕੱਟ ਵਰਡਸ ਵਿੱਚ, ਤੇ ਬੜੀ ਪ੍ਰੈਜੈਂਟੇਸ਼ਨ ਬੜੀ ਖੂਬਸੂਰਤ ਹੈ। ਤੇ ਇਹ ਵਾਕਈ ਬਹੁਤ ਅੱਛੇ ਕਹਾਣੀਕਾਰ ਨੇ ਤੇ ਸੋਹਣੇ ਸੋਹਣੇ ਪਹਿਲੂ ਵੀ ਲਿਆਓ ਸਾਹਮਣੇ। ਇਹ ਤੇ ਬੜਾ ਤੁਸੀਂ ਡਰੈਡਫੁਲ ਕਿਸਮ ਦਾ ਇੱਕ ਹੌਰਿਬਲ, ਬੜਾ ਮੈਨੂੰ ਤੇ ਉਹ ਬੱਚੀ ਨੂੰ ਜਦੋਂ ਵਾਕਈ ਉਹ ਮਾਰ ਰਿਹਾ ਹੈ ਤੇ ਉਹ ਵਾਕਈ ਰੋਣ ਵਾਲੀ ਹਾਲਤ ਹੀ ਹੋ ਜਾਂਦੀ ਹੈ। ਤੇ ਵਾਕਈ ਇੰਜ ਦੇ ਕੋਈ ਹੋਣੇ ਨੇ, ਲੇਕਿਨ ਕਾਫੀ ਡਾਢੀ ਜੀ ਸਿਚੁਏਸ਼ਨ ਇਹਨਾਂ ਨੇ ਬਣਾਈ ਹੈ। ਤੇ ਹੁਣ ਨਾ ਇਹਨਾਂ ਨੂੰ ਕਹੋ ਕਿ ਅਗਲੀ ਵਾਰੀ ਕੋਈ ਸੌਫਟ ਕਾਰਨਰ ਵਾਲੀ, ਕੋਈ ਰੋਮਾਂਟਿਕ ਤੇ ਕੋਈ ਅੱਛੀ ਜੀ ਕਹਾਣੀ ਵੀ ਸਾਨੂੰ ਸੁਣਾਓ। ਉਹਨੂੰ ਵੀ ਇਹ ਮੇਰਾ ਖਿਆਲ ਹੈ ਇੰਨੀ ਹੀ ਖੂਬਸੂਰਤੀ ਨਾਲ ਪ੍ਰੈਜ਼ੈਂਟ ਕਰਨਗੇ। ਤੇ ਬਹੁਤ ਸ਼ੁਕਰੀਆ ਜੀ ਟਾਈਮ ਦਾ। ਥੈਂਕ ਯੂ ਗੁਰਦਵਾਸ ਸਾਹਿਬ ਜੀ। ਸਰਵਤ ਜੀ ਤੁਸੀਂ ਤੇ ਬੜੇ ਸੈਡ ਹੋ ਗਏ ਹੋ, ਬਹੁਤ ਸ਼ੁਕਰੀਆ ਤੁਹਾਡਾ। ਤੇ ਹਾਂਜੀ ਅਫਜ਼ਲ ਸਾਹਿਬ ਜੀ ਆਇਆਂ ਨੂੰ ਸੰਗਤ ਜੀ ਤੁਹਾਨੂੰ ਮੈਂ ਸਮੀਨਾ ਜੀ ਅੱਛਾ ਗੁਰਦਾਸ ਜੀ ਨੇ ਜ਼ਰਾ ਪਹਿਲੇ ਕਿਹਾ ਸੀ, ਗੁਰਦਾਸ ਜੀ ਪਹਿਲੇ ਗੱਲ ਕਰ ਲੈ। ਚਲੋ ਮੈਂ ਸਾਰਿਆਂ ਨੇ ਗੱਲ ਕਰਨੀ ਹੈ ਨਾ। ਮੈਂ ਬਾਜਵਾ ਸਾਹਿਬ ਦੀ ਇਹ ਕਹਾਣੀ ਜਿਹੜੀ ਸਾਰਿਆਂ ਨੇ ਬਹੁਤ ਖੂਬਸੂਰਤ ਗੱਲਾਂ ਕਰ ਲਈਆਂ, ਪਰ ਇਹ ਜੋ ਦਾਸਤਾਨ ਉਹਨੇ ਪੇਸ਼ ਕੀਤੀਆਂ ਆਪਣੇ ਹਰ ਕੋਈ ਜੇ ਆਪਾਂ ਝਾਤੀ ਮਾਰੀਆਂ ਹਨਾ, ਆਪਾਂ ਇਸ ਪਰਿਵਾਰ ਟਾਈਪ ਦੇ ਪਰਿਵਾਰ ਨੂੰ ਆਪਾਂ ਜਾਣਦੇ ਜ਼ਰੂਰ ਹੋਵਾਂਗੇ, ਚਾਹੇ ਇੰਡੀਆ 'ਚ ਹੋਏ, ਚਾਹੇ ਬਾਹਰ ਵਿਦੇਸ਼ 'ਚ ਹੋਏ, ਚਾਹੇ ਪਾਕਿਸਤਾਨ 'ਚ ਹੋਏ। ਤੇ ਤਾਂ ਆਪਾਂ ਸਾਰੇ ਰਿਲੇਟ ਕਰ ਸਕਦੇ ਹਾਂ ਕਹਾਣੀ ਨੂੰ। ਤੇ ਇਹਦੇ 'ਚ ਮੁੱਦਾ ਇਹ ਨਿਕਲਦਾ, ਚਾਹੇ ਪੰਜਾਬ ਚੜ੍ਹਦਾ ਲੈਂਦਾ ਹੋਵੇ, ਜਿਹੜੀ ਸੋਸ਼ਲ ਸਰਵਿਸ ਸਿਸਟਮ ਹੈਗੀ, ਚਲੋ ਇੰਗਲੈਂਡ 'ਚ ਹੈਗੀਆਂ ਹਨਾ, ਉੱਥੇ ਸੋਸ਼ਲ ਸਰਵਿਸਿਜ਼ ਹੈ ਨਹੀਂ ਗੀਆਂ। ਜਦੋਂ ਬੱਚੀ ਦੇ ਨਾਲ, ਜਦ ਉਹ ਆਪਣੀ ਵਾਈਫ ਤੇ ਘਰ ਵਾਲੀ ਦੇ ਨਾਲ ਸਲੂਕ ਕਰਦਾ ਸੀ ਨਾ, ਜੇ ਸਰਕਾਰ ਸਹੀ ਤਰੀਕੇ ਦੇ ਨਾਲ ਸੋਸ਼ਲ ਸਰਵਿਸਿਜ਼ ਜਿਹੜੀ ਸਿਸਟਮ ਹੁੰਦੀ ਹੈ ਨਾ, ਨਿਆਣੇ ਦੀ ਦੇਖਭਾਲ ਕਰਨੇ ਦੀ ਜਾਂ ਡੋਮੈਸਟਿਕ ਅਬਿਊਜ਼ ਵਿਕਟਿਮ ਦੀ ਦੇਖਭਾਲ ਕਰਨੇ ਦੀ, ਉਹ ਕੋਈ ਇੰਟਰਵੀਨ ਕਰ ਸਕਦੇ ਸੀਗੇ ਹਨਾ, ਪਰ ਉੱਥੇ ਹੈ ਨਹੀਂ। ਤੇ ਉਹ ਆਮ ਹੀ ਇਸ ਤਰ੍ਹਾਂ ਹੀ ਚੱਲੀ ਜਾਂਦਾ ਆਪਣੇ ਪੰਜਾਬ 'ਚ। ਤੇ ਉਹ ਜਦ ਆਪਣੇ ਘਰ ਵਾਲੇ ਨੂੰ ਕੁੱਟਦਾ ਮਰਦਾ, ਕੁੜੀ ਦੇ ਨਾਲ ਉਹਦਾ ਵੀ ਫਿਰ ਉਸੇ ਸਿਸਟਮ ਬਣ ਜਾਂਦਾ, ਰੈਪਲੀਕੇਟ ਹੋ ਜਾਂਦੀ ਆ ਦੁਬਾਰਾ, ਤੇ ਉਹ ਪ੍ਰੈਗਨੈਂਟ ਹੋ ਜਾਂਦੀ ਆ ਤੇ ਗਾਂ ਉਹਦੇ ਬੱਚੇ ਨਾਲ ਵੀ ਇਹ ਕੰਮ ਹੋ ਜਾਂਦਾ। ਤੇ ਜਿਹੜਾ ਸਮਾਜ ਹੈ, ਆਪਾਂ ਸਮਾਜ ਜਿਹੜਾ ਦੇਖਦੇ ਰਹਿੰਦੇ ਆ ਵਿਚਾਰੀ ਨਾਲ ਕੀ ਹੋਇਆ ਕੀ ਹੁੰਦਾ, ਪਰ ਆਪਾਂ ਉਹਨਾਂ ਦੀ ਮਦਦ ਨਹੀਂ ਕਰਦੇ ਹੈਗੇ। ਤੇ ਵਿਸ਼ੇ 17 ਕਿੰਨੀਆਂ ਨਿਕਲਦੀਆਂ ਇਸ ਕਹਾਣੀ 'ਚ ਤੋਂ, ਤੇ ਮੈਂ ਜਿੱਦਾਂ ਕਿਹਾ ਇਹ ਕਿਤਾਬ ਲਿਖ ਸਕਦਾ, ਪਰ ਇਹ ਬਹੁਤ ਖੂਬਸੂਰਤ ਕਹਾਣੀ ਸੀਗੀ। ਪਰ ਇਹ ਤੋਂ ਆਪਾਂ ਜਿਹੜੀ ਚੀਜ਼ਾਂ ਵਿੱਚੋਂ ਕੱਢ ਸਕਦੇ ਜਿਹੜੀਆਂ ਆਪਣੇ ਸਮਾਜ 'ਚ ਜਿਹੜੀਆਂ ਖਰਾਬੀਆਂ ਹੈਗੀਆਂ ਆ, ਖਾਮੀਆਂ ਹੈਗੀਆਂ ਆ, ਉਹ ਸਾਰੀਆਂ ਨੇ ਪੇਸ਼ ਕਰ ਦਿੱਤੀਆਂ। ਤੇ ਮੈਂ ਇਹ ਕਹਿਣਾ ਚਾਹੁੰਦਾ ਸੀ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਤਲਤ ਜੀ ਮੈਂ ਵੀ ਥੋੜਾ ਜਿਹਾ ਕੁਝ ਕਹਿਣਾ ਚਾਹ ਰਹੀ ਹਾਂ। ਸਭ ਤੋਂ ਪਹਿਲੇ ਜੀ ਮੈਂ ਬਿਲੀਜੀਤ ਜੀ ਨੂੰ ਮੁਬਾਰਕਬਾਦ ਦਾਂਗੀ, ਉਹਨਾਂ ਦੀ ਬੁੱਕ ਆਈ ਹੈ ਔਰ ਖੁਸ਼ੀ ਦੀ ਗੱਲ ਹੈ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਅਲੀ ਉਸਮਾਨ ਬਾਜਵਾ ਸਾਹਿਬ ਦੀ ਕਹਾਣੀ ਹੈ, ਬਹੁਤ ਸ਼ਾਨਦਾਰ ਕਹਾਣੀ ਹੈ। ਕਹਿੰਦੇ ਨੇ ਕਹਾਣੀ ਲਿਖੀ ਜਾਂਦੀ ਹੈ ਜਾਂ ਕਹੀ ਜਾਂਦੀ ਹੈ, ਔਰ ਇਹ ਕਹਾਣੀ ਕਹੀ ਗਈ ਹੈ। ਪ੍ਰੈਜੈਂਟੇਸ਼ਨ ਬਹੁਤ ਖੂਬਸੂਰਤ ਸੀ। ਇੱਕ ਨਰੇਸ਼ਨ ਹੈ, ਸਪੈਸ਼ੀਅਸ ਬਟ ਬਿਟਰ। ਕੌੜ ਤੋਂ ਵੀ ਕੌੜੀ
ਨਿੰਮ ਦੀ ਨਿੰਮਕੋਲੀ ਵਾਂਗ ਜ਼ਹਿਰੀ, ਪਰ ਜ਼ਹਿਰ ਵੀ ਪੀਣਾ ਪੈਂਦਾ ਹੈ ਜਦ ਕੋਈ ਹੋਰ ਚਾਰਾ ਨਾ ਹੋਏ। ਮੈਨੂੰ ਇਹਦੇ ਵਿੱਚ ਕਿਰਦਾਰ ਤੇ ਘੱਟ ਨਜ਼ਰ ਆਏ, ਪਰ ਕਹਾਣੀਕਾਰ ਬਹੁਤ ਜਗ੍ਹਾ ਤੇ। ਬਾਜਵਾ ਸਾਹਿਬ ਮੈਨੂੰ ਥਾਂ ਥਾਂ ਤੇ ਆਪਣੀ ਆਬਜ਼ਰਵੇਸ਼ਨ ਰਾਹੀਂ ਆਪਣੀ ਲਿਖਤ 'ਚ ਨਜ਼ਰ ਆਏ ਤੇ ਉਹਨਾਂ ਦੇ ਕਿਰਦਾਰ ਓਲੇ 'ਚ। ਕਹਾਣੀ ਫੀਕੇ ਦੇ ਘਰ ਤੋਂ ਟੁਰਦੀ ਹੋਈ ਪਰਾਲੀ ਤੇ ਮੁੱਕ ਗਈ, ਜਿਹਦਾ ਮਹਾਂਦਰਾ ਵੇਖਿਆ ਵੇਖਿਆ ਸੀ, ਤੇ ਇੱਕ ਹੋਰ ਬੱਚੀ ਉਸੇ ਮਿੱਟੀ ਤੋਂ ਤਿਆਰ ਕਿਸੇ ਹੋਰ ਗੋਗੋ ਨੂੰ ਰੋਂਦਣ ਲਈ। ਕੀ ਇਹ ਕਹਾਣੀ ਗੋਗੋ ਦੀ ਕਹਾਣੀ ਹੈ, ਜਾਂ ਫੀਕੇ ਦੀ, ਜਾਂ ਬੱਚੀ ਦੀ? ਨਹੀਂ, ਇਹ ਕਹਾਣੀ ਇੱਕ ਤਮਾਸ਼ਬੀਨ ਸਮਾਜ ਦੀ ਕਹਾਣੀ ਹੈ, ਜਹਾਲਤ ਦੀ ਕਹਾਣੀ ਹੈ, ਇਨਸਾਨ ਨੁਮਾਨ ਡੰਗਰਾਂ ਦੀ ਕਹਾਣੀ ਹੈ। ਪਰ ਇੱਥੇ ਡੰਗਰਾਂ ਦੀ ਇਨਸਲਟ ਮੈਨੂੰ ਕਰਨ ਦਾ ਕੋਈ ਹੱਕ ਨਹੀਂ ਹੈ, ਕਿ ਡੰਗਰ ਜ਼ਿਆਦਾ ਬੀਬੇ ਹੁੰਦੇ ਨੇ ਇਨਸਾਨਾਂ ਨਾਲ। ਇਸ ਕਹਾਣੀ 'ਚ ਮੈਨੂੰ ਕਈ ਜਗ੍ਹਾ ਤੇ ਅੱਖਰਾਂ ਦੀ ਅਖਾੜ ਪਛਾੜ ਨਜ਼ਰ ਆਈ, ਤੇ ਕੁਝ ਸੱਚਾਈਆਂ, ਬਹੁਤ ਸਾਰੀਆਂ ਸੱਚਾਈਆਂ ਤੇ ਹਕੀਕਤਾਂ। ਕੁਝ ਸੱਚਾਈਆਂ ਜਿਹੜੀਆਂ ਨੇ ਅੱਖਰਾਂ ਦੇ ਪਰਦਿਆਂ 'ਚ ਪਰੋਈਆਂ ਜਾ ਸਕਦੀਆਂ ਸਨ, ਉਹਨਾਂ ਨੂੰ ਖੋਲਣਾ ਜ਼ਰੂਰੀ ਨਹੀਂ ਸੀ। ਕਿਤੇ ਕਿਤੇ ਕਹਾਣੀ ਨੂੰ ਖਿੱਚਿਆ ਵੀ ਗਿਆ, but it depends on the mannerism of the writer. ਇਹ ਰਾਈਟਰ ਦੀ ਹੈ ਕਿ ਉਹ ਕੀ ਵਿਖਾਣਾ ਚਾਹੁੰਦਾ ਹੈ ਤੇ ਕਿਸ ਤਰ੍ਹਾਂ ਐਕਸਪੋਜ਼ ਕਰਨਾ ਚਾਹੁੰਦਾ ਹੈ। ਬਹੁਤ ਸੋਹਣੀ, ਬਹੁਤ ਸ਼ਾਨਦਾਰ ਕਹਾਣੀ ਸੀ, ਬਹੁਤ ਹੀ ਇੰਪ੍ਰੈਸਿਵ, ਤੇ ਬਹੁਤ ਕੁਝ ਉਹਦੇ ਵਿੱਚ ਸਾਨੂੰ ਇੰਨੀਆਂ ਤਲਖ ਹਕੀਕਤਾਂ ਦੱਸੀਆਂ ਗਈਆਂ। ਔਰ ਮੈਂ ਸਰਵਤ ਜੀ ਨਾਲ ਕਰਾਂਗੀ ਕਿ ਸਾਨੂੰ ਅੱਛੀਆਂ ਅੱਛੀਆਂ ਹੋਰ ਵੀ ਕਹਾਣੀਆਂ, ਲੇਕਿਨ ਥੋੜੀਆਂ ਲਾਈਟ ਮੈਟਰ ਵਿੱਚ ਦੱਸੋ। ਇਹ ਤੇ ਬਹੁਤ ਹੀ ਤਲਖ ਕਹਾਣੀ ਸੀ, ਜਿਹਨੂੰ ਸੁਣ ਕੇ ਤੇ ਵਾਕਈ ਬੰਦਾ ਪਰੇਸ਼ਾਨ ਹੋ ਗਿਆ। ਬਹੁਤ ਹੌਲਨਾਕ ਜੀ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤਲਤ ਜੀ, ਬਹੁਤ ਸ਼ੁਕਰੀਆ। ਸਮੀਨਾ ਜੀ, ਮੈਂ ਬੋਲ ਸਕਦੀ ਹਾਂ? ਜੀ ਜੀ ਹਰਪ੍ਰੀਤ ਜੀ। ਜੀ, ਬੇਸ਼ੱਕ ਇਹ ਬਹੁਤ ਤਲਖ ਕਹਾਣੀ ਸੀ, ਪਰ ਇਹ ਸਾਡੀ ਜ਼ਿੰਦਗੀ ਦੀ ਸੱਚਾਈ ਹੈ। ਇਹ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ। ਇਸ ਨੂੰ ਸਿਰਫ ਤਲਖ ਜਾਂ ਡਰੈਡਫੁਲ ਕਹਿ ਕੇ ਜੇ ਅਸੀਂ ਅੱਖਾਂ ਬੰਦ ਕਰਾਂਗੇ ਤਾਂ ਅਸੀਂ ਇੱਕ ਇਨਸਾਨ ਹੋਣ ਦਾ ਫਰਜ਼ ਨਹੀਂ ਨਿਭਾ ਰਹੇ। ਇਸ ਕਹਾਣੀ ਦੇ ਵਿੱਚ ਸਭ ਤੋਂ ਵੱਡੀ ਖੂਬੀ ਜੋ ਮੈਨੂੰ ਨਜ਼ਰ ਆਈ, ਇੱਕ ਆਮ ਪਾਠਕ ਦੀ ਇੱਕ ਉਹ ਨਿਗਾਹ ਖੋਲੇਗੀ ਇਹ ਕਹਾਣੀ, ਜਿੱਥੇ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੂੰ ਸਲਟ ਕਿਹਾ ਜਾਂਦਾ ਹੈ, ਜਾਂ ਜਿਨ੍ਹਾਂ ਨੂੰ ਇੱਕ ਗਲਤ ਨਜ਼ਰ ਨਾਲ ਦੇਖਿਆ ਜਾਂਦਾ ਹੈ, ਜਾਂ ਜਿਵੇਂ ਉਸਮਾਨ ਬਾਜਵਾ ਜੀ ਨੇ ਕਿਹਾ ਕਿ ਵਿਹੜਿਆਂ ਵਿੱਚ ਬੈਠ ਕੇ ਜਨਾਨੀਆਂ ਗੱਲਾਂ ਕਰਦੀਆਂ ਨੇ ਕਿ ਇਹ ਤਾਂ ਹੋਣਾ ਹੀ ਸੀ। ਇਹ ਉਹਨਾਂ ਜਨਾਨੀਆਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਹੈ ਕਿ ਗੋਗੋ ਕਿਵੇਂ ਬਣਦੀ ਹੈ। ਗੋਗੋ ਨੂੰ ਬਣਾਉਣ ਦੇ ਵਿੱਚ ਜ਼ਿੰਮੇਵਾਰੀ ਹਰ ਉਸ ਮਾਸ਼ਰੇ ਦੇ, ਹਰ ਉਸ ਬੰਦੇ ਦੀ ਹੈ ਜੋ ਉਸਨੂੰ ਦੇਖ ਰਿਹਾ ਹੈ ਤੇ ਟੋਕ ਨਹੀਂ ਰਿਹਾ। ਇਹ ਕਹਾਣੀ ਇੱਕ ਨਵਾਂ ਨਜ਼ਰੀਆ ਉਹਨਾਂ ਕੈਰੈਕਟਰਸ ਦੇ ਪ੍ਰਤੀ, ਇਹ ਜ਼ਰੂਰੀ ਨਹੀਂ ਹੈ ਕਿ ਗੋਗੋ ਇੱਕ ਔਰਤ ਹੈ ਤਾਂ ਇਹ ਕੈਰੈਕਟਰ ਹੈ। ਇਸ ਤਰ੍ਹਾਂ ਦੇ ਮਰਦ ਕੈਰੈਕਟਰ ਵੀ ਹੁੰਦੇ ਹਨ ਜਿਹੜੇ ਬਹੁਤ ਮਿਸਯੂਜ਼ ਕੀਤੇ ਜਾਂਦੇ ਹਨ ਸੁਸਾਇਟੀ ਵੱਲੋਂ। ਇਹ ਸਾਨੂੰ ਇੱਕ ਨਿਵੇਕਲੀ ਦ੍ਰਿਸ਼ਟੀ ਦਿੰਦੀ ਹੈ, ਸਾਨੂੰ ਇੱਕ ਨਵਾਂ ਨਜ਼ਰੀਆ ਦਿੰਦੀ ਹੈ ਉਹਨਾਂ ਨੂੰ ਦੇਖਣ ਦਾ। ਤੇ ਅਜਿਹੀਆਂ ਤਲਖ ਹਕੀਕਤਾਂ ਨੂੰ ਉਸਮਾਨ ਬਾਜਵਾ ਜੀ, ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਜਿੰਨਾ ਲਿਖ ਸਕੋ ਜ਼ਰੂਰ ਲਿਖੋ, ਸਾਰੀਆਂ ਭਾਸ਼ਾਵਾਂ ਦੇ ਵਿੱਚ ਛਪਾਓ ਤਾਂ ਕਿ ਇਨਸਾਨ ਨੂੰ ਆਪਣਾ ਅਸਲੀ ਚਿਹਰਾ ਨਜ਼ਰ ਆਏ। ਥੈਂਕ ਯੂ ਸੋ ਮਚ। ਸਮੀਨਾ ਜੀ, ਮੈਂ ਕੁਝ ਕਹਿ ਸਕਦਾ? ਜੀ ਜੀ ਜ਼ਰੂਰ ਜ਼ਰੂਰ ਜੀ। ਜੀ ਮਨਜ਼ੂਰ ਜੀ। ਇਸ ਕਹਾਣੀ ਵਿੱਚ ਜੋ ਕੁਝ ਸਾਡੇ ਦੋਸਤਾਂ ਨੇ ਕਿਹਾ ਹੈ, ਉਹ ਤੇ ਕਹਾਣੀ ਨੇ ਉਹਨਾਂ ਤੋਂ ਵੱਧ ਕਹਿ ਦਿੱਤਾ ਸੀ। ਉਹਦੇ ਵਿੱਚ ਕੋਈ ਕਿਸੇ ਨੇ ਕੋਈ ਐਡ ਨਹੀਂ ਕੀਤਾ। ਲੇਕਿਨ ਇਹ ਜਿਹੜੀ ਕਹਾਣੀ ਹੈ, ਇਹਦੇ ਵਿੱਚ ਇੱਕ ਬਹੁਤ ਸਟਲ ਤਬਦੀਲੀ ਹੈ ਜਿਹੜੀ ਤੁਸੀਂ ਸ਼ਾਇਦ ਨੋਟ ਨਹੀਂ ਕੀਤੀ। ਉਹ ਇਹ ਹੈਗੀ ਹੈ ਕਿ ਜਿਹੜਾ ਫੀਕਾ ਹੈ, ਫੀਕੇ ਦੀ ਬੀਵੀ ਜਿਹੜੀ ਹੈ ਉਹ ਸ਼ਹਿਰ ਤੋਂ ਆਈ ਹੈ, ਸ਼ਹਿਰ ਦੀ ਕੁੜੀ ਹੈ ਤੇ ਸ਼ਹਿਰੋਂ ਵਿਆਹ ਕੇ ਲਿਆਇਆ ਹੈ। ਜ਼ਾਹਰ ਗੱਲ ਹੈ ਕਿ ਸ਼ਹਿਰ ਦੀ ਕੁੜੀ ਜਿਹੜੀ ਹੈ ਉਹ ਜ਼ਿਆਦਾ ਲਿਬਰਲ ਔਰ ਜ਼ਿਆਦਾ ਰਿਬੈਲੀਅਸ ਹੋ ਸਕਦੀ ਹੈ, ਲੇਕਿਨ ਜਿਹੜਾ ਜ਼ਮਾਨਾ ਉਹਦੇ ਇਰਦ ਗਿਰਦ ਗੁਜ਼ਰ ਰਿਹਾ ਹੈ ਉਹਦੇ ਵਿੱਚ ਉਹ ਸ਼ਹਿਰ ਦੀ ਕੁੜੀ ਜਿਹੜੀ ਹੈ ਉਹ ਕੋਈ ਬਗਾਵਤ ਨਹੀਂ ਕਰਦੀ। ਉਹ ਜੋ ਫੀਕਾ ਚਾਹੁੰਦਾ ਉਹੀ ਬਣਦੀ ਜਾਂਦੀ ਹੈ। ਲੇਕਿਨ ਫਰਕ ਇਹ ਹੈ ਜ਼ਮਾਨੇ ਦਾ
ਕਿ ਜਿਹੜੀ ਉਹਦੀ ਧੀ ਹੈ ਉਹ ਪਿੰਡ 'ਚ ਪੈਦਾ ਹੋਈ ਹੈ, ਉਹ ਸ਼ਹਿਰ 'ਚ ਵੀ ਪੈਦਾ ਨਹੀਂ ਹੋਈ, ਉਹਦਾ ਉਹ ਐਕਸਪੋਜ਼ਰ ਵੀ ਨਹੀਂ ਹੈ, ਲੇਕਿਨ ਜ਼ਮਾਨਾ ਉਹਦੇ ਇਰਦ ਗਿਰਦ ਇਵੇਂ ਬਦਲ ਚੁੱਕਿਆ ਹੈ ਕਿ ਉਹ ਅਖੀਰ ਇੱਕ ਰੈਬਲ ਬਣ ਜਾਂਦੀ ਹੈ। ਔਰ ਇਹ ਜਿਹੜਾ ਸਟਲ ਚੇਂਜ ਹੈ, ਇਹ ਸਟਲ ਚੇਂਜ ਬਹੁਤ ਨੋਟ ਕਰਨ ਦੇ ਕਾਬਲ ਹੈ ਕਿ ਪੰਜਾਬ ਵਿੱਚ ਔਰ ਬਲਕਿ ਪੰਜਾਬ ਕੀ ਸਾਰੀ ਦੁਨੀਆ ਦੇ ਵਿੱਚ ਹੀ ਜਿਹੜਾ ਬਹੁਤ ਹੀ ਪੁਰਾਣਾ ਜ਼ਰੀ ਸਮਾਜ ਸੀ, ਉਹਦੇ ਵਿੱਚ ਤੇ ਔਰਤਾਂ ਜਿਹੜੀਆਂ ਨੇ ਉਹ ਉਹਦੀ ਮਾਂ ਦੀ ਤਰ੍ਹਾਂ ਉਹ ਜੋ ਬਣਾਉਂਦੀਆਂ ਸਨ ਉਹ ਜੋ ਬਣਾਉਂਦੇ ਸਨ ਮਰਦ ਉਹ ਬਣ ਜਾਂਦੀ ਸੀ। ਮੇਰੀ ਵੀ ਇੱਕ ਭਰਜਾਈ ਸ਼ਹਿਰਨ ਸੀ, ਉਹਨੂੰ ਕਹਿੰਦੇ ਸ਼ਹਿਰਨ ਸਨ, ਤੇ ਉਹ ਵੀ ਭਾਬੀ ਸ਼ਹਿਰਨ ਜਿਹੜੀ ਸੀ ਉਹ ਵੀ ਵਿਚਾਰੀ ਉਂਝ ਹੀ ਬਣ ਗਈ ਸੀ ਜਿਵੇਂ ਮਤਲਬ ਬਾਕੀ ਪਿੰਡ ਦੀਆਂ ਜ਼ਨਾਨੀਆਂ ਨੇ। ਲੇਕਿਨ ਇਹ ਜਿਹੜੀ ਗੋਗੋ ਦੀ ਧੀ ਹੈ, ਲੱਗਦਾ ਤੇ ਐਵੇਂ ਹੈ ਕਿ ਜਿਵੇਂ ਕੁਝ ਲੋਕਾਂ ਨੇ ਉਹਨੂੰ ਮਨੂਰ ਕਰਕੇ ਬਣਾ ਦਿੱਤਾ। ਲੇਕਿਨ ਤੁਸੀਂ ਇਹ ਦੇਖੋ ਕਿ ਗੋਗੋ ਦੀ ਧੀ ਜਿਹੜੀ ਹੈ ਉਹ ਕੰਨ ਵਿੱਚ ਟੂਟੀਆਂ ਲਾ ਕੇ ਸੈੱਲ ਫੋਨ ਵੀ ਵਰਤਦੀ ਹੈ। ਉਹਦੇ ਕੋਲ ਹੁਣ ਬਗਾਵਤ ਦੇ ਬਹੁਤ ਹੋਰ ਕਈ ਜ਼ਰੀਏ ਆ ਗਏ ਨੇ। ਉਹ ਆਪਣਾ ਚਰਸ ਵੀ ਵੇਚ ਸਕਦੀ ਹੈ, ਉਹ ਵਗੈਰਾ ਵਗੈਰਾ। ਮਤਲਬ ਜਿਹੜੀ ਗੋਗੋ ਦੀ ਧੀ ਹੈ ਉਹ ਆਪਣੇ ਆਪ ਨੂੰ ਕਮਰਸ਼ੀਅਲ ਕਮੋਡਿਟੀ ਦੇ ਤੌਰ ਦੇ ਉੱਤੇ ਵੀ ਪੇਸ਼ ਕਰ ਸਕਦੀ ਹੈ, ਜਿਹੜੀ ਉਹਦੀ ਮਾਂ ਨਹੀਂ ਕਰ ਸਕਦੀ। ਇਹ ਬਦਲੀ ਹੈ ਜ਼ਮਾਨੇ ਦੀ। ਮੇਰਾ ਖਿਆਲ ਹੈ ਇਸ ਲਿਹਾਜ਼ ਨਾਲ ਇਹਨਾਂ ਦੀ ਕਹਾਣੀ ਦਾ ਜਿਹੜਾ ਇਹ ਟਵਿਸਟ ਹੈ, ਇਹ ਬਹੁਤ ਇੰਪੋਰਟੈਂਟ ਟਵਿਸਟ ਹੈ। ਜੀ ਬਿਲਕੁਲ ਸਹੀ ਕਿਹਾ ਹੈ ਤੁਸੀਂ ਮਨਜ਼ੂਰ ਜੀ। ਮੀਨਾ ਜੀ ਮੈਂ ਕਹਿਣਾ ਕੁਝ? ਜੀ ਜ਼ਰੂਰ। ਉਹ ਜਿਸ ਤਰ੍ਹਾਂ ਸਾਡੀ ਉਹ ਆਪਣਾ ਸਰਵਰ ਜੀ ਨੇ ਕਿਹਾ ਤੇ ਦੂਸਰਾ ਕਿਸੇ ਹੋਰ ਨੇ ਵੀ ਕਿਹਾ ਕਿ ਸੁਣ ਕੇ ਤੇ ਉਹ ਤਕਲੀਫ ਵਿੱਚ ਵਾਧਾ ਹੋ ਗਿਆ। ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਇੱਕ ਜਰਨਲਿਸਟਿਕ ਰਿਪੋਰਟਿੰਗ ਇੱਕ ਇਨਸੀਡੈਂਟ ਦੀ ਜਿਹੜੀ ਹੁੰਦੀ ਹੈ ਨਾ, ਔਰ ਇੱਕ ਜਿਹੜੀ ਅਦਬੀ ਲੈਵਲ ਤੇ ਕੋਈ ਕਹਾਣੀ ਲਿਖੀ ਜਾਂਦੀ ਹੈ, ਉਹਨਾਂ ਦਾ ਐਂਡ ਜਿਹੜਾ ਹੁੰਦਾ ਨਾ ਉਹ ਇਸ ਤਰ੍ਹਾਂ ਹੁੰਦਾ ਕਿ ਅਦਬੀ ਲੈਵਲ ਤੇ ਜਿਹੜੀ ਚੀਜ਼ ਕੀਤੀ ਜਾਏ ਉਹਦਾ ਕੋਈ ਅਫਾਕੀਅਤ ਹੁੰਦੀ ਹੈ, ਉਹਦੇ ਐਂਡ ਤੇ ਤੁਸੀਂ ਕਥਾਰਸਿਸ ਫੀਲ ਕਰਦੇ ਹੋ, ਕੋਈ ਰਾਹ ਨਿਕਲਦੀ ਹੈ ਤੁਹਾਡੀ। ਜਦੋਂ ਇਨਵੈਸਟੀਗੇਟਿਵ ਰਿਪੋਰਟਿੰਗ ਹੋ ਰਹੀ ਹੁੰਦੀ ਹੈ ਮੀਡੀਆ ਤੇ ਜਾਂ ਕਿਸੇ ਜਰਨਲਿਸਟਿਕ ਲੈਵਲ ਤੇ ਉਹਦੇ 'ਚ ਤੁਹਾਨੂੰ ਬੇਨਾਉਮੀਦੀ ਹੋ ਜਾਂਦੀ ਹੈ। ਮੈਂ ਸਿਰਫ ਇਹ ਕਹਾਂਗਾ ਕਿ ਇਹਦੇ 'ਚ ਅਗਰ ਚਾਸ਼ਨੀ ਔਰ ਉਹ ਥੋੜੀ ਜਿਹੀ ਅਦਬੀ ਔਰ ਅਫਾਕੀਅਤ ਵਧਾ ਦਿੱਤੀ ਜਾਏ, ਇਹ ਲੈਵਲ 'ਚ ਡਿਫਰੈਂਸ਼ੀਏਟ ਕਰ ਲਿਆ ਜਾਏ ਤੇ ਇਹ ਬੜਾ ਬਿਹਤਰ ਹੋਏਗਾ। ਜੀ ਬੜਾ ਸ਼ੁਕਰੀਆ ਗੋਹਰ ਜੀ। ਅਲਿਆਸ ਘੁੰਮਣ ਜੀ ਆਇਆਂ ਨੂੰ। ਜੀ ਮੈਡਮ, ਮੈਂ ਇੱਕ ਹੋਰ ਗੱਲ अस्सलाम वालेकुम, मैं एक ਹੋਰ ਗੱਲ ਦਾ ਥੋੜਾ ਜਿਹਾ ਇਜ਼ਾਫਾ ਕਰਨਾ ਚਾਹਾਂਗੀ ਸਮੀਨਾ ਜੀ, ਕਿ ਜਿਸ ਤਰ੍ਹਾਂ ਮਨਜ਼ੂਰ ਸਾਹਿਬ ਨੇ ਕਿਹਾ ਕਿ ਉਹ ਬੱਚੀ ਤੇ ਉਹਦੀ ਵਾਲਦਾ ਜਿਹੜਾ ਇੱਕ ਟਵਿਸਟ ਹੈ ਉਹ ਸ਼ਹਿਰ ਦੀ ਕਰਕੇ ਤੇ ਉਹ ਵਾਪਸ ਚਲੀ ਗਈ, ਉਹਨੇ ਨਹੀਂ, ਤੇ ਜਿਹੜੀ ਲੜਕੀ ਸੀ ਉਹਦੇ ਥੋੜਾ ਜਿਹਾ ਇਹ ਵੀ ਫੈਕਟਰ ਇੱਕ ਹੈ ਵੇ ਕਿ ਉਹ ਜਿਹੜੀ ਸੀ ਉਹਦੀ ਬ੍ਰੌਟ ਅਪ ਸ਼ਹਿਰ 'ਚ ਹੋਈ ਸੀ। ਉਹ ਇਹਨਾਂ ਚੀਜ਼ਾਂ ਨੂੰ ਕੁਛ ਦੇਰ ਤੇ ਉਹਨੇ ਕੀਤਾ ਫੇਸ, ਉਸ ਤੋਂ ਬਾਅਦ ਉਹਦੀ ਬਰਦਾਸ਼ਤ ਖਤਮ ਹੋ ਗਈ ਤੇ ਉਹ ਚਲੀ ਗਈ। ਇਹ ਜਿਹੜੀ ਬੱਚੀ ਹੈ ਇਹਨੇ ਉਹ ਬਚਪਨ ਤੋਂ ਪੈਦਾਇਸ਼ ਤੋਂ ਬਾਅਦ ਤੋਂ ਲੈ ਕੇ ਉਹੀ ਮਾਹੌਲ ਵੇਖਿਆ, ਉਹਦੇ ਵਿੱਚ ਉਹ ਜੰਮੀ ਪਲੀ ਸੀ ਤੇ ਉਹ ਉਹਨੂੰ ਕਰਦੀ ਗਈ, ਉਹਨੂੰ ਪੱਕਾ ਪੀੜਾ ਤੇ ਢੀਠ ਬਣਾ ਦਿੱਤਾ ਉਸ ਮਾਹੌਲ ਲਈ, ਤੇ ਉਹ ਫਿਰ ਉਹਨੂੰ ਕੋਈ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਰਹੀ ਤੇ ਉਹ ਸਰਵਾਈਵ ਵੀ ਕੀਤਾ ਉਹਨੇ, ਤੇ ਉਹਦੇ ਵਿੱਚ ਉਹ ਮਤਲਬ ਵੱਧਦੀ ਗਈ ਉਸ ਫੀਲਡ ਵਿੱਚ ਖਰਾਬੀ ਵਾਲੇ ਪਾਸੇ। ਇਹ ਅਕਸਰ ਅਸੀਂ ਇੱਕ ਬਚਪਨ ਏਜ ਵਾਈਜ਼ ਵੀ ਫੈਕਟਰ ਇੱਕ ਆ ਜਾਂਦਾ ਨਾ, ਇੱਕ ਤੇ ਉਹ ਸ਼ਹਿਰ ਦੀ ਤੇ ਪਿੰਡ ਦੀ ਦਾ ਕਰਕੇ ਇੱਕ ਡਿਫਰੈਂਟ ਇਹ ਚੀਜ਼, ਲੇਕਿਨ ਉਹਨੂੰ ਏਜ ਨੂੰ ਵੀ ਤੁਸੀਂ ਵੇਖੋ ਕਿ ਉਹ ਜਿਹਦੀ ਬਚਪਨ ਤੋਂ ਉਹਨੇ ਵੇਖਿਆ ਹੀ ਉਹ ਰੂਪ ਹੈ ਬੰਦੇ ਦਾ, ਔਰ ਖਰਾਬੀ ਦਾ ਹੀ ਰੂਪ ਵੇਖਿਆ, ਅੱਛਾਈ ਦਾ ਰੂਪ ਵੇਖਿਆ ਹੀ ਨਹੀਂ, ਉਹ ਫਿਰ ਆਪੀ ਵੀ ਉਸੇ ਪਾਸੇ। ਉਹ ਜਿਸ ਤਰ੍ਹਾਂ ਕਿਸੇ ਨੇ ਵਿੱਚ ਭਾਈ ਸਾਹਿਬ ਨੇ ਗੱਲ ਵੀ ਕੀਤੀ ਉਹ ਫੁੱਲਨ ਦੇਵੀ ਦੀ ਵੀ, ਤੇ ਹੋਰ ਵੀ ਮਰਦ ਵੀ ਇਸ ਤਰ੍ਹਾਂ ਦੇ ਸੁਸਾਇਟੀ 'ਚ ਕਿ ਜਿਹਨੂੰ ਬਚਪਨ ਤੋਂ ਹੀ ਅਗਰ ਐਗਰੈਸ਼ਨ ਹੀ ਉਹਨੇ ਫੇਸ ਕੀਤਾ, ਵਾਇਲੈਂਸ ਹੀ ਫੇਸ ਕੀਤਾ, ਤੇ ਉਹ ਕਿਸ ਤਰ੍ਹਾਂ ਸੌਫਟ ਕਾਰਨਰ ਉਹਦੇ ਅੰਦਰ ਆ ਸਕਦਾ ਹੈ। ਤੇ ਸਾਡੇ
ਇਵਨ ਇੱਧਰ ਵੀ ਪੰਜਾਬ 'ਚ ਵੀ ਇੱਕ ਜ਼ਮਾਨਾ ਸੀ ਕਿ ਡਾਕੂ ਬੜੇ ਮਸ਼ਹੂਰ ਹੋ ਗਏ, ਤੇ ਉਹ ਫਿਰ ਬਾਅਦ 'ਚ ਉਹਦੀ ਇੱਕ ਸਟੋਰੀ, ਉਹ ਫੜਿਆ ਗਿਆ ਜਦੋਂ, ਤੇ ਉਹਦੀ ਇਹ ਸਟੋਰੀ ਨਿਕਲੀ ਕਿ ਉਹਨੂੰ ਬਚਪਨ ਤੋਂ ਹੀ ਬੜੀ ਮਾਰ ਕੁੱਟ ਪੈਂਦੀ ਸੀ, ਤੇ ਉਹਨੂੰ ਖਰਚਾ ਵੀ ਨਹੀਂ ਸੀ ਦਿੱਤਾ ਜਾਂਦਾ, ਤੇ ਉਹਨੂੰ ਜ਼ਲੀਲ ਕੀਤਾ ਜਾਂਦਾ ਸੀ, ਉਹ ਫਿਰ ਡਾਕੂ ਹੀ ਬਣ ਗਿਆ। ਉਹ ਇਹ ਜਿਹੜਾ ਸ਼ੁਰੂ ਤੋਂ ਲੈ ਕੇ ਇਹ ਬਹੁਤ ਸਾਰੇ ਸਾਈਕੋਲੋਜੀਕਲ ਫੈਕਟਰਸ ਵੀ ਇਹਨਾਂ ਨੇ ਇਸ ਸਟੋਰੀ ਤੇ ਸੋਸ਼ਲ ਫੈਕਟਰਸ ਵੀ ਲਿਆਂਦੇ ਨੇ ਸਾਹਮਣੇ, ਔਰ ਉਹਨੂੰ ਬੜਾ, ਜਿਹਨੂੰ ਕਹਿੰਦੇ ਨੇ ਨਾ ਅਸੀਂ ਸਟਾਰਕ ਰੀਅਲਿਜ਼ਮ, ਇਹ ਬੜਾ ਸਿੱਧਾ ਸਾਵਾਂ ਤੇ ਸਾਫ਼-ਸਾਫ਼, ਉਹਦੇ ਵਿੱਚ ਕੋਈ ਲੈ ਦੇ ਵਾਲੀ ਗੱਲ ਨਹੀਂ, ਕੋਈ ਉਹਨੂੰ ਖੂਬਸੂਰਤੀ ਜਾਂ ਉਹ ਜਿਹੜਾ ਇੱਕ ਇਹ ਹੁਣੇ ਕਹਿ ਰਹੇ ਸਨ ਕਿ ਉਹਨੂੰ ਵਾਕਈ ਜਦੋਂ ਲਿਟਰੇਰੀ ਕੋਈ ਚੀਜ਼, ਕੋਈ ਪੀਸ ਆਫ ਲਿਟਰੇਚਰ ਲਿਖਿਆ ਜਾਂਦਾ, ਥੋੜੀ ਉਹਦੇ ਸ਼ਾਇਦ ਸੌਫਟਨੈਸ ਜਾਂ ਕੋਈ ਕੈਥਾਰਸਿਸ ਐਡ ਕਰ ਲਿਆ ਜਾਂਦਾ। ਇਹ ਜਿਹੜੀ ਕਹਾਣੀ ਸੀ ਇਹ ਤੇ ਇੰਜ ਨਾ ਜਿਸ ਤਰ੍ਹਾਂ ਵਾਕਈ ਇੱਕ ਉਹਨਾਂ ਨੇ ਬੜੀ ਅਗਲੀ ਫੇਸ ਆਫ ਸੁਸਾਇਟੀ ਜਿਹੜਾ ਨਾ ਉਹ ਬਹੁਤ ਕਲੀਅਰਲੀ ਔਰ ਬੋਲਡ ਵਿੱਚ ਡਿਪਿਕਟ ਕੀਤਾ, ਔਰ ਉਹਦੇ ਚ ਕਈ ਸਾਈਕੋਲੋਜੀਕਲ ਤੇ ਸੋਸ਼ਲ ਫੈਕਟਰ ਆ ਜਾਂਦੇ ਨੇ ਜਿਹੜੇ ਅਸੀਂ ਬੜੀ ਇਹਨੂੰ ਬਹੁਤ ਲੈਵਲਸ ਤੇ ਡਿਸਕਸ ਕਰ ਸਕਦੇ ਹਾਂ। ਤੇ ਠੀਕ ਹੈ, ਇਹ ਮੇਰਾ ਇੱਕ ਮੇਰੇ ਜ਼ਿਹਨ ਚ ਹੁਣ ਖਿਆਲ ਆਇਆ ਤੇ ਮੈਂ ਕਿਹਾ ਚਲੋ ਮੈਂ ਵੀ ਸ਼ਾਮਿਲ ਹੋ ਜਾਵਾਂ ਫਿਰ ਵਿੱਚ। ਠੀਕ ਹੈ ਨਹੀਂ ਸਰਵਤ ਜੀ, ਮਨਜ਼ੂਰ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹ ਉਹਨਾਂ ਨੇ ਇਹ ਕੀਤੀ ਹੈ ਕਿ ਉਹ ਸ਼ਹਿਰਨ ਜਿਹੜੀ ਸੀ ਨਾ, ਉਹਨੇ ਕੰਪਰੋਮਾਈਜ਼ ਕਰ ਲਿਆ, ਉਹ ਚਲੀ ਗਿਆ ਜੋ ਛੋੜੇ, ਲੇਕਿਨ ਇੱਕ ਉਹ ਜਿਹੜੀ ਪਿੰਡ ਦੀ ਹੈ ਨਾ ਕੁੜੀ, ਜਿਹੜੀ ਉਸ ਰਹਿ ਰਹੀ ਹੈ, ਉਹਨੇ ਪ੍ਰੋਟੈਸਟ ਕੀਤਾ, ਉਹ ਬਾਗੀ ਹੋ ਗਈ, ਉਹਨੇ ਬਗਾਵਤ ਕੀਤੀ, ਇਹ ਉਹਨਾਂ ਦਾ ਪੁਆਇੰਟ। ਉਹਦੇ ਸੌਫਟ ਕਾਰਨਰ ਕੋਈ ਨਹੀਂ ਆਇਆ, ਉਹ ਉਸ ਤਰ੍ਹਾਂ ਦੀ ਐਗਰੈਸਿਵ ਹੋ ਗਈ। ਹਾਂ ਠੀਕ, ਸਹੀ ਹੈ ਜੀ, ਠੀਕ। ਹਾਂਜੀ, ਹੋਰ ਮੈਂ ਥੋੜੀ ਜਿਹੀ ਗੱਲ ਕਰਾਂ ਜੀ? ਜ਼ਰੂਰ। ਮੈਨੂੰ ਇਹ ਲੱਗਾ ਕਿ ਜਿਹੜੀ ਇੰਨੀ ਸੈਡ ਸਟੋਰੀ ਆ ਗੋਗੋ ਦੀ, ਮੇਰੇ ਖਿਆਲ ਇਹ ਇਜ਼ ਦ ਬਾਈ ਪ੍ਰੋਡਕਟ ਆਫ ਇੱਕ ਪਾਸੇ ਤੇ ਸਮਾਜ ਹੈ ਜਿਹਨੂੰ ਫੀਕਾ ਮੇਰੇ ਖਿਆਲ ਰਿਪਰੈਜ਼ੈਂਟ ਕਰ ਰਿਹਾ, ਕਿ ਸਮਾਜ ਬੜਾ ਹਾਰਸ਼ ਹੈ, ਇਮੋਸ਼ਨਲੈਸ ਹੈ, ਮਤਲਬੀ ਹੈ, ਔਰ ਉਹਨੂੰ ਬਿਲਕੁਲ ਟ੍ਰੇਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੁੱਟ ਮਾਰ ਕਰਕੇ ਵੀ ਉਸ ਬੱਚੀ ਨੂੰ। ਔਰ ਦੂਸਰੇ ਪਾਸੇ ਬੱਚੀ ਦਾ ਨੈਚੁਰਲ ਜਿਹੜਾ ਪਿਆਰ ਮੁਹੱਬਤ ਦੀ ਗੱਲ ਹੈ, ਔਰ ਦੂਸਰਾ ਗੋਗੋ ਦੇ ਵਿੱਚ ਜੋ ਥੋੜੀ ਆਜ਼ਾਦੀ ਦੀ ਇੱਕ ਤਲਬ ਆ ਉਹਨਾਂ ਦੋਵਾਂ ਦੇ ਵਿੱਚ ਪਰਸਨਲ ਲੈਵਲ ਦੇ ਉੱਤੇ, ਔਰ ਗੋਗੋ ਨੂੰ ਵੀ ਇਹ ਮੇਰੇ ਖਿਆਲ ਸਟਰਗਲ ਮੈਨੂੰ ਲੱਗਦੀ ਆ ਕਿ ਪਰਸਨਲ ਆਜ਼ਾਦੀ ਦੀ ਤਲਬ ਤੇ ਸੁਸਾਇਟੀ ਦੀ ਡਿਮਾਂਡ ਕਿ ਤੁਸੀਂ ਅਕਾਊਂਟੇਬਲ ਹੋਵੋ, ਰਿਸਪੌਂਸਿਬਲ ਹੋਵੋ, ਇਹਨਾਂ ਦੋਹਾਂ ਦੇ ਵਿੱਚ ਬੈਲੈਂਸ ਦੀ ਗੱਲ ਜਿਹੜੀ ਆ, ਕਿੱਥੇ ਤਾਈਂ ਆਜ਼ਾਦੀ ਤੁਹਾਡੀ ਠੀਕ ਹੈ, ਕਿੱਥੇ ਤਾਈਂ ਜਿਹੜੀ ਸੁਸਾਇਟੀ ਆ, ਫੀਕਾ ਜਿਹੜਾ ਹੈਗਾ ਉਹਨੂੰ ਮਤਲਬ ਕਿ ਕੰਟਰੋਲ ਕਰ ਸਕਦਾ, ਉਹ ਸਟਰਗਲ ਮੈਨੂੰ ਲੱਗਦੀ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਜੀ ਜੀ ਜੀ, ਠੀਕ ਹੈ ਤੁਸੀਂ ਅਮਰ ਜੀ। ਹਾਂਜੀ, ਹੋਰ ਕੋਈ ਦੋਸਤ ਗੱਲ ਕਰਨਾ ਚਾਹਣ? ਅਲਿਆਸ ਕੁਮਾਰ ਜੀ ਹੈ ਨਾ ਇੱਥੇ? ਹਾਂਜੀ, ਅਲਿਆਸ ਕੁਮਾਰ ਜੀ ਨੂੰ ਮੈਂ ਕਿਹਾ ਵੇ ਕਿ ਜੀ ਆਇਆਂ ਨੂੰ ਕਿਹਾ, ਮੈਂ ਕਰਾਂਗਾ ਗੱਲ। ਹਾਂਜੀ ਅਲਿਆਸ ਜੀ। ਅੱਛਾ, ਮੈਂ ਕਰਨਾ ਗੱਲ। ਹਾਂਜੀ, ਉਹਨਾਂ ਦਾ ਕਨੈਕਟ ਨਹੀਂ ਹੋ ਰਿਹਾ ਸ਼ਾਇਦ। ਜੀ ਜ਼ੁਬੈਰ ਜੀ, ਇਹ ਜਿਹੜਾ ਇਹਦਾ ਸਟਾਈਲ ਹੈਗਾ ਨਾ, ਤੇ ਇਹਨਾਂ ਨੇ ਗੱਲਾਂ ਕੀਤੀਆਂ ਦੋਸਤਾਂ ਨੇ, ਇਹਨੂੰ ਅਸੀਂ ਕਹਿੰਦੇ ਆ ਡਾਰਕ ਰੀਅਲਿਜ਼ਮ। ਇਹਦੇ ਵਿੱਚ ਫ੍ਰੈਂਚ ਇੱਕ ਰਾਈਟਰ ਹੈਗਾ ਐਮੈਲ ਜ਼ੋਲਾ, ਬਿਲੀ ਜੀ ਨੂੰ ਪਤਾ ਹੀ ਹੈ, ਉਹਨੇ ਲਿਖੀਆਂ ਇਹੋ ਜਿਹੀਆਂ ਕਹਾਣੀਆਂ, ਔਰ ਇੱਕ ਬਹੁਤ ਵੱਡੀ ਕਹਾਣੀਕਾਰਾ ਹੋਏ ਨੇ ਈਸਟ ਪੰਜਾਬ ਚ, ਸੁਖਵੰਤ ਕੌਰ ਮਾਨ, ਉਹਨਾਂ ਨੇ ਵੀ ਇਹ ਕਹਾਣੀਆਂ ਲਿਖੀਆਂ ਨੇ, ਡਾਰਕ ਕਹਾਣੀਆਂ, ਡਾਰਕ ਰੀਅਲਿਜ਼ਮ ਹੈ, ਔਰ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈ ਨਾ, ਉਹ ਇੱਕ ਬੜੀ ਨੇਕਡ ਕਿਸਮ ਦੀ ਰਿਐਲਿਟੀ ਨੂੰ ਪੋਰਟਰੇ ਕੀਤਾ ਜਾਂਦਾ ਹੈ। ਇਹੋ ਜਿਹੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਰਹੀਆਂ ਨੇ, ਹਮੇਸ਼ਾ ਲਿਖੀਆਂ ਜਾਂਦੀਆਂ ਨੇ। ਸਾਨੂੰ ਪਤਾ ਹੈ ਕਿ ਕੁੱਖ ਵਿੱਚ ਵੀ ਅਸੀਂ ਮਾਰ ਦਿੰਦੇ ਹਾਂ, ਪਤਾ ਲੱਗਦਾ ਜੀ ਕੁੜੀ ਹੈ ਤੇ ਅਸੀਂ ਕੁੱਖ ਵਿੱਚ ਉਹਨੂੰ ਮਾਰ ਦਿੰਦੇ ਹਾਂ। ਮੈਂ ਉਹਦੇ ਤੇ ਵੀ ਕਹਾਣੀਆਂ ਪੜ੍ਹੀਆਂ ਹੋਈਆਂ ਨੇ, ਜਿਹੜੀ ਐਸੇ ਜਿਸ ਤਰ੍ਹਾਂ ਇੱਥੇ ਸਾਡੇ ਵਾਕਿਆਤ ਹੋਏ ਨੇ, ਡਾਂਗਾ ਮਾਰ ਕੇ, ਵੱਟੇ ਮਾਰ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਸੜਕਾਂ ਤੇ। ਉਹਦੀ ਕੋਈ ਕਹਾਣੀ ਲਿਖੇਗਾ ਤੇ ਉਹ ਸੱਚੀ ਕਹਾਣੀ ਹੋਏਗੀ, ਲੇਕਿਨ ਇਸ ਤਰ੍ਹਾਂ ਦੀ ਹੀ ਹੋਏਗੀ। ਮੇਰਾ ਖਿਆਲ ਹੈ ਰਾਈਟਰ ਨੂੰ ਤੁਸੀਂ ਜਿਹੜਾ ਇੱਕ ਰਾਈਟਰ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖ ਰਿਹਾ ਹੈ, ਉਹ ਇਸ ਤਰ੍ਹਾਂ ਦੀਆਂ ਕਹਾਣੀਆਂ ਹੀ ਲਿਖੇਗਾ, ਉਹ ਰੋਮਾਂਟਿਕ ਕਹਾਣੀ ਕਦੀ ਵੀ ਨਹੀਂ ਲਿਖੇਗਾ। ਹਰ ਰਾਈਟਰ ਦਾ ਇੱਕ ਆਪਣਾ ਜਿਹੜਾ ਹੈ
ਇੱਕ ਰੰਗ ਹੁੰਦਾ ਹੈ, ਇੱਕ ਸਟਾਈਲ ਹੁੰਦਾ ਹੈ, ਉਹਦੇ ਵਿੱਚ ਹੀ ਲਿਖਦਾ ਹੈ। ਬਾਜਵਾ ਜੀ ਦੀਆਂ ਕਹਾਣੀਆਂ ਪਹਿਲੇ ਵੀ ਇਸ ਤਰ੍ਹਾਂ ਦੀਆਂ ਅਸੀਂ ਪੜ੍ਹੀਆਂ ਨੇ, ਔਰ ਇਹੀ ਇਹਨਾਂ ਦਾ ਜਿਹੜਾ ਜਿਸ ਤਰ੍ਹਾਂ ਦੀ ਕਹਾਣੀ ਉਹ ਅੱਛੀ ਲਿਖ ਸਕਦੇ ਨੇ, ਉਹਨਾਂ ਨੂੰ ਉਹੋ ਜਿਹੀ ਹੀ ਲਿਖਣੀ ਚਾਹੀਦੀ ਹੈ। ਹੁਣ ਹੈ ਕਿ ਮੰਟੋ ਨੂੰ ਅਸੀਂ ਕਿੱਥੇ ਲੈ ਕੇ ਜਾਵਾਂਗੇ? ਮੰਟੋ ਵੀ ਡਾਰਕ ਰੀਅਲਿਜ਼ਮ ਦੇ ਵਿੱਚ ਹੀ ਆਉਂਦਾ ਹੈ। ਮੰਟੋ ਕਹਿੰਦਾ ਹੁੰਦਾ ਸੀ, ਅਗਰ ਤੁਹਾਨੂੰ ਬੋ ਆਉਂਦੀ ਹੈ, ਤੁਸੀਂ ਨੱਕ ਤੇ ਰੁਮਾਲ ਰੱਖ ਲੈਂਦੇ ਹੋ, ਉਹਦੇ ਨਾਲ ਬੋ ਤੇ ਨਹੀਂ ਨਾ ਖਤਮ ਹੋ ਜਾਣੀ। ਲਿਹਾਜ਼ਾ ਸਾਡੀ ਸੁਸਾਇਟੀ ਦੇ ਵਿੱਚ ਜੋ ਹੋ ਰਿਹਾ ਹੈ, ਸ਼ਾਇਦ ਇਸ ਤੋਂ ਵੀ ਬੁਰਾ ਹੋ ਰਿਹਾ ਹੈ ਜਿਵੇਂ ਦਾ ਉਹਨਾਂ ਨੇ ਲਿਖਿਆ ਹੈ। ਬਾਕੀ ਜਿਹੜੀ 2-3 ਚੀਜ਼ਾਂ ਨੇ ਇਹਦੀ ਕਹਾਣੀ ਦੇ ਵਿੱਚ, ਜਿਹੜੀ ਐਵੇਂ ਸੋਚ ਰਿਹਾ ਸਾਂ ਕਿ ਕਹਾਣੀ ਕਿਸ ਤਰ੍ਹਾਂ ਖਤਮ ਕਰਨਗੇ। ਬਹੁਤ ਖੂਬਸੂਰਤ ਢੰਗ ਨਾਲ ਇਹਨਾਂ ਨੇ ਖਤਮ ਕੀਤੀ ਹੈ ਕਹਾਣੀ। ਕਹਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ, ਇੰਨੀ ਲੰਬੀ ਕਹਾਣੀ ਨਹੀਂ ਹੈ ਜਿੰਨਾ ਉਹਨਾਂ ਨੇ ਵੇਲਾ ਕਵਰ ਕੀਤਾ ਹੈ। ਔਰ ਇਹ ਜ਼ਾਹਰ ਹੈ, ਇਹ ਉਹਦੀ ਕਲਾ ਹੀ ਹੈ ਉਹਨਾਂ ਦੀ ਲਿਖਣ ਦੀ। ਬੜੀ ਕੀਨ ਅਬਜ਼ਰਵੇਸ਼ਨ ਹੈ ਪਿੰਡ ਦੇ ਵਸੋਂ ਬਾਰੇ ਉਹਨਾਂ ਦੀ, ਜਿਹੜੀ ਹੈ ਪਿੰਡ ਦੀ। ਜਿਵੇਂ ਉਹਨਾਂ ਨੇ ਇੱਕ ਜਗ੍ਹਾ ਫਿਕਰਾ ਆਇਆ ਸੀ, ਉਹਦੇ ਬਾਹਾਂ ਜਿਹੜੀਆਂ ਨੇ ਹੱਥ ਦੀਆਂ ਉਂਗਲਾਂ ਵਿੱਚ ਜਾਂ ਪੈਰਾਂ ਦੇ ਵਿੱਚ ਗੂੰ ਫਸਿਆ ਰਹਿੰਦਾ ਸੀ। ਇਹ ਇੱਕ ਬਹੁਤ ਕੀਨ ਅਬਜ਼ਰਵੇਸ਼ਨ ਵਾਲਾ ਬੰਦਾ ਹੀ ਇਸ ਤਰ੍ਹਾਂ ਲਿਖਦਾ। ਲੈਂਗੁਏਜ ਉਹਨਾਂ ਦੀ ਜਿਹੜੀ ਹੈ ਉਹ ਠੀਕ ਹੈ। ਉਹਨਾਂ ਨੂੰ ਤਲਤ ਜੀ ਨੂੰ ਲੱਗਾ ਕਿ ਉੱਥੇ ਕਿਤੇ ਕਿਤੇ ਪਰਦਾ ਪਾਇਆ ਜਾ ਸਕਦਾ ਸੀ, ਲੇਕਿਨ ਹੁਣ ਤੱਕ ਅਸੀਂ ਪਰਦੇ ਹੀ ਪਾਏ ਨੇ। ਅਗਰ ਕੋਈ ਇਸ ਤਰ੍ਹਾਂ ਦੀ ਕਹਾਣੀ ਬੋਲਡ ਹੋ ਕੇ ਲਿਖਣਾ ਚਾਹ ਰਿਹਾ ਤੇ ਮੇਰਾ ਖਿਆਲ ਹੈ ਉਹਨੂੰ ਲਿਖ ਦੇਣੀ ਚਾਹੀਦੀ ਹੈ। ਤੇ ਬਹਰਹਾਲ ਮੈਂ ਪਹਿਲੇ ਵੀ ਇਹ ਕਹਾਣੀ ਸੁਣੀ ਸੀ ਅਦਬੀ ਸੰਗਤ 'ਚ, ਉਹ ਕਹਾਣੀ ਦਰਬਾਰ ਦੇ ਵਿੱਚ ਮੈਂ ਹੀ ਪ੍ਰੀਸਾਈਡ ਕਰ ਰਿਹਾ ਸੀ। ਪਹਿਲੇ ਵੀ ਮੈਂ ਗੱਲਬਾਤ ਕੀਤੀ ਹੈ, ਲੇਕਿਨ ਹੁਣ ਮੈਂ ਇਹੀ ਕਹਾਂਗਾ ਕਿ ਇਹ ਜਿਹੜੀ ਭਲਕ ਹੈ, ਜਿਹੜਾ ਮੁਸਤਕਬਲ ਹੈ, ਕੱਲ ਦੀਆਂ ਜਿਹੜੀਆਂ ਕਹਾਣੀਆਂ ਲਿਖਣੀਆਂ ਨੇ, ਉਹ ਸਈਦ ਅੰਜਮ ਖੋਖਰ ਔਰ ਅਲੀ ਉਸਮਾਨ ਬਾਜਵਾ ਵਰਗੇ ਪ੍ਰੋਮਿਸਿੰਗ ਜਿਹੜੇ ਕਹਾਣੀਕਾਰ ਨੇ, ਉਹਨਾਂ ਦੇ ਸਿਰ ਦੇ ਉੱਤੇ ਹੈ। ਲਿਹਾਜ਼ਾ ਮੈਂ ਜਿਹੜੀ ਹੈ ਪੀੜ੍ਹੀ ਹੈ ਜਿਹੜੀ ਕਹਾਣੀਆਂ ਲਿਖ ਰਹੀ ਹੈ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਰਨੇ ਆ, ਔਰ ਹੋਰ ਲਿਖਣ, ਜਿਸ ਤਰ੍ਹਾਂ ਦਾ ਮਰਜ਼ੀ ਲਿਖਣ, ਮੇਰਾ ਇਹਦੇ ਤੇ ਕੋਈ ਆਬਜੈਕਸ਼ਨ ਨਹੀਂ। ਜੀ ਬਹੁਤ ਸ਼ੁਕਰੀਆ ਜ਼ਬੈਰ ਜੀ। अस्सलाम वालेकुम। मैं सरदार गुजर गल कर रहा जी कराचीओं। पहली दफा मैं ਤੁਹਾਡੀ महफिल ਦੇ ਵਿੱਚ ਹਾਜ਼ਰ ਹੋਇਆ। ਜੀ ਆਇਆਂ ਨੂੰ ਸਰਦਾਰ ਜੀ। अगर मैंने इजाजत ਦਿਓ ਤੇ ਮੈਂ ਵੀ 2 ਮਿੰਟ ਜ਼ਰਾ ਆਪਦਾ ਇਜ਼ਹਾਰੇ ਖਿਆਲ ਕਰ ਲਾਂ। ਹਾਂਜੀ ਜ਼ਰੂਰ ਕਰੋ। ਮੇਰੇ ਘਰ 'ਚ ਜਿਹੜੀ ਮੇਡ ਕੰਮ ਕਰਦੀ ਹੈ, ਜਿੰਨੀਆਂ ਮੇਡਾਂ ਇੱਥੇ ਆ ਕੇ ਕੰਮ ਕਰਦੀਆਂ ਹੈ, ਇਹ ਉਹਨਾਂ ਦੀ ਸਟੋਰੀ ਬਿਲਕੁਲ ਰੀਅਲ ਸਟੋਰੀ ਸੀ ਜਿਹੜੀ ਬਾਜਵਾ ਸਾਹਿਬ ਨੇ ਸੁਣਾਈ ਹੈ। ਔਰ ਉਹ ਨਸਲ ਦਰ ਨਸਲ ਇੰਝ ਹੀ ਚੱਲ ਰਹੀਆਂ ਹੈਗੀਆਂ ਕਿ ਉਹ ਵਿਚਾਰੀਆਂ ਬੱਚੇ ਪੈਦਾ ਕਰਦੀਆਂ, ਉਹ ਬੱਚੇ ਵੱਡੇ ਹੁੰਦੇ, ਉਹ 6-6 7-7 ਸਾਲ ਤੋਂ ਫਿਰ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੰਦੇ, ਫਿਰ ਉਹਨਾਂ ਦੀ ਸ਼ਾਦੀ ਹੁੰਦੀ ਹੈ, ਫਿਰ 1-2 ਬੱਚੇ ਪੈਦਾ ਕਰਨ ਤੋਂ ਬਾਅਦ ਉਹਨਾਂ ਨੂੰ ਤਲਾਕ ਹੋ ਜਾਂਦੀ ਹੈ। ਤੇ ਇਹ ਤੇ ਪਿੰਡਾਂ ਨੂੰ ਤੇ ਛੱਡੋ ਤੁਸੀਂ, ਕਰਾਚੀ ਜਾਂ ਸ਼ਹਿਰ ਦੇ ਵਿੱਚ ਔਰ ਜਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਉਹ ਇੱਥੇ ਰਹਿ ਰਹੇ ਹੈਗੇ ਵਿਚਾਰੇ, ਔਰ ਜੋ ਇੱਥੇ ਮੈਡਮਾਂ ਉਹਨਾਂ ਦਾ ਸਲੂਕ ਕਰਦੀਆਂ, ਈਵਨ ਮੇਰੀ ਆਪਦੀ ਬੇਗਮ ਜਿਹੜੀ ਜਿੰਨਾ ਉਹਨਾਂ ਨੂੰ ਤੁੰਨ ਕੇ ਰੱਖਦੀ ਹੈ, ਤੇ ਮੇਰੇ ਖਿਆਲ ਬਾਜਵਾ ਸਾਹਿਬ ਨੇ ਜਿਹੜਾ ਉਹ ਬਿਲਕੁਲ ਹੀ ਠੀਕ ਰਿਪਰੈਜ਼ੈਂਟ ਕੀਤਾ ਹੈ ਇੱਕ ਉਸ ਔਰਤ ਨੂੰ ਜਿਹੜੀ ਵਿਚਾਰੀ ਸਿਰਫ ਪੈਦਾ ਹੀ ਹੁੰਦੀ ਹੈ ਇਸ ਵਾਸਤੇ ਕਿ ਉਹਨੇ ਜ਼ੁਲਮ ਹੀ ਸਹਿਣਾ, ਹੋਰ ਉਹਨੇ ਕਰਨਾ ਹੀ ਕੁਝ ਨਹੀਂ ਹੈਗਾ। ਬਾਜਵਾ ਸਾਹਿਬ ਜ਼ਿੰਦਾਬਾਦ, ਖੁਸ਼ ਰਹੋ, ਅੱਲਾਹ ਤੁਹਾਨੂੰ ਹੋਰ ਤਰੱਕੀ ਦੇਵੇ। ਬਹੁਤ ਸ਼ੁਕਰੀਆ ਸਰਦਾਰ ਜੀ, ਬਹੁਤ ਸ਼ੁਕਰੀਆ ਜੀ। ਅਫਜ਼ਲ ਸਾਹਿਬ ਜੀ ਤੁਸੀਂ ਵੀ ਕੁਝ ਕਹੋ। ਮੇਰੇ ਖਿਆਲ ਚ ਮੈਂ ਫਿਰ ਕੁਝ ਗੱਲ ਕਰ ਲਾਂ। ਹਾਂਜੀ ਕਰ ਲਓ। ਨਹੀਂ, ਮੇਰਾ ਸਿਰਫ ਇੱਕ ਹੀ ਇਹਦੇ ਤੇ ਹੈ ਕਿ ਜ਼ੁਬੈਰ ਸਾਹਿਬ ਨੇ ਗੱਲ ਤੇ ਠੀਕ ਕੀਤੀ ਹੈ, ਲੇਕਿਨ ਮੈਂ ਸਿਰਫ ਇਹ ਕਹਿਣਾ ਕਿ ਜਿਹੜੇ ਅੱਜ ਕੱਲ 2 ਮੀਡੀਆਜ਼ ਆਉਂਦੇ ਨੇ, ਇੱਕ ਅਦਬੀ ਔਰ ਇੱਕ ਹੈ ਜਿਹੜਾ ਸੋਸ਼ਲ, ਜਿਹੜਾ ਚੱਲਦਾ ਸਾਡਾ ਇਲੈਕਟ੍ਰੋਨਿਕ ਮੀਡੀਆ ਨਿਊਜ਼। ਮੈਂ ਸਭ ਮਤਲਬ ਗੱਲ ਤੇ ਠੀਕ ਹੈ ਕਿ ਰਿਐਲਿਟੀ ਹੁੰਦੀ ਹੈ, ਉਹ ਨੇਕਡ ਹੀ ਹੁੰਦੀ ਹੈ, ਉਹਨੂੰ ਪ੍ਰੈਜ਼ੈਂਟ ਕਰਨਾ ਹੀ ਚਾਹੀਦਾ ਹੈ। ਲੇਕਿਨ ਜਦੋਂ ਤੁਸੀਂ ਜਰਨਲਿਸਟਿਕ ਰਿਪੋਰਟਿੰਗ ਇੱਕ ਦੇਖਦੇ ਹੋ ਨਾ, ਤੇ ਉਹਦੇ ਐਂਡ ਤੇ ਜਿਹੜੀ ਤੁਹਾਡੇ ਅੰਦਰ ਐਂਗਜ਼ਾਇਟੀ ਆਉਂਦੀ ਹੈ, ਉਹ ਅਦਬੀ ਕੋਈ ਪੀਸ ਆਫ ਰਾਈਟਿੰਗ ਸੁਣਨ ਜਾਂ ਪੜ੍ਹਨ ਤੋਂ ਬਾਅਦ ਉਹ ਨਹੀਂ ਆਉਣੀ ਚਾਹੀਦੀ। ਮੇਰਾ ਬਸ ਇੰਨਾ ਹੀ ਹੈ ਆਬਜ਼ਰਵੇਸ਼ਨ। ਠੀਕ ਹੈ, ਬਹੁਤ ਸ਼ੁਕਰੀਆ ਜੀ। ਹਾਂਜੀ
ਕੋਈ ਹੋਰ ਦੋਸਤ? ਜੀ मैं अफजल साहिर, मेरी आवाज आ रही थी? ਜੀ ਤੁਹਾਡੀ ਆਵਾਜ਼ ਆ ਰਹੀ ਹੈ, ਪਰ ਤੁਹਾਡੀ ਆਵਾਜ਼ ਲੱਗ ਨਹੀਂ ਰਹੀ ਕਿ ਇਹ ਅਫਜ਼ਲ ਜ਼ਾਹਰ ਦੀ ਆਵਾਜ਼ ਹੈ। वाकई गल ते ठीक है, मैं थोड़ा